ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਟਰੈਕਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 5 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਟਰੈਕਿੰਗ ਪ੍ਰੋਗਰਾਮ ਦੇ ਵਿੱਚ ਟਰੈਕਿੰਗ ਬਾਰੇ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਤੁਹਾਨੂੰ ਵੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, 60% ਤੱਕ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 888-888-9914। ਗਰੇਵਾਲ ਟਰੈਵਲ ਸਰਵਿਸਿਜ਼, ਯੂਨੀਵਰਸਿਟੀ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਇਸ ਦੇ ਨਾਲ ਨਾਲ ਸਪਾਂਸਰ ਕਰਦੇ ਨੇ ਗੁਰਪ੍ਰੀਤ ਸਿੰਘ ਬੇਕਰਸਫੀਲਡ, ਬਲਕਾਰ ਸਿੰਘ ਸੰਘਾ ਯੂਨੀਅਨ ਸਿਟੀ ਤੇ ਮਨਜੀਤ ਸਿੰਘ ਸੰਘਾ ਯੂਨੀਅਨ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698। ਟਰੈਕਿੰਗ ਦੀਆਂ ਗੱਲਾਂ ਕਰਨ ਤੋਂ ਪਹਿਲਾਂ ਕੁਝ ਕੁ ਦੋ ਤਿੰਨ ਅਹਿਮ ਜਿਹੜੀਆਂ ਨਿਊਜ਼ 'ਚੋਂ ਚੱਲ ਰਹੀਆਂ ਉਸ ਦੇ ਬਾਰੇ ਆਪਾਂ ਤੁਹਾਡੇ ਨਾਲ ਵਿਚਾਰ ਕਰਕੇ ਤੇ ਫਿਰ ਆਪਾਂ ਟਰੈਕਿੰਗ ਦੇ ਵਿੱਚ ਜੋ ਹਾਲਾਤ ਬਣੇ ਪਏ ਆ ਉੱਦਾਂ ਦੀ ਲੇਟੈਸਟ ਸਿਚੁਏਸ਼ਨ, ਕੀ ਕੋਈ ਨਵੀਆਂ ਰੈਗੂਲੇਸ਼ਨ, ਕੋਈ ਲਾਜ਼ ਆ ਰਹੇ ਆ ਜਾਂ ਓਵਰਆਲ ਟਰੈਕਿੰਗ ਦੀ ਕੀ ਸਿਚੁਏਸ਼ਨ ਆ, ਉਹਦੇ ਬਾਰੇ ਚਰਚਾ ਕਰਾਂਗੇ। ਹਰਜੋਤ ਸਿੰਘ ਜੀ, ਗੱਲ ਸ਼ੁਰੂ ਕਰ ਲੈਂਦੇ ਹਾਂ। US ਤੇ ਰਸ਼ੀਆ ਕਹਿੰਦੇ ਵੀ ਆਪਸ ਦੇ ਵਿੱਚ ਮਿਲਟਰੀ ਟੂ ਮਿਲਟਰੀ ਜਿਹੜੀ ਉਹਨਾਂ ਨੇ ਗੱਲਬਾਤ ਆ ਉਸ ਨੂੰ ਦੁਬਾਰਾ ਰੀਐਸਟੈਬਲਿਸ਼ ਕਰਨ ਦੀ ਜਿਹੜੀ ਗੱਲ ਆ ਉਹ ਕੀਤੀ ਆ। ਸੋ US ਮਿਲਟਰੀ ਵਾਲਿਆਂ ਨੇ ਦੱਸਿਆ ਵੀ ਵਾਸ਼ਿੰਗਟਨ ਤੇ ਮਾਸਕੋ ਐਗਰੀ ਕਰ ਗਏ ਨੇ ਵੀ ਹਾਈ ਲੈਵਲ ਮਿਲਟਰੀ ਟੂ ਮਿਲਟਰੀ ਡਾਇਲੋਗ ਆ ਉਹ ਉਹਨਾਂ ਦਾ ਹੋਊਗਾ। ਸੋ ਕਹਿੰਦੇ ਵੀ ਨਿਊ ਸਟਾਰਟ ਨਿਊਕਲੀਅਰ ਪੈਕਟ ਉਸ ਨੂੰ ਜਿਹੜਾ ਉਹ ਆਬਜ਼ਰਵ ਕਰਨਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆਈਆਂ। ਅਬੂ ਧਾਬੀ ਦੇ ਵਿੱਚ ਜਿਹੜੇ ਟਾਕ ਚੱਲ ਰਹੇ ਆ ਉਸ ਦਰਮਿਆਨ ਇਹਨਾਂ ਦੋਨਾਂ ਮੁਲਕਾਂ ਦੀਆਂ ਮਿਲਟਰੀਜ਼ ਨੇ ਆਪਸ ਦੇ ਵਿੱਚ ਆਪਣੇ ਸੰਬੰਧਾਂ ਨੂੰ ਇੱਕ ਹਿਸਾਬ ਦੇ ਨਾਲ ਮੁੜ ਦੁਬਾਰਾ ਐਸਟੈਬਲਿਸ਼, ਮੁੜ ਦੁਬਾਰਾ ਜੋੜਨ ਦੇ ਲਈ ਪੈਰ ਜਿਹੜੇ ਉਹ ਕਦਮ ਆ ਉਹ ਅੱਗੇ ਵਧਾਏ ਹੈਗੇ ਨੇ। ਐਪਸਟੀਨ ਫਾਈਲ ਨੇ ਪੂਰੀ ਦੁਨੀਆ ਦੇ ਵਿੱਚ ਪੋਲੀਟੀਕਲ ਸਟਾਰਮ ਲਿਆਂਦਾ ਹੋਇਆ ਆ। ਈਵਨ ਦੋ ਇੱਥੇ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਉੱਤੇ ਜ਼ਿਆਦਾ ਅਸਰ ਨਹੀਂ ਹੈ, ਪਰ ਅੱਜ UK ਦੇ ਪ੍ਰਾਈਮ ਮਿਨਿਸਟਰ ਜਿਹੜਾ ਕੀਅਰ ਸਟੀਮਰ ਹੈਗਾ ਆ, ਉਹਨਾਂ ਨੇ ਉੱਥੇ ਪਾਰਲੀਮੈਂਟ ਦੇ ਵਿੱਚ ਮਾਫੀ ਮੰਗੀ ਹੈਗੀ ਆ, ਕਿਉਂਕਿ ਉਹਨਾਂ ਨੇ ਜੋ ਅਪੁਆਇੰਟ ਕੀਤਾ ਸੀ US ਦੇ ਲਈ ਅੰਬੈਸਡਰ UK ਦਾ, ਉਸ ਦਾ ਨਾਮ ਇਹਨਾਂ ਫਾਈਲਸ ਦੇ ਵਿੱਚ ਆਇਆ ਸੀ ਤੇ ਉਹਨਾਂ ਨੇ ਮਾਫੀ ਮੰਗੀ ਆ ਵੀ ਜਿਹੜੇ ਲੋਕਾਂ ਦੇ ਨਾਲ ਧੱਕਾ ਹੋਇਆ, ਜਿਹੜੇ ਬੱਚੀਆਂ ਦੇ ਨਾਲ ਧੱਕਾ ਹੋਇਆ, ਤੇ ਉਹਨਾਂ ਤੋਂ ਮੈਂ ਮਾਫੀ ਮੰਗਦਾ। ਤੇ ਉਹਨਾਂ ਦੇ ਰੈਜ਼ਿਗਨੇਸ਼ਨ ਦੇ ਲਈ ਬਹੁਤ ਜ਼ਿਆਦਾ ਜਿਹੜਾ ਆ ਪ੍ਰੈਸ਼ਰ ਪੈ ਰਿਹਾ ਹੈਗਾ ਜੀ। US, ਯੂਕਰੇਨ ਤੇ ਰਸ਼ੀਆ ਤਿੰਨੋਂ ਮੁਲਕ UAE ਦੇ ਵਿੱਚ ਇੱਕ ਵਾਰੀ ਫੇਰ ਜਿਹੜੀ ਪੀਸ ਟਾਕਸ ਆ ਉਹਨਾਂ ਨੂੰ ਸ਼ੁਰੂ ਕਰਨ ਜਾ ਰਹੇ ਹੈਗੇ ਆ। ਕਹਿੰਦੇ ਵੀ ਮੇਜਰ ਐਨਰਜੀ ਅਟੈਕ ਤੋਂ ਬਾਅਦ ਦੇ ਵਿੱਚ ਟਰਾਈਲੈਟਰਲ ਟਾਕ ਆ, ਪੀਸ ਸਮਿਟ ਆ, ਇੱਕ ਵਾਰੀ ਦੁਬਾਰਾ ਸ਼ੁਰੂ ਜਿਹੜੀ ਹੋਈ ਹੈਗੀ ਆ। ਸੋ UAE ਦੇ ਵਿੱਚ ਕਹਿੰਦੇ ਵੀ ਮਾਸਕੋ ਦੀ ਜਿਹੜੀ ਫੁੱਲ ਸਕੇਲ ਇਨਵੇਜਨ ਆ ਉਹਨਾਂ ਨੇ ਆਪਣੇ ਜਿਹੜੇ ਗਵਾਂਢੀ ਮੁਲਕ ਯੂਕਰੇਨ ਦੇ ਉੱਤੇ ਕੀਤੀ ਸੀ। ਫਰਵਰੀ ਦੇ ਮਹੀਨੇ ਦੇ ਵਿੱਚ ਹੀ ਹਰਜੋਤ ਸਿੰਘ ਜੀ 4 ਸਾਲ ਇਸ ਹਮਲੇ ਨੂੰ ਹੋ ਜਾਣੇ ਨੇ ਤੇ ਅਬੂ ਧਾਬੀ ਦੇ ਵਿੱਚ ਕਹਿੰਦੇ ਵੀ ਇਹ ਗੱਲਬਾਤ ਆ ਉਹ ਇਸ ਟਾਈਮ ਚੱਲ ਰਹੀ ਹੈਗੀ ਆ। ਪਿਛਲੀ ਵਾਰ ਜਦ ਇਹ ਟਰਾਈਲੈਟਰਲ ਗੱਲਬਾਤ ਹੋਈ ਸੀ ਤਾਂ ਯੂਕਰੇਨ ਦੇ ਰਾਸ਼ਟਰਪਤੀ ਨੇ ਇਹ ਕਿਹਾ ਸੀਗਾ ਵੀ ਜੇ ਅਮਰੀਕਾ ਸਿਕਿਉਰਿਟੀ ਗਰੰਟੀਜ਼ ਨੂੰ ਪੱਕਾ ਕਰਦਾ ਹੈ, ਗਰੰਟੀ ਕਰਦਾ ਆ, ਤਾਂ ਅਸੀਂ ਇਸ ਸੰਧੀ ਦੇ ਉੱਤੇ ਇੱਕ ਹਿਸਾਬ ਦੇ ਨਾਲ ਦਸਤਖਤ ਕਰਨ ਨੂੰ ਤਿਆਰ ਹੈਗੇ ਆ। ਵਾਈਟ ਹਾਊਸ ਦੇ ਅਧਿਕਾਰੀਆਂ ਨੇ ਦੱਸਿਆ ਵੀ ਜਿਹੜੀ ਗੱਲਬਾਤ ਆ ਉਹ ਬੜੀ ਪ੍ਰੋਡਕਟਿਵ ਜਿਹੜੀ ਹੋ ਰਹੀ ਆ। ਮਾਸਕੋ ਤੇ ਕੀਵ ਨੇ ਵੀ ਜਿਹੜਾ ਇਹੀ ਦੱਸਿਆ, ਯੂਕਰੇਨ ਤੇ ਰਸ਼ੀਆ ਵਾਲੇ ਨੇ ਵੀ ਗੱਲਬਾਤ ਜਿਹੜੀ ਟਰਾਈਲੈਟਰਲ ਆ, ਜਿਹੜਾ ਪਹਿਲਾ ਰਾਊਂਡ ਹੋਇਆ ਸੀ ਉਹ ਕੰਸਟਰਕਟਿਵ ਸੀਗਾ। ਕੁਛ ਏਰੀਏਜ਼ ਡਿਸਐਗਰੀਮੈਂਟ ਦੇ ਉਹ ਬਰਕਰਾਰ ਹੈਗੇ ਨੇ, ਖਾਸ ਕਰਕੇ ਇਲਾਕਿਆਂ ਨੂੰ ਰੱਖਣ ਦੇ ਲਈ, ਛੱਡਣ ਦੇ ਲਈ ਹੀ ਜਿਹੜੀ ਚਰਚਾ ਜ਼ਿਆਦਾ ਜਿਹੜੀ ਉਹ
ਹੋ ਰਹੀ ਹੈਗੀ ਆ। ਸੋ ਇਹ ਹੁਣ ਦੇਖਦੇ ਹਾਂ ਵੀ ਕਿਸ ਪਾਸੇ ਵੱਲ ਨੂੰ ਅੱਗੇ ਕੰਮ ਵੱਧਦਾ ਆ। ਪਰ ਇਹ ਆ ਵੀ ਟ੍ਰਾਈਲੈਟਰਲ ਗੱਲਬਾਤ ਚੱਲ ਰਹੀ ਆ। ਸ਼ਾਇਦ 4 ਸਾਲ ਹੋਣ ਦੇ ਉੱਤੇ ਜਾਂ ਉਸ ਦੇ ਇਰਦ ਗਿਰਦ ਇਹ ਜਿਹੜੀ ਫੁੱਲ ਸਕੇਲ ਇਨਵੇਜਨ ਆ ਉਹ ਰੁਕ ਸਕੇ। ਐਮਾਜ਼ੋਨ, ਗੂਗਲ, ਮਾਈਕਰੋਸਾਫਟ, ਸਿਸਕੋ ਇੱਦਾਂ ਦੀਆਂ ਕੰਪਨੀਆਂ 'ਚ ਹਜ਼ਾਰਾਂ ਦੀ ਗਿਣਤੀ ਦੇ ਲੇ-ਆਫ ਹੋਣ ਤੋਂ ਬਾਅਦ ਕੱਲ੍ਹ ਵਾਸ਼ਿੰਗਟਨ ਪੋਸਟ ਨੇ ਅਨਾਊਂਸ ਕੀਤਾ ਵੀ ਉਹ ਆਪਣੇ 1/3 ਇੰਪਲਾਈਜ਼ ਲੇ-ਆਫ ਕਰਨ ਜਾ ਰਹੇ ਆ। ਵਾਸ਼ਿੰਗਟਨ ਪੋਸਟ ਦੇ 1000 ਤੋਂ ਵੱਧ ਜਰਨਲਿਸਟ ਕੰਮ ਕਰਦੇ ਆ। 11 ਉਹਨਾਂ ਨੇ ਪੁਲਿਜ਼ਰ ਜੋ ਪ੍ਰਾਈਜ਼es ਆ ਉਹ ਵਿਨ ਕੀਤੇ ਹੈਗੇ ਆ। ਸੋ ਜਰਨਲਿਸਟ ਦੇ ਉੱਤੇ ਵੀ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਹੈਗਾ ਜੋ ਜਿੱਧਰ ਨੂੰ ਇਕੋਨਮੀ ਜਾ ਰਹੀ ਹੈ। ਹਰਜੋਤ ਸਿੰਘ ਜੀ, ਇਸੇ ਦੇ ਵਿੱਚ ਇੱਕ ਗੱਲ ਕਰਕੇ ਵੀ ਦੁਨੀਆ ਕਿਸ ਪਾਸੇ ਵੱਲ ਨੂੰ ਤੇਜ਼ੀ ਦੇ ਨਾਲ ਵੱਧ ਰਹੀ ਆ। ਐਂਥਰੋਪਿਕ ਦੇ ਨਵੇਂ AI ਟੂਲਸ ਆ, ਉਹਨਾਂ ਨੇ ਸੌਫਟਵੇਅਰ ਕੰਪਨੀਆਂ ਦੇ ਕਹਿ ਲਓ ਵੀ ਪੈਰਾਂ ਹੇਠ ਉਹਨਾਂ ਦੇ ਸਿੰਘਾਸਨਾਂ ਨੂੰ ਹਿਲਾ ਦਿੱਤਾ ਆ। ਜਿਹੜਾ ਉਹ ਡੋਲ ਦਿੱਤਾ ਆ। ਅੱਗ ਹੀ ਇੱਕ ਹਿਸਾਬ ਦੇ ਨਾਲ ਲੱਗ ਗਈ ਆ। $1 ਟ੍ਰਿਲੀਅਨ ਕੱਲ ਸਟਾਕਸ ਦੇ ਵਿੱਚੋਂ ਸੌਫਟਵੇਅਰ ਕੰਪਨੀਆਂ ਦਾ ਜਿਹੜਾ ਉਹ ਉੱਡ ਗਿਆ। AI ਦੇ ਐਡੇ ਤਗੜੇ ਜਿਹੜੇ ਟੂਲਸ ਆ ਐਂਥਰੋਪਿਕ ਕੰਪਨੀ ਦੇ ਜਿਹੜੇ ਉਹ ਸਾਹਮਣੇ ਜਿਹੜੇ ਉਹ ਆਏ ਹੈਗੇ ਆ। ਸੋ AI ਸੌਫਟਵੇਅਰ ਦਾ ਖਾਤਮਾ ਕਰ ਦਊਗੀ। ਇਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਵੱਧ ਰਹੀ ਹੈਗੀ ਆ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ, ਰਮਨ ਜੀ, ਆਪਸ ਦੇ ਵਿੱਚ ਜੁੜੀਆਂ ਹੁੰਦੀਆਂ। ਜਿਹੜਾ ਇਸ ਟਾਈਮ ਆਪਾਂ ਓਵਰਆਲ ਇਮੀਗ੍ਰੇਸ਼ਨ ਦੇ ਉੱਤੇ ਕ੍ਰੈਕਡਾਊਨ ਵੀ ਦੇਖ ਰਹੇ ਹਾਂ, ਉਹਦੇ ਵਿੱਚ AI ਇੱਕ ਬਹੁਤ ਵੱਡਾ ਜਿਹੜਾ ਉਸਦਾ ਰੋਲ ਹੈਗਾ ਆ। ਕਿਉਂਕਿ ਹੁਣ ਦੇਖੋ, ਜੇ ਸੌਫਟਵੇਅਰ ਕੰਪਨੀਆਂ ਨੂੰ ਸੌਫਟਵੇਅਰ ਬਣਾਉਣ ਵਾਲੇ ਬੰਦੇ ਨਹੀਂ ਚਾਹੀਦੇ ਹੋਣਗੇ ਤਾਂ ਫਿਰ H1B ਦਾ ਉਹਨਾਂ ਨੇ ਕੀ ਕਰਨਾ। ਇਹ ਬਹੁਤ ਸਾਰੀਆਂ ਚੀਜ਼ਾਂ ਨਾ ਆਪਸ ਦੇ ਵਿੱਚ ਮੈਚ ਕਰਦੀਆਂ ਆ। ਮੈਂ ਬਾਰ-ਬਾਰ ਦੱਸ ਰਿਹਾ ਵੀ ਪਲੈਨੇਟੇਰ ਦੇ ਜਿਹੜੇ CEO ਆ, ਉਹਨਾਂ ਨੇ ਰੀਸੈਂਟਲੀ ਆਪਣਾ ਇੱਕ ਗੱਲਬਾਤ ਦੇ ਵਿੱਚ ਕਿਹਾ ਸੀਗਾ ਵੀ ਵੈਸਟਰਨ ਸਿਵਲਾਈਜੇਸ਼ਨਸ ਨੂੰ ਹੁਣ ਇਮੀਗ੍ਰੇਸ਼ਨ ਦੀ ਜ਼ਰੂਰਤ ਨਹੀਂ ਆ, ਕਿਉਂਕਿ AI ਇੰਨਾ ਕੁ ਜ਼ਿਆਦਾ ਕੇਪੇਬਲ ਉਹਨਾਂ ਦੇ ਲਈ ਹੋ ਚੁੱਕਾ ਆ। ਸੋ ਕੱਲ ਦਾ ਜਿਹੜਾ ਸੈਲ ਆਫ ਆ ਤੇ ਕੱਲ ਦੀ ਜਿਹੜੀ ਸੌਫਟਵੇਅਰ ਕੰਪਨੀਆਂ ਦੀ ਤੜਥੱਲੀ ਮਚੀ ਪਈ ਆ, ਭੱਜ ਦੌੜ ਜਿਹੜੀ ਉਹਨਾਂ 'ਚ ਲੱਗੀ ਆ AI ਦੇ ਟੂਲ ਦੇ ਕਰਕੇ, ਉਹ ਉਸੇ ਪਾਸੇ ਵੱਲ ਨੂੰ ਹੀ ਕਦਮ ਜਿਹੜੇ ਵੱਧਦੇ ਨਜ਼ਰ ਆ ਰਹੇ ਹੈਗੇ। ਕੱਲ ਮੈਂ ਇੱਕ ਮਨਦੀਪ ਸਿੰਘ ਆ, ਗਲੋਬਲ ਟੈਕਨੋਲੋਜੀ ਦੇ ਹੈੱਡ ਬਲੂਮਬਰਗ ਦੇ, ਉਹਨਾਂ ਦੀ ਇੰਟਰਵਿਊ ਸੁਣਦਾ ਸੀ। ਉਹ ਕਹਿੰਦੇ ਵੀ ਜਿਹੜੇ ਸੌਫਟਵੇਅਰ ਆ ਕਈ ਮਹੀਨੇ ਲਾ ਕੇ ਬਣਦੇ ਸੀ, ਉਹ ਕੁਛ ਕੁ ਮਿੰਟਾਂ ਦੇ ਵਿੱਚ ਬਣ ਜਾਇਆ ਕਰਨੇ AI ਨਾਲ। ਸੋ ਇਸੇ ਕਰਕੇ ਜਿਹੜੇ ਸੌਫਟਵੇਅਰ ਦਾ ਆ ਉਹ ਰਗੜਾ ਲੱਗਾ ਜੀ। ਤੇ ਹੁਣ ਆਪਾਂ ਟਰੱਕਿੰਗ ਦੇ ਵੱਲ ਨੂੰ ਗੱਲਬਾਤ ਜਿਹੜੀ ਸ਼ੁਰੂਆਤ ਕਰਦੇ ਹਾਂ। ਰਮਨ ਜੀ, ਕੀ ਸਿਚੁਏਸ਼ਨ ਚੱਲ ਰਹੀ ਹੈ? ਸ਼ੁਰੂਆਤ ਜੇ ਆਪਾਂ ਇਸੇ ਤੋਂ ਕਰ ਲਈਏ, ਸਪੌਟ ਰੇਟਸ, ਪ੍ਰਾਈਸਿਸ ਵਗੈਰਾ ਕੀ ਹੈ ਇਸ ਟਾਈਮ ਆ? ਲੋਡ ਦੇ ਰੇਟਸ ਨੂੰ ਲੈ ਕੇ ਇੰਡਸਟਰੀ ਕਿੱਥੇ ਸਟੈਂਡ ਕਰ ਰਹੀ ਹੈ ਜੀ? ਰਾਜਕਰਨ, ਇੰਡਸਟਰੀ ਤਾਂ ਵਧੀਆ ਪਾਸੇ ਹੈਗੀ ਆ। ਇੱਕ ਸਿਚੁਏਸ਼ਨ ਜਿਹੜੀ ਆ ਬਣੀ ਹੋਈ ਆ, ਜਿਹੜੀ ਕਿ ਇਸ ਮੌਕੇ ਆਪਾਂ ਕਦੀ ਨਹੀਂ ਦੇਖੀ ਸੀਗੀ ਅੱਗੇ। ਜੇ ਅਸੀਂ ਲਾਸਟ ਈਅਰ ਦੇ ਰੇਟਸ ਦੇਖਦੇ ਹਾਂ, ਰੀਫਰ ਰੇਟਸ ਦੇਖਦੇ ਹਾਂ USDA ਦੀ ਸਾਈਟ ਤੇ ਉਹ ਰੇਟਸ ਜਿਹੜੇ ਆ ਉਹ ਲਾਸਟ ਈਅਰ ਦੇ ਵਿੱਚ ਇਸ ਵੇਲੇ, ਕਿਉਂਕਿ ਬਹੁਤ ਘੱਟ ਡਿਮਾਂਡ ਹੁੰਦੀ ਆ ਕੈਲੀਫੋਰਨੀਆ ਤੋਂ ਰੀਫਰ ਲੋਡਸ ਦੀ। ਜੀ। ਰੀਫਰ ਲੋਡਸ ਦੀ ਜਿਹੜੀ ਡਿਮਾਂਡ ਘੱਟ ਹੋਣ ਕਰਕੇ ਆ ਜਿਹੜਾ ਮਹੀਨਾ ਆਪਾਂ ਯੂਜ਼ਲੀ ਕਹਿੰਦੇ ਹੁੰਦੇ ਆ ਕਿ ਕਾਫੀ ਜਨਵਰੀ ਫਰਵਰੀ ਦਾ ਮਹੀਨਾ ਕਾਫੀ ਸਲੋ ਆ, ਮਾਰਚ ਦੇ ਮਿਡਲ 'ਚ ਜਾ ਕੇ ਜਿਹੜਾ ਆ ਰੀਫਰ ਦੀ ਮਾਰਕੀਟ ਇੱਧਰੋਂ ਖੜੀ ਹੁੰਦੀ ਆ। ਪਰ ਇਸ ਵੇਲੇ ਰੀਫਰ ਦੀ ਮਾਰਕੀਟ ਦੇ ਵਿੱਚ ਜੇ ਆਪਾਂ ਲੈ ਲਈਏ ਕਿ ਜਿੰਨਾ ਵੀ ਸਦਰਨ ਬਾਰਡਰ ਹੈਗਾ, ਜੇ ਆਪਾਂ ਕੁਛ ਇੱਕ ਏਰੀਏ ਛੱਡ ਦਈਏ, ਨਿਊਯਾਰਕ, ਵਾਸ਼ਿੰਗਟਨ ਤੇ ਕੋਲੋਰਾਡੋ, ਇਹ 3 ਏਰੀਏ ਛੱਡ ਦਈਏ, ਤੇ ਇੱਕ ਜਿਹੜਾ ਮੈਕਸੀਕੋ ਕ੍ਰਾਸਿੰਗ ਨੋਗੈਲਸ, ਤੇ ਬਾਕੀ ਜਿੰਨੇ ਵੀ ਏਰੀਏ ਹੈਗੇ ਆ ਉਹਨਾਂ ਦੇ ਵਿੱਚ ਟਰੱਕ ਸ਼ਾਰਟੇਜ ਚੱਲ ਰਹੀ ਆ ਆਲਰੇਡੀ ਇਸ ਵੇਲੇ। ਸੋ ਮਤਲਬ ਰੀਫਰ ਦੀ ਹਾਂਜੀ, ਡਿਮਾਂਡ ਵਧੀ ਹੋਈ ਹੈ, ਮਤਲਬ ਉੱਥੇ ਵੀ ਡਿਮਾਂਡ ਨਹੀਂ ਵਧੀ, ਉੱਥੇ ਅਵੇਲੇਬਿਲਿਟੀ ਘੱਟ ਗਈ ਨਾ, ਕਿਉਂਕਿ ਹੁਣ ਜਿਹੜੀ ਇੰਗਲਿਸ਼ ਪ੍ਰੋਫੀਸ਼ੀਐਂਸੀ ਦਾ ਜਿਹੜਾ ਹੈਗਾ ਰੂਲ ਆ ਉਹ ਲਾਗੂ ਕੀਤਾ ਜਾ ਰਿਹਾ ਹੈਗਾ ਬੜੀ ਸਖਤੀ ਦੇ ਨਾਲ। ਕਈ ਸਟੇਟਸ ਜਿਹੜੀਆਂ ਹੈਗੀਆਂ ਉਹ ਲਾਅ ਪਾਸ ਕਰ ਰਹੀਆਂ ਹੈਗੀਆਂ ਨਾਨ ਡੋਮਿਸਾਈਲ ਲਾਇਸੈਂਸ ਦੇ ਖਿਲਾਫ। ਨਾਨ ਡੋਮਿਸਾਈਲ ਲਾਇਸੈਂਸਿਸ ਜਿਹੜੇ ਆ ਉਹ ਨਹੀਂ ਜਾ ਰਹੇ ਹੈਗੇ ਇਹਨਾਂ ਏਰੀਆ ਦੇ ਵਿੱਚ। ਹਾਲਾਂਕਿ ਕੱਲ੍ਹ ਜਿਹੜੀ ਇੱਕ ਖਬਰ ਆਈ ਹੈਗੀ ਹੈ ਕਿ ਜਿਹੜਾ ਮੇਰੇ ਖਿਆਲ 15 ਮੀਲ ਦੇ ਰੇਡੀਅਸ, 15 ਮੀਲ ਦੀ ਹੱਦ ਦੇ ਵਿੱਚ ਜਿਹੜਾ ਮੈਕਸੀਕੋ ਤੇ
ਕੈਨੇਡੀਅਨ ਬਾਰਡਰ ਹੈਗਾ, ਹੂੰ, ਹੂੰ। ਜਿਹੜੇ ਇੰਟਰਨੈਸ਼ਨਲ ਬਾਰਡਰ ਹੈਗੇ ਦੋਨੋਂ ਪਾਸੇ, ਉਹਨਾਂ ਦੇ 15 ਮੀਲ ਦੇ ਘੇਰੇ ਦੇ ਵਿੱਚ ਜਿਹੜਾ ਆ ਇੰਗਲਿਸ਼ ਪ੍ਰੋਫੀਸ਼ੀਐਂਸੀ ਨੂੰ ਨਹੀਂ ਲਾਗੂ ਕੀਤਾ ਜਾਊਗਾ, ਕਿਉਂਕਿ ਜਿਹੜੇ ਮੈਕਸੀਕੋ ਤੋਂ ਡਰਾਈਵਰ ਇੱਧਰ ਆਉਂਦੇ ਆ ਜਾਂ ਜਿਹੜੇ ਉੱਥੇ ਲੋਕਲ ਮੈਕਸੀਕਨ ਡਰਾਈਵਰ ਕੰਮ ਕਰਦੇ ਹੈਗੇ, ਉਹਨਾਂ ਦੇ ਲਈ ਉਹ ਚੀਜ਼ ਦੀ ਛੋਟ ਰੱਖੀ ਗਈ ਆ ਬਾਰਡਰ ਤੇ। ਅੱਛਾ। ਸੋ ਇਹ ਕੱਲ ਨਿਊਜ਼ ਪੜ੍ਹੀ ਹੈਗੀ ਆ। ਸੋ ਇਸ ਤੋਂ ਬਾਅਦ ਹੁਣ ਜਿਹੜੀ ਚੀਜ਼ ਹੈਗੀ ਆ, ਆਹ ਸਾਹਮਣੇ ਆਈ ਹੈਗੀ ਆ ਕਿ ਜਿਹੜੇ ਟਰੱਕ ਸ਼ੋਰਟੇਜ ਹੈਗੀ ਆ, ਉਹ ਮਹਿਸੂਸ ਕੀਤੀ ਜਾ ਰਹੀ ਆ ਇਹਨਾਂ ਸਾਰੇ ਸਦਰਨ ਬਾਰਡਰ ਦੇ ਉੱਤੇ। ਸੋ ਰੀਅਲੀ ਟਰੱਕ ਸ਼ਾਰਟੇਜ ਆ ਕਿ ਡਰਾਈਵਰ ਸ਼ਾਰਟੇਜ ਆ? ਨਹੀਂ, ਦੇਖੋ ਡਰਾਈਵਰ ਹੀ ਟਰੱਕ ਨੂੰ ਲੈ ਕੇ ਜਾਣਾ ਆ। ਸੋ ਬੇਸਿਕਲੀ ਜਿਹੜੀਆਂ ਇਹ ਗਵਰਨਮੈਂਟ ਸਾਈਟਸ ਹੈਗੀਆਂ, ਇਹ ਟਰੱਕ ਸ਼ਾਰਟੇਜ ਦੀ ਗੱਲ ਕਰਦੀਆਂ ਹੈਗੀਆਂ, ਡਰਾਈਵਰ ਸ਼ਾਰਟੇਜ ਦੀ ਨਹੀਂ ਗੱਲ ਕਰਦੀਆਂ। ਸੋ ਟਰੱਕ ਆਖਿਰਕਾਰ ਡਰਾਈਵਰ ਨੇ ਲੈ ਕੇ ਜਾਣਾ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਟਰੱਕ ਉੱਥੇ ਕਿਉਂ ਨਹੀਂ ਜਾ ਰਿਹਾ ਹੈਗਾ। ਟਰੱਕ ਉੱਥੇ ਨਹੀਂ ਜਾ ਰਿਹਾ ਕਿਉਂਕਿ ਡਰਾਈਵਰ ਲੈ ਕੇ ਨਹੀਂ ਜਾ ਰਿਹਾ। ਸੋ ਆਬਵੀਅਸਲੀ ਜਿਹੜੇ ਡਰਾਈਵਰਸ ਹੈਗੇ ਆ, ਨਾਨ ਡੋਮਿਸਾਈਲ ਡਰਾਈਵਰਸ ਹੈਗੇ ਆ, ਜਾਂ ਇੰਗਲਿਸ਼ ਪ੍ਰੋਫੀਸ਼ੀਐਂਸੀ ਦਾ ਜਿਨ੍ਹਾਂ ਦਾ ਪ੍ਰੋਬਲਮ ਹੈਗੀ ਆ, ਉਹਨਾਂ ਨੂੰ ਇੱਧਰ ਜਾਣ ਤੋਂ pretty much ਵਰਜਿਆ ਜਾ ਰਿਹਾ ਜਾਂ ਨਹੀਂ ਜਾ ਰਹੇ ਹੈਗੇ, ਡਿਨਾਈ ਕਰ ਰਹੇ ਹੈਗੇ ਆ। ਬਹੁਤ ਈਵਨ ਸੁਣ 'ਚ ਆਇਆ ਕਿ ਬਹੁਤ ਗ੍ਰੀਨ ਕਾਰਡ ਹੋਲਡਰ ਵੀ ਜਿਹੜੇ ਆ ਉਹ ਵੀ ਜੱਕੋ ਤੱਕੀ ਦੇ ਵਿੱਚ ਹੈਗੇ ਆ। ਕਈਆਂ ਦੇ ਗ੍ਰੀਨ ਕਾਰਡ ਜਿਨ੍ਹਾਂ ਦੇ ਨਹੀਂ ਆਏ ਉਹ ਵੀ ਨਹੀਂ ਹੈਗੇ। ਸੋ ਇਹਦੇ ਨਾਲ ਰਾਜਕਿਰਨ ਹੋਰ ਆਪਾਂ ਸਿਰਫ ਆਪਣੀ ਕਮਿਊਨਿਟੀ ਦੀ ਗੱਲ ਨੂੰ ਛੱਡ ਦਈਏ ਤੇ ਹੋਰ ਵੀ ਜਿਹੜੀਆਂ ਕਮਿਊਨਿਟੀਜ਼ ਆ, ਜਾਂ ਮੈਕਸੀਕਨ ਕਮਿਊਨਿਟੀ ਆ, ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਇਸ ਵੇਲੇ ਹੈਗਾ ਆ, ਕਿਉਂਕਿ ਉਹਨਾਂ ਦੇ ਵਿੱਚ ਵੀ ਜਿਹੜੇ ਸਪੈਨਿਸ਼ ਸਪੀਕਿੰਗ ਹੈਗੇ, ਉਹਨਾਂ ਨੂੰ ਇੰਗਲਿਸ਼ ਬੋਲਣ ਦੀ ਕਾਫੀ ਜਿਹੜੀ ਪ੍ਰੋਬਲਮ ਹੈਗੀ ਆ। ਸੋ ਉਹ ਡਰਾਈਵਰਸ ਵੀ ਜਿਹੜੇ ਆ ਉਹ ਵੀ ਇੱਕ ਹਿਸਾਬ ਦੇ ਨਾਲ ਇਸ ਲਾਈਨ ਤੋਂ ਬਾਹਰ ਹੁੰਦੇ ਜਾ ਰਹੇ ਆ। ਸੋ ਆਪਾਂ ਜਦੋਂ ਪਹਿਲਾਂ ਸ਼ੁਰੂ 'ਚ ਨਾਨ ਡੋਮਿਸਾਈਲ ਦੀ ਗੱਲ ਸ਼ੁਰੂ ਹੋਈ ਸੀ ਤੇ ਗਵਰਨਮੈਂਟ ਵੱਲੋਂ ਐਸਟੀਮੇਟ ਦਿੱਤਾ ਗਿਆ ਸੀ 2 ਲੱਖ ਦੇ ਕਰੀਬ ਨਾਨ ਡੋਮਿਸਾਈਲ ਲਾਇਸੈਂਸ ਆ। ਜੀ। ਪਰ ਜੇ ਇੰਗਲਿਸ਼ ਪ੍ਰੋਫੀਸ਼ੀਐਂਸੀ ਦੀ ਗੱਲ ਕਰੀਏ ਤੇ ਇਹ ਨੰਬਰ ਜਿਹੜਾ 2 ਲੱਖ ਵਾਲਾ, ਇਹ 6 ਲੱਖ ਦੇ ਕਰੀਬ ਚਲਾ ਜਾਂਦਾ। ਓ ਵਾਓ! ਸੋ ਇਹ ਜਿਹੜੀ ਚੀਜ਼ ਆ ਹੁਣ ਇਹਦੇ ਵਿੱਚ ਇਹ ਕਾਫੀ ਜ਼ੋਰ ਫੜ ਰਹੀ ਹੈਗੀ ਆ, ਕਿਉਂਕਿ ਇੰਗਲਿਸ਼ ਦਾ ਜਿਹੜਾ ਹੈਗਾ, ਇੰਗਲਿਸ਼ ਪ੍ਰੋਫੀਸ਼ੀਐਂਸੀ ਦਾ ਜਿਹੜੀ ਗੱਲ ਹੈਗੀ ਆ, ਉਹ ਅਕ੍ਰੋਸ ਦਾ ਬੋਰਡ ਹਰ ਇੱਕ ਬੰਦਾ ਹੀ ਮੰਨਦਾ ਹੈਗਾ ਕਿ ਸੇਫਟੀ ਇਸ਼ੂ ਹੈਗਾ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਪਰ ਇਹਨਾਂ ਚੀਜ਼ਾਂ ਦੇ ਸਾਰੀਆਂ ਚੀਜ਼ਾਂ ਦੇ ਹੋਣ ਦੇ ਨਾਲ ਮੇਰੇ ਖਿਆਲ ਦੇ ਵਿੱਚ ਹੁਣ ਇਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿ ਜਿਹੜੀ ਸਾਡੀ ਖਾਸ ਕਰਕੇ ਟਰੱਕਿੰਗ ਇੰਡਸਟਰੀ ਆ, ਉਹਨਾਂ ਨੂੰ ਕਾਫੀ ਸੁਚੇਤ ਤੇ ਕਾਫੀ ਕਹਿੰਦੇ ਆ ਕਿ ਅਕਲ ਵਰਤਣੀ ਪੈਣੀ ਆ, ਤਾਂ ਕਿ ਜਿਹੜੇ ਹਾਲਾਤ ਅੱਗੇ ਪੈਦਾ ਹੋਏ ਸੀ, ਜਿੱਦਾਂ ਦੇ ਹਾਲਾਤ ਆਪਾਂ ਹੁਣ ਫਿਰ ਸੁਣ ਰਹੇ ਸੀਗੇ, ਆਲਮੋਸਟ ਫਿਰ ਉੱਦਾਂ ਦੇ ਹੋ ਰਹੇ ਆ, ਉਹਨਾਂ ਹਾਲਾਤਾਂ ਦੇ ਵਿੱਚ ਨਾ ਆਪਣੇ ਆਪ ਨੂੰ ਸਿੱਟਿਆ ਜਾਵੇ, ਨਾ ਉਹਨਾਂ ਹਾਲਾਤਾਂ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਜਾਇਆ ਜਾਵੇ। ਗਲਤ ਕੰਮ ਜਿਹੜਾ ਸੀਗਾ ਉਹ ਸ਼ਾਇਦ ਅੱਖੋਂ ਪਰੋਖੇ ਹੋ ਜਾਂਦਾ ਸੀਗਾ। ਹੁਣ ਆਪਾਂ ਸਾਰਿਆਂ ਨੂੰ ਪਤਾ ਕਿ ਛੋਟਾ-ਮੋਟਾ ਗਲਤ ਕੰਮ ਵੀ ਜਿਹੜਾ ਆ ਉਹ ਸਾਹਮਣੇ ਆ ਜਾਂਦਾ ਆ। ਔਰ ਜਿਹੜੀਆਂ ਚੀਜ਼ਾਂ ਕਿਉਂਕਿ ਜਿਹੜੀ ਟਰੱਕਿੰਗ ਇੰਡਸਟਰੀ, ਚਾਹੇ ਉਹ ਡਰਾਈਵਰ ਆ, ਚਾਹੇ ਟਰੱਕਿੰਗ ਆ, ਇੰਟਰਸਟੇਟ ਕਾਮਰਸ ਹੋਣ ਦੇ ਨਾਤੇ ਸਾਰਾ ਫੈਡਰਲ ਲੈਵਲ ਤੇ ਚਲਾ ਜਾਂਦਾ, ਫੈਡਰਲ ਕ੍ਰਾਈਮ ਬਣ ਜਾਂਦੇ ਆ। ਸੋ ਇਸ ਕਰਕੇ ਕੋਸ਼ਿਸ਼ ਕਰੋ, ਗਲਤ ਕੰਮ ਨਾ ਕਰੋ, ਆਪਣੇ ਆਪ ਨੂੰ ਪੂਰਾ ਕੰਪਲਾਇੰਟ ਰੱਖੋ, ਤੇ ਆਈ ਥਿੰਕ ਜਿਹੜਾ ਸਮਾਂ ਹੈਗਾ ਟਰੱਕਿੰਗ ਵਾਸਤੇ ਵਧੀਆ ਆਉਣ ਵਾਲਾ ਹੈਗਾ। ਰਮਨ ਜੀ, ਹੁਣ ਜਿੱਦਾਂ 2 ਤੋਂ 6 ਲੱਖ ਜਿੱਦਾਂ ਤੁਸੀਂ ਇਹ ਆંકੜਾ ਇਸ ਦੇ ਵਿੱਚ ਦੱਸਿਆ, ਆਬਵੀਅਸਲੀ ਜੇ ਇਸ ਦੇ ਵਿੱਚੋਂ ਆਊਟ ਹੁੰਦੇ ਆ ਜਾਂ ਕੁਛ ਇਹ ਲੇਨਸ ਤੇ ਜਾਂਦੇ ਆ, ਕੁਛ ਦੇ ਉੱਤੇ ਇਹ ਨਹੀਂ ਜਾਣਗੇ, ਤਾਂ ਉਹਨਾਂ ਖਾਸ ਕਰਕੇ ਇਲਾਕਿਆਂ ਦੇ ਵਿੱਚ, ਜਿੱਦਾਂ ਤੁਸੀਂ ਇਹ ਮੈਕੈਲਨ ਨੋਗੈਲਸ ਵਾਲੀ ਜਿਹੜੇ ਇਲਾਕੇ ਦੀ ਗੱਲ ਦੱਸੀ ਆ ਵੀ ਉਹ ਸ਼ਾਰਟੇਜ ਦਾ ਸਾਹਮਣਾ ਕਰਨਾ ਪੈ ਰਿਹਾ, ਰੀਬਾਊਂਡ ਕੀ ਹੈਗਾ ਇੰਡਸਟਰੀ ਦੇ ਕੋਲ ਇਸ ਦਾ? ਕੋਸ਼ਿਸ਼ ਨੂੰ ਪੂਰੀਆਂ ਕਰਨ ਦੇ ਲਈ ਹੈ ਆ? ਜੇ 2 ਤੋਂ 6 ਲੱਖ ਬੰਦਾ ਬਾਹਰ ਜਾਂਦਾ ਆ ਜਾਂ ਘਟ ਜਾਂਦਾ ਆ, ਉਹਨੂੰ ਰਿਕਵਰ ਕਿੱਦਾਂ ਕਰਨਾ? ਉਹਦੀ ਥਾਂ ਦੇ ਉੱਤੇ ਨਵੀਂ ਵੀ ਲੋਕਾਂ ਨੂੰ ਕਿੱਦਾਂ ਜਿਹੜਾ ਐਡ ਕੀਤਾ ਜਾ ਰਿਹਾ? ਦੇਖੋ ਰਾਜਕਰਨ, ਬਹੁਤ ਐਸੇ ਡਰਾਈਵਰ ਹੈਗੇ ਆ, ਬਹੁਤ ਐਸੇ ਲੋਕੀ ਹੈਗੇ ਆ ਜਿਹੜੇ ਕਿ ਇੱਕ ਸਮੇਂ ਤੇ ਇੰਡਸਟਰੀ ਛੱਡ ਗਏ ਸੀਗੇ, ਚਾਹੇ ਉਹ ਕੋਵਿਡ ਦੇ ਬਾਅਦ 'ਚ ਕਹਿ ਲਓ, ਚਾਹੇ ਉਹ ਵੈਸੇ ਕਹਿ ਲਓ ਵੀ ਇੰਡਸਟਰੀ ਦੇ ਵਿੱਚ ਇੰਨੀ ਜ਼ਿਆਦਾ ਭਰਮਾਰ ਹੋ ਗਈ ਸੀਗੀ। ਉਹ ਕਾਫੀ ਲੋਕ ਜਿਹੜੇ ਇੰਡਸਟਰੀ ਛੱਡ ਗਏ ਸੀਗੇ। ਹੋਪਫੁਲੀ ਦੇ ਕੈਨ ਥਿੰਕ ਇਟ ਓਵਰ ਐਂਡ ਕਮ ਬੈਕ। ਤੇ ਜਿਹੜੀ ਨਾਲ ਉਹਦੇ ਆ ਨਵੀਂ ਜਿਹੜੀ ਜਨਰੇਸ਼ਨ ਹੈਗੀ ਆ, ਨਵੀਂ ਜਿਹੜੀ ਪਨੀਰੀ ਹੈਗੀ ਆ, ਉਹ ਵੀ ਇਸ ਕਿੱਤੇ ਦੇ ਵਿੱਚ ਉਹ ਮਤਲਬ ਕਿ ਉਹਨਾਂ ਨੂੰ ਲਿਆਉਣਾ ਪੈਣਾ ਆ, ਤਾਂ ਕਿ ਜਿਹੜਾ ਇਹ ਸ਼ਾਰਟੇਜ ਹੈਗੀ ਆ, ਕੱਲ੍ਹ ਨੂੰ ਆਉਣ ਵਾਲੀ ਸ਼ਾਰਟੇਜ ਹੈਗੀ ਆ, ਇਹਨਾਂ 'ਤੇ ਕਾਬੂ ਪਾਇਆ ਜਾ ਸਕੇ। ਜਿਹੜੇ ਆਪਣੇ ਆਲਮੋਸਟ 7500 ਦੇ ਕਰੀਬ ਜਿਹੜੇ ਟਰੱਕ ਸਕੂਲ ਹੈਗੇ ਆ, ਉਹ ਬੰਦ ਹੋ ਚੁੱਕੇ ਆ ਪਿਛਲੇ ਲਾਸਟ ਈਅਰ ਕੁਆਰਟਰ ਦੇ ਇਤਿਹਾਸ ਪਹਿਲੇ ਮਹੀਨੇ ਦੇ ਵਿੱਚ 7500 ਦੇ ਕਰੀਬ ਜਿਹੜੇ ਸਕੂਲ ਆ ਉਹ ਸ਼ਟ ਡਾਊਨ ਕੀਤੇ ਜਾ ਚੁੱਕੇ ਆ ਬਿਕਾਜ਼ ਆਫ ਦਾ ਨਾਨ ਕੰਪਲਾਇੰਸ। ਸੋ
ਉੱਧਰ ਵੀ ਸਖਤੀ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਇਹਦੇ ਨਾਲ ਇੱਕ ਹੋਰ ਇੰਟਰਸਟਿੰਗ ਖਬਰ ਹੈਗੀ ਆ ਰਾਜਕਰਨ, ਜੀ ਜਿਹੜਾ EPA ਹੈਗੀ ਆ। EPA ਨੇ ਕਿਹਾ ਹੈਗਾ ਕਿ ਟਰੱਕ ਸਮੋਕ ਦਾ ਮੈਨੂਫੈਕਚਰਰਸ ਨੂੰ, ਡੈਫ ਦਾ ਇੰਜਣ ਸੌਰੀ ਮੈਨੂਫੈਕਚਰਰਸ ਨੂੰ ਹੂੰ ਇੰਜਣ ਮੈਨੂਫੈਕਚਰਰਸ ਨੂੰ ਕਿਹਾ ਹੈਗਾ ਕਿ ਡੈਫ ਦੇ ਜਿੰਨੇ ਵੀ ਤੁਸੀਂ ਜੋ ਟਰੱਕ ਚਾਲੂ ਕੀਤੇ ਆ, ਉਹਨਾਂ ਦਾ ਡਾਟਾ ਸਾਡੇ ਕੋਲ ਹੋਣਾ ਚਾਹੀਦਾ ਵਿਦਿਨ 30 ਡੇਜ਼, ਕਿ ਮਤਲਬ ਕਿ ਕੀ ਸਿਚੁਏਸ਼ਨ ਹੈਗੀ ਆ, ਕਿਉਂ ਇੰਨੇ ਟਰੱਕ ਜਿਹੜੇ ਆ ਉਹ ਰਸਤੇ 'ਚ ਖਰਾਬ ਹੁੰਦੇ ਆ, ਕਿਉਂ ਇੰਨੇ ਟਰੈਕਟਰ ਜਿਹੜੇ ਆ, ਫਾਰਮਿੰਗ ਇਕਵਿਪਮੈਂਟ ਆ ਖਰਾਬ ਹੁੰਦਾ ਆ। ਮੇਰੇ ਖਿਆਲ ਦੇ ਵਿੱਚ ਇਹ ਫਾਈਨਲੀ ਬਹੁਤ ਵੱਡਾ ਸਟੈਪ ਹੈਗਾ, ਜਿਹਦੇ 'ਚ ਕਿ ਅਕਾਊਂਟੇਬਿਲਿਟੀ ਜਿਹੜੀ ਆ ਉਹ ਟਰਾਈ ਕੀਤੀ ਜਾ ਰਹੀ ਹੈ ਕਿ ਅਕਾਊਂਟੇਬਲ ਬਣਾਇਆ ਜਾਵੇ। ਕਿਉਂਕਿ ਆਪਾਂ ਸ਼ੁਰੂ ਤੋਂ ਹੀ ਜਦੋਂ ਦਾ ਡੈਫ ਦਾ ਜਾਂ ਜਦੋਂ ਦਾ ਕਾਰਬ ਦਾ, ਜਦੋਂ ਦਾ EPA ਦਾ ਇਸ਼ੂ ਚੱਲਦਾ ਆ ਰਿਹਾ, ਆਪਾਂ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਕਿ ਇਹ ਸਾਰੇ ਜਿਹੜੇ ਟਰੱਕ ਸੀਗੇ, ਇਹ ਫੁੱਲੀ ਜਿਹੜੇ ਆ ਪਹਿਲਾਂ ਇਹ ਟਰਾਇਲ ਨਹੀਂ ਕੀਤੇ ਗਏ, ਬਣਾ ਕੇ ਫਟਾਫਟ ਜਿਹੜੇ ਮਾਰਕੀਟ 'ਚ ਉਤਾਰ, ਕਿਉਂਕਿ ਜਦੋਂ ਕਾਰ ਵਰਗੀਆਂ ਏਜੰਸੀਆਂ ਜਿਹੜੀਆਂ ਆ ਉਹ ਜਾ ਕੇ ਤੁਹਾਨੂੰ ਦੇ ਦਿੰਦੀਆਂ ਵੀ ਇੰਨੇ ਚਿਰ 'ਚ ਤੁਸੀਂ ਫਟਾਫਟ ਕੰਪਲਾਇੰਟ ਕਰਨਾ। ਹੁਣ ਦੇਖੋ ਆਪਣਾ ਪਿਛਲੇ ਸਾਲਾਂ ਦੇ ਵਿੱਚ ਆਪਣੇ ਉੱਤੇ ਥੋਪਤਾ ਸੀਗਾ ਜੀ, ਇਲੈਕਟ੍ਰਿਕ ਟਰੱਕ ਬਾਏ ਕਰਨੇ ਆ, ਤੁਸੀਂ ਇੰਨੇ ਬਾਏ ਕਰੋਗੇ, ਇੰਨਾ ਕਰੋਗੇ ਤਾਂ ਡੀਜ਼ਲ ਟਰੱਕ, ਮਤਲਬ ਇੱਕਦਮ ਥੋਪ ਦੇਣਾ। ਔਰ ਨਾ ਇਨਫਰਾਸਟ੍ਰਕਚਰ ਰੈਡੀ ਆ, ਨਾ ਤੁਹਾਡੇ ਟਰੱਕ ਰੈਡੀ ਆ, ਨਾ ਕੋਈ ਕੈਪੇਬਿਲਿਟੀ ਹੈਗੀ ਆ, ਪਬਲਿਕ ਨੂੰ ਮਜਬੂਰ ਕਰ ਦੇਣਾ, ਪੈਸੇ ਖਰਾਬ ਹੋਏ। ਕਿੰਨੀ ਦੁਨੀਆ ਜਿਹੜੀ ਪਿਛਲੇ 15 ਸਾਲਾਂ ਦੇ ਵਿੱਚ ਆ, ਉਹਨਾਂ ਦੇ ਡੈਫ ਟਰੱਕਾਂ ਕਰਕੇ ਦੁਨੀਆ ਤਬਾਹ ਹੋ ਗਈ। ਬਹੁਤ ਐਕਸੀਡੈਂਟ ਲੋਕ ਕਿੰਨੇ ਜਿਹੜੇ ਆ ਹੋਏ, ਅੰਦਰ ਅੱਗਾਂ ਚਲੇ ਗਏ। ਕਿੰਨੀਆਂ ਲੱਗੀਆਂ, ਲੋਕ ਬਹੁਤ ਇਹ ਤੋਂ ਪਰੇਸ਼ਾਨ ਸੀਗੇ ਡੈਫ ਵਾਲੇ ਜੀ ਤੋਂ। ਜੀ ਸੋ ਹੁਣ ਫਾਈਨਲੀ ਆਈ ਥਿੰਕ ਕੁਛ ਨਾ ਕੁਛ ਸੁਣਵਾਈ ਹੋਊਗੀ ਇਹਦੇ ਉੱਤੇ, ਕੋਈ ਨਾ ਕੋਈ ਚੀਜ਼ ਜਿਹੜੀ ਆ ਉਹ ਫਾਈਨਲੀ ਚੰਗੇ ਪਾਸੇ ਵੱਲ ਜਾਊਗੀ। ਔਰ ਇੱਕ ਜਿਹੜਾ ਹੋਰ ਲਾਸਟ ਵੀਕ ਦੇ ਵਿੱਚ ਗੱਲ ਹੋਈ ਆ ਕਿ EPA ਵੱਲੋਂ ਕੈਲੀਫੋਰਨੀਆ ਦੀ ਮੰਗ ਠੁਕਰਾ ਦਿੱਤੀ ਗਈ ਹੈ, ਜਿਹਦੇ ਵਿੱਚ ਕੈਲੀਫੋਰਨੀਆ ਨੇ ਮੰਗ ਕੀਤੀ ਸੀ ਕਿ ਜਿਹੜੇ ਸਮੌਗ ਚੈੱਕ ਹੈਗਾ ਉਹਨਾਂ ਨੇ ਆਊਟ ਆਫ ਸਟੇਟ ਜਿਹੜੇ ਟਰੱਕ ਹੈ ਉਹਨਾਂ ਤੇ ਇਨਫੋਰਸ ਕਰਨਾ ਹੈਗਾ, ਜਿਹਨੂੰ EPA ਨੇ ਠੁਕਰਾ ਦਿੱਤਾ ਆ। ਉਹ ਕਹਿੰਦੇ ਕਿ ਨਹੀਂ, ਤੁਸੀਂ ਆਪਣੀ ਸਟੇਟ ਤੇ ਜੋ ਮਰਜ਼ੀ ਇਨਫੋਰਸ ਕਰੋ, ਪਰ ਯੂ ਕੈਨ ਨਾਟ ਇਨਫੋਰਸ ਔਨ ਐਨੀਬਡੀ ਐਲਸ ਹੂ ਇਜ਼ ਨਾਟ ਫਰਮ ਯੂਰ ਸਟੇਟ। ਸੋ ਇਹ ਠੀਕ ਵੀ ਹੈ ਇੱਕ ਵੱਡੀ ਖਬਰ ਹੈਗੀ ਆ। ਸੋ ਇਹਨਾਂ ਦੋਨੋਂ ਖਬਰਾਂ ਨੂੰ ਮਿਲਾ ਕੇ ਜੇ ਦੇਖਿਆ ਜਾਵੇ ਤੇ EPA ਦੇ ਉੱਤੇ ਵੀ ਜਿਹੜਾ ਆ ਉਹ EPA ਵੱਲੋਂ ਜਿਹੜੀ ਆ ਕਾਰਪ ਦੇ ਉੱਤੇ ਵੀ ਜਿਹੜੀ ਆ ਕਾਫੀ ਜਿਹੜੀ ਸ਼ਿਕੰਜਾ ਦੱਸਿਆ ਗਿਆ। ਜਿਹੜਾ ਉਹਨਾਂ ਨੇ ਸ਼ਿਕੰਜਾ ਕੱਸਿਆ ਸੀ ਉਹਨੂੰ ਢਿੱਲਿਆਂ ਕੀਤਾ ਬੇਸਿਕਲੀ EPA ਵਾਲੇ। ਲੀ ਜ਼ੈਲਡਨ ਕਹਿੰਦੇ ਵੀ ਉਹਨਾਂ ਦਾ ਇਹ ਬਿਆਨ ਆ ਵੀ, ਕਹਿੰਦੇ ਵੀ ਮੈਂ 50 ਸਟੇਟਸ ਦੇ ਵਿੱਚ ਪਹਿਲੇ ਸਾਲ 'ਚ ਘੁੰਮਿਆ ਐਜ਼ EPA ਐਡਮਿਨਿਸਟ੍ਰੇਟਰ, ਤੇ ਡੈਫ ਦੀਆਂ ਜਿੰਨੀਆਂ ਕੁ ਭੈੜੀਆਂ ਤੇ ਡਿਜ਼ਾਸਟਰ ਸਟੋਰੀਜ਼ ਮੈਂ ਸੁਣੀਆਂ ਆ, ਇਸੇ ਲਈ ਮੈਂ ਹੁਣ ਮੰਗ ਕਰ ਰਿਹਾ ਵੀ ਨਾਲ ਦੇ ਨਾਲ ਜਿੰਨੇ ਵੀ ਮੈਨੂਫੈਕਚਰਰ ਆ ਉਹ ਦੱਸੋ 30 ਦਿਨਾਂ ਦੇ ਵਿੱਚ ਇਹਦੇ ਨਾਲ ਤੁਸੀਂ ਕੀਤਾ ਕੀ ਆ, ਫਰਕ ਅਸਲ 'ਚ ਪਿਆ ਕੀ ਆ। ਕਹਿੰਦੇ ਵੀ ਟਰੱਕਰ, ਫਾਰਮਰਸ ਤੇ ਜਿਹੜੇ ਅਦਰਸ ਆ ਉਹ ਉਹਨਾਂ ਦੇ ਬਿਹਾਫ ਦੇ ਉੱਤੇ ਅਸੀਂ ਜਿਹੜਾ ਆ ਇਹ ਕੰਮ ਕਰ ਰਹੇ ਆ। ਤੇ ਇਹ ਮੈਨੂੰ ਲੱਗਦਾ ਜਿੱਦਾਂ ਤੁਸੀਂ ਕਿਹਾ ਵੀ ਇਹ ਚੰਗਾ ਜਿਹੜਾ ਇਹ ਕਦਮ ਆ। ਕੰਪਲਾਇੰਸ ਦੇ ਨਾਂ ਦੇ ਉੱਤੇ ਲੋਕਾਂ ਨੂੰ ਆਊਟ ਆਫ ਬਿਜ਼ਨਸ ਕਰ ਦਿੱਤਾ ਗਿਆ, ਲੋਕਾਂ ਨੂੰ ਜਿਹੜਾ ਉਹ ਬਾਹਰ ਕਰ ਦਿੱਤਾ ਗਿਆ ਜਾਂ ਇੰਨਾ ਕੁ ਮਹਿੰਗਾ ਕਰ ਦਿੱਤਾ ਗਿਆ ਵੀ ਉਹਨਾਂ ਲਈ ਸਰਵਾਈਵ ਕਰਨਾ ਔਖਾ ਹੋ ਗਿਆ। ਸੋ ਇੰਡਸਟਰੀ ਰੀਸ਼ੇਪ ਕਰਤੀ ਸੀ ਡੈਫ ਨੇ। ਹਾਂ, ਦੇਖੋ ਗੱਲ ਏਦਾਂ ਆ, ਅਸੀਂ ਸਾਰੇ ਚਾਹੁੰਦੇ ਆ ਕਿ ਏਅਰ ਸਾਫ਼ ਹੋਵੇ, ਅਸੀਂ ਸਾਰੇ ਚਾਹੁੰਦੇ ਆ ਕਿ ਅਸੀਂ ਸਹੀ ਸਾਫ਼ ਸੁਥਰੀ ਹਵਾ ਦੇ ਵਿੱਚ ਸਾਹ ਲਈਏ, ਠੀਕ ਹੈ ਨਾ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਕਿਸੇ ਦੀ ਬਾਂਹ ਮਰੋੜ ਕੇ ਉਹਨੂੰ ਮਤਲਬ ਕਿ ਉਹ ਲਾਗੂ ਚੀਜ਼ਾਂ ਕਰਨੀਆਂ, ਕਿਸੇ ਨੂੰ ਧੱਕੇ ਦੇ ਨਾਲ ਸਾਰਾ ਕੁਝ ਕਰਨਾ ਆ। ਤੁਸੀਂ ਇੱਕ ਪ੍ਰੋਸੈਸ ਦਿਓ, ਇੱਕ ਸਿਸਟਮ ਦਿਓ, ਤੁਸੀਂ ਇੱਕ ਮਤਲਬ ਕਿ ਤਰੀਕਾ ਦਿਓ ਕਿ ਕਿਸ ਤਰ੍ਹਾਂ ਕਰਨਾ। ਦੇਖੋ ਅਗੇਨ ਉਹੀ ਗੱਲਾਂ ਆ ਗਈਆਂ ਨਾ ਹੁਣ, ਜਿਹੜੀ ਲਾਸਟ ਵੀਕ ਇੱਥੇ ਸਟਾਕਟਨ ਗੁਰੂ ਘਰ ਦੇ ਵਿੱਚ ਮੇਰੀ ਜਿਹੜੀ ਮੌਕਾ ਮਿਲਿਆ, ਜਿਹੜੇ ਆਪਣੇ ਇੱਥੋਂ ਦੇ ਕਾਂਗਰਸਮੈਨ ਹੈਗੇ ਉਹਨਾਂ ਨਾਲ ਜੋਸ਼ ਆਰਡਰ ਦੇ ਨਾਲ ਮਿਲਣ ਦਾ, ਉਹਨਾਂ ਨੂੰ ਇੱਕ ਚੀਜ਼ ਪੁੱਛੀ ਗਈ ਕਿ ਵਟ ਇਜ਼ ਕੈਲੀਫੋਰਨੀਆ ਡੂਇੰਗ। ਮਤਲਬ 60 ਡੇਜ਼ ਤੁਸੀਂ ਸਾਨੂੰ ਦਿੱਤਾ ਕਿ 60 ਡੇਜ਼ ਦੇ ਬਾਅਦ ਇਹ ਲਾਇਸੈਂਸ ਕੈਂਸਲ ਹੋ ਜਾਣਗੇ, ਠੀਕ ਹੈ ਨਾ। ਤੁਸੀਂ 60 ਡੇਜ਼ ਦੇ ਵਿੱਚ ਕੁਛ ਨਹੀਂ ਕੀਤਾ ਉਹਨਾਂ ਦੇ ਲਈ, ਵੀ ਉਹਦੇ ਕੋਈ ਪਲਾਨ ਨਹੀਂ ਦਿੱਤੀ ਤੁਹਾਨੂੰ। FMC ਐਸੇ ਵੀ ਪੁੱਛ ਰਿਹਾ ਕਿ ਕੀ ਪਲਾਨ ਹੈਗੀ ਹੈ ਤੁਹਾਡੀ, ਕੀ ਤੁਹਾਡਾ ਰੋਡ ਮੈਪ ਹੈਗਾ ਇਹਨਾਂ ਦੇ ਲਈ, ਤੁਸੀਂ ਕੋਈ ਰੋਡ ਮੈਪ ਨਹੀਂ ਦਿੱਤਾ ਹੈਗਾ। ਹੁਣ 60 ਡੇਜ਼ ਹੋਰ ਦੇ ਦਿੱਤੇ, ਐਂਡ ਈਵਨ ਇਹਨਾਂ 60 ਡੇਜ਼ ਦੇ ਵਿੱਚ ਵੀ ਤੁਸੀਂ ਕੁਛ ਨਹੀਂ ਦਿੱਤਾ ਹੈਗਾ ਅਜੇ ਤੱਕ, ਕੋਈ ਪਲਾਨ ਨਹੀਂ, ਕੋਈ ਰੋਡ ਮੈਪ ਨਹੀਂ, ਕੋਈ ਗੱਲ ਨਹੀਂ, ਠੀਕ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਕੈਲੀਫੋਰਨੀਆ ਸਿਰਫ ਇੱਕ ਪਾਸੇ ਨੂੰ ਦੇਖ ਰਿਹਾ ਹੈਗਾ ਕਿ ਵਧਣਾ, ਅੱਗੇ ਨੂੰ ਕਿੱਦਾਂ ਵਧਣਾ ਹੈਗਾ। ਤੇ ਉਹ ਇੱਕ ਨਹੀਂ ਹੁੰਦੇ ਵੀ ਜਿਹਨੂੰ ਇੱਕ ਵਾਰੀ ਤੁਸੀਂ ਮੇਰੇ ਖਿਆਲ ਕਹਿੰਦੇ ਹੁੰਦੇ ਆ ਵੀ ਫੂਕ ਛਕਾ ਦਿਓ ਵੀ ਤੂੰ ਬਹੁਤ ਤਗੜਾ, ਤੂੰ ਬਹੁਤ ਕਰ ਸਕਦਾ। ਤਾਂ ਕੈਲੀਫੋਰਨੀਆ ਹਰ ਵੇਲੇ ਨਵੇਂ ਲਾਅ ਬਣਾਉਣ 'ਚ ਹੀ ਲਾਗੂ ਰਹਿੰਦਾ, ਵੀ ਉਹ ਲੋਕਾਂ ਦੇ ਕੀ ਅਸਰ ਹੁੰਦਾ, ਲੋਕਾਂ ਦੇ ਉਹਦਾ ਕੀ ਪ੍ਰਭਾਵ ਪੈ ਰਿਹਾ ਹੈਗਾ, ਉਹ ਕਿਸੇ ਨੂੰ ਕੋਈ ਮਤਲਬ ਨਹੀਂ ਬਣਦਾ ਹੈਗਾ। ਉਹ ਤਾਂ ਸਿਰਫ ਉੱਥੇ ਆਫਿਸ 'ਚ ਬੈਠੇ ਕਾਨੂੰਨ ਬਣਾਉਣ ਨੂੰ ਤੇ ਬਸ ਧੱਕਾ ਲਾਉਣ ਨੂੰ ਹੈਗੇ ਆ। ਪਰ
ਪਿੱਛੇ ਜੀ। ਬਾਟਮ ਲਾਈਨ ਤੇ ਕੀ ਅਸਰ ਪੈਂਦਾ ਮੇਰੇ ਖਿਆਲ ਕੋਈ ਨਹੀਂ ਦੇਖਦਾ ਹੈਗਾ ਅੱਛਾ, ਲਿੰਪ ਮੋਡ ਕੀ ਆ ਜੀ? ਇਹ ਜਿਹੜਾ ਡੀਜ਼ਲ ਇੰਜਨਸ ਦਾ ਜਿਹੜਾ ਲਿੰਪ ਮੋਡ ਆ, ਉਹ ਕਹਿੰਦੇ ਵੀ EPA ਐਲੀਮੀਨੇਟ ਕਰ ਸਕਦਾ, ਇਹ ਡੈਫ ਵਾਲਾ ਹੀ ਆ। ਸੋ ਇਹ ਮੈਨੂੰ ਲੱਗਦਾ ਜਦੋਂ ਡੈਫ ਲੋ ਹੁੰਦਾ ਉਹਦੇ ਵਿੱਚ ਹੁੰਦਾ, ਫਿਰ ਇਹ ਟਰੱਕ ਜਾਂ ਟਰੈਕਟਰ ਚੱਲਦੇ ਨਹੀਂ ਹੁੰਦੇ ਜਦੋਂ ਲਿੰਪ ਮੋਡ ਦੇ ਵਿੱਚ ਆ ਜਾਂਦੇ ਆ? ਮੇਰੇ ਖਿਆਲ ਜਿਹੜਾ ਮੈਨੂੰ ਇਹ ਥੋੜੀ ਜਿਹੀ ਸਟੱਡੀ ਕਰਨੀ ਪਊਗੀ, ਜਿਹੜੇ ਕਿਉਂਕਿ ਡੀਜਨਰੇਟ ਹੋ ਜਾਂਦੇ ਆ ਉਹ ਟਰੱਕ ਜਿਹੜੇ ਆ, ਉਹ ਦੁਬਾਰਾ ਫਿਰ ਉੱਥੇ ਖੜ ਕੇ ਜਾਂ ਟੋ ਟਰੱਕ ਮੰਗਵਾਉਣਾ ਪੈਂਦਾ ਜਾਂ ਉਹਨੂੰ ਟੋ ਕਰਨਾ ਪੈਂਦਾ, ਕਈ ਕੁਛ ਕਰਨਾ ਪੈਂਦਾ, ਜਿਹਦੇ ਵਿੱਚ ਕਿ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਮਤਲਬ ਵੱਧ ਤੋਂ ਬਦਤਰ ਹੋ ਜਾਂਦੀਆਂ। ਸੋ ਜੇ ਕੋਈ ਆਪਣਾ ਲਿਸਨਰ ਹੈਗਾ ਤੇ ਜ਼ਰੂਰ ਦੱਸਿਓ ਕਿ ਇਹਦਾ ਲਿੰਪ ਮੋਡ ਦਾ ਕੀ ਕਿਉਂਕਿ ਉਹ ਦਾ ਡਰਾਈਵ ਮੈਗਜ਼ੀਨ ਕਰ ਰਹੀ ਵੀ EPA ਐਲੀਮੀਨੇਟ ਕਰ ਸਕਦਾ ਲਿੰਪ ਮੋਡ ਨੂੰ ਡੀਜ਼ਲ ਟਰੱਕ ਦੇ ਵਿੱਚ ਜਦੋਂ ਲੋ ਆਨ ਹੁੰਦੇ ਆ ਡੈਫ ਦੇ ਉੱਤੇ। ਸੋ ਮੇਰੇ ਖਿਆਲ ਇਹ ਰਾਜਕਰਨ ਉਹੋ ਹੀ ਹੈਗਾ ਜਿਹੜਾ ਡੀਜਨਰੇਟ ਹੋ ਚੱਲਦਾ ਜਾਂਦਾ ਨਹੀਂ ਆ ਮਤਲਬ ਫਿਰ ਉਹ। ਹਾਂਜੀ, ਉਹ ਰੁਕ ਜਾਂਦਾ ਆ 5 ਦੀ ਸਪੀਡ ਤੇ ਆ ਜਾਂਦਾ, ਰੁਕ ਜਾਂਦਾ ਟਰੱਕ। ਠੀਕ ਹੈ ਜੀ। ਹਾਂਜੀ। ਸੋ ਅਗਲਾ ਇੱਕ ਇਸ਼ੂ ਆਪਾਂ ਜੀ। ਕਾਲਾਂ ਵੀ ਲੈਂਦੇ ਹਾਂ। ਕਾਲਾਂ ਕਰਨ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200। ਅਗਲਾ ਇਸ਼ੂ ਜਿਹੜਾ ਡਿਸਕਸ ਕਰਨਾ ਆਪਾਂ ਉਹ ਕਾਰਗੋ ਥੈਫਟ ਨੂੰ ਲੈ ਕੇ ਹੈਗਾ। 2025 ਅਮਰੀਕਾ ਦੇ ਹਿਸਟਰੀ ਦੇ ਵਿੱਚ ਜਦੋਂ ਤੋਂ ਹੀ ਰਿਕਾਰਡ ਕਰਦੇ ਆ ਕਾਰਗੋ ਥੈਫਟ ਦਾ, ਇਹ ਕਹਿੰਦੇ ਵਨ ਆਫ ਦਾ ਬਿਗੇਸਟ ਕਾਰਗੋ ਥੈਫਟ ਸੀਗਾ 2025। 60% ਕਾਰਗੋ ਥੈਫਟ 2025 ਦੇ ਵਿੱਚ ਇਨਕਰੀਜ਼ ਹੋਇਆ ਹੈਗਾ, $725 ਮਿਲੀਅਨ। ਤੇ ਜਿਹੜੀਆਂ ਟਾਰਗੇਟ ਸਟੇਟਸ ਹੈਗੀਆਂ, ਸਭ ਤੋਂ ਪਹਿਲੀ ਕੈਲੀਫੋਰਨੀਆ, ਦੂਜੇ ਤੇ ਟੈਕਸਸ, ਤੀਜੇ ਤੇ ਇਲੀਨੋਇਸ ਸਟੇਟ ਹੈਗੀ ਆ। ਇਹਨਾਂ ਦੇ ਵਿੱਚ ਫਿਰ ਗਾਹਾਂ ਕਾਉਂਟੀਜ਼ ਵੀ ਕਿਹੜੀਆਂ, ਕਰਨ ਕਾਉਂਟੀ ਆ, ਸਨ ਮੈਕੀਨ ਕਾਉਂਟੀ ਆ, ਇਹ ਆਉਂਦਾ। ਸੋ ਇਹਦਾ ਅਲਟੀਮੇਟਲੀ ਕੀ ਆ ਵੀ ਇਹਦਾ ਅਸਰ ਆਮ ਕੰਜ਼ਿਊਮਰ ਦੇ ਉੱਤੇ ਵੀ ਪੈ ਰਿਹਾ। ਹੁਣ ਕਾਰਗੋ ਥੈਫਟ ਕਹਿੰਦੇ ਵੀ ਕਾਸਟਿੰਗ ਐਵਰੀਵਨ ਇਨਕਲੂਡਿੰਗ ਕੰਜ਼ਿਊਮਰਸ। ਜਦੋਂ ਹੁਣ ਬਾਰ-ਬਾਰ ਟਰੱਕ ਚੋਰੀ ਹੋਈ ਜਾਣੇ ਆ, ਬੈੱਡ ਐਂਡ ਬਾਥ, ਕੋਈ ਵੀ ਸਮਾਨ ਲੈ ਲਓ, ਇਲੈਕਟ੍ਰੋਨਿਕ ਦਾ ਹੋਰ ਜਾਂ ਇਲੈਕਟ੍ਰੋਨਿਕ ਦਾ, ਤੇ ਉਹਨਾਂ ਨੇ ਪ੍ਰਾਈਸਿਸ ਜਿਹੜੀਆਂ Amazon ਵਧਾ ਦੇਣੀਆਂ ਆ। ਆਉਣ ਵਾਲੇ ਸਮੇਂ 'ਚ ਰਮਨ ਜੀ ਕੀ ਹੋ ਰਿਹਾ ਵੀ ਇਹ AI ਵੀ ਕਹਿੰਦੇ ਯੂਜ਼ ਕਰਾਂਗੇ ਅਸੀਂ ਕਾਰਗੋ ਦੇ ਵਿੱਚ ਜਿਹੜਾ ਕਿਸ ਤਰ੍ਹਾਂ ਉਹਨੂੰ ਮੈਨੇਜ ਕੀਤਾ ਜਾ ਸਕਦਾ। ਪਰ ਸਭ ਤੋਂ ਵੱਡਾ ਜਿਹੜਾ ਖਤਰਾ ਆ ਟਰੱਕਰਸ ਦੇ ਲਈ ਇਹ ਹੋਣਾ ਆ ਵੀ ਹੁਣ ਇੰਸ਼ੋਰੈਂਸ ਕੰਪਨੀਆਂ ਦੇ ਜਿਹੜੇ ਅੰਡਰਰਾਈਟਰਸ ਆ, ਉਹ ਕਹਿਣ ਲੱਗ ਪਏ ਆ ਵੀ ਸਾਨੂੰ ਕਾਰਗੋ ਥੈਫਟ ਦੀ ਇੰਸ਼ੋਰੈਂਸ ਕਰੋ ਹੀ ਨਾ, ਕਾਰਗੋ ਦੀ ਇੰਸ਼ੋਰੈਂਸ ਬਿਜ਼ਨਸ ਚੋਂ ਆਊਟ ਹੋ ਜਾਓ। ਜੇ $725 ਮਿਲੀਅਨ ਦਾ ਕਲੇਮ ਹੋਇਆ ਤੇ ਇੰਸ਼ੋਰੈਂਸ ਕੰਪਨੀਆਂ ਕਿੱਥੋਂ ਪੈਸੇ ਬਣਾਉਂਗੀਆਂ? ਠੀਕ ਹੈ ਕਿ ਨਹੀਂ? ਕਹਿੰਦੇ ਵੀ ਅੰਡਰਰਾਈਟਰਸ ਇਹ ਕਹਿ ਰਿਹਾ ਵੀ ਜੇ ਇਹੀ ਕੁਝ ਚੱਲਦਾ ਰਿਹਾ ਤੇ ਕਾਰਗੋ ਬਿਕਮਸ ਅਨਇੰਸ਼ੋਰੇਬਲ, ਤੇ ਜੇ ਕਾਰਗੋ ਦੀ ਇੰਸ਼ੋਰੈਂਸ ਨਾ ਹੋਈ ਤੇ ਉਹ ਕਿੱਡਾ ਵੱਡਾ ਅਸਰ ਜਿਹੜਾ ਟਰੱਕਿੰਗ ਇੰਡਸਟਰੀ ਤੇ ਆਉਣ ਵਾਲੇ ਸਮੇਂ 'ਚ ਪਊਗਾ। Yeah. ਦੇਖੋ ਜੀ, ਇਸ ਚੀਜ਼ ਤੋਂ ਤੇ ਮੈਂ ਨਹੀਂ ਕਹਿ ਸਕਦਾ ਕਿ ਇੰਸ਼ੋਰੈਂਸ ਕੰਪਨੀ ਪੈਸੇ ਕਿੱਦਾਂ ਬਣਾਊਗੀ, ਵੀ ਅੱਜ ਤੱਕ ਇੰਸ਼ੋਰੈਂਸ ਕੰਪਨੀ ਪੈਸੇ ਉਹ ਬਣਾਉਂਦੀ ਆਈ ਆ। ਪਰ ਆਹ ਜਿਹੜਾ ਮਾਹੌਲ ਚੱਲ ਰਿਹਾ ਹੈਗਾ, ਆਹ ਜਿਹੜਾ ਕੰਮ ਚੱਲ ਰਿਹਾ ਹੈਗਾ, ਇਹ ਡੈਫੀਨੇਟਲੀ ਬਹੁਤ ਜ਼ਿਆਦਾ ਮਾੜਾ ਹੈਗਾ। ਰੁਝਾਨ ਜਿਹੜਾ ਹੈਗਾ ਆ ਉਹ ਬਹੁਤ ਮਾੜਾ ਹੈਗਾ ਇੱਧਰ ਨੂੰ, ਔਰ ਖਾਸ ਕਰਕੇ ਇੱਥੇ ਆਪਣੇ ਰੀਸੈਂਟਲੀ ਵੀ ਹੁਣ 3-4 ਜਣੇ ਫੜੇ ਗਏ ਆ, ਔਰ ਐਵਰੀ ਡੇ ਘੱਟੋ ਘੱਟ 4 ਤੋਂ 5 ਕਾਲਸ ਜਿਹੜੀਆਂ ਆਉਂਦੀਆਂ ਹੈਗੀਆਂ, ਜਿਹਦੇ ਵਿੱਚ ਕੀ ਦੱਸਿਆ ਜਾਂਦਾ ਕਿ ਸਾਡਾ ਅੱਛਾ। ਫਿਰ ਇੱਥੇ ਇਹ ਵੀ ਦੇਖੋ, ਹੈਰਾਨੀ ਦੀ ਗੱਲ ਇਹ ਆ ਕਿ ਰਾਜਕਿਰਨ, ਜਦੋਂ ਕੋਈ ਟ੍ਰੇਲਰ ਚੋਰੀ ਹੁੰਦਾ ਆ, ਕੁਛ ਹੁੰਦਾ ਆ, ਤੇ ਜਿਹੜੇ ਟਰੱਕਰ ਹੈਗੇ ਆ, ਜਿਹੜੀਆਂ ਕੰਪਨੀਆਂ ਹੈਗੀਆਂ ਜਿਨ੍ਹਾਂ ਨਾਲ ਮੇਰੀ ਗੱਲ ਹੁੰਦੀ ਆ, ਉਹ ਕਹਿੰਦੇ ਜੀ ਅਸੀਂ ਪੁੱਛ-ਗਿੱਛ ਕੀਤੀ। ਪੁਲਿਸ ਤਾਂ ਬੇਸਿਕਲੀ ਪੁਲਿਸ ਵਾਲਿਆਂ ਨੂੰ ਕਾਲ ਕਰਦੇ, ਪੁਲਿਸ ਵਾਲੇ ਕੇਸ ਦਰਜ ਕਰ ਲੈਂਦੇ ਆ, ਵਟਐਵਰ, ਉਸ ਤੋਂ ਬਾਅਦ ਜੋ ਵੀ ਉਹਨਾਂ ਦੀ ਸਲੋ ਕਾਰਵਾਈ ਆ ਅਜੇ ਤੱਕ। ਇਹ ਸੁਣਨ 'ਚ ਆਇਆ ਕਿ ਲੋਕੀ ਇੱਕ ਦੂਜੇ ਨੂੰ ਕਾਲਾਂ ਕਰਦੇ, ਪਤਾ ਕਰਦੇ, ਅੱਛਾ ਯਾਰ ਆਹ ਬੰਦੇ ਕਰਦੇ ਆ ਇਹੋ ਜਿਹੇ ਕੰਮ ਦਾ ਪਤਾ ਕਰ। ਲੋਕੀ ਦੱਸ ਰਹੇ ਆ ਕਿ ਪਤਾ ਲੱਗ ਜਾਂਦਾ ਕਿੱਥੇ ਆ ਟ੍ਰੇਲਰ, ਕਿਹਨਾਂ ਦੇ ਕੋਲ ਆ, ਸਾਰਾ ਕੁਛ। ਉਹ ਕਹਿੰਦੇ ਤੁਸੀਂ 2-4 ਦਿਨ ਹੋਰ ਵੇਟ ਕਰ ਲਓ, ਆਪਾਂ ਖਾਲੀ ਕਰਕੇ ਤੁਹਾਨੂੰ ਦੇ ਦਿੰਦੇ ਆ। ਇੱਥੋਂ ਤੱਕ ਜਿਹੜੀ ਚੀਜ਼ ਆ ਇਹ ਆਪਣੀ ਕਮਿਊਨਿਟੀ ਦੇ ਵਿੱਚ ਫੈਲ ਚੁੱਕੀ ਆ ਕਿ ਪੁਲਿਸ ਨੂੰ ਕਾਲ ਕਰਨ ਦੀ ਬਜਾਏ ਅੰਦਰੂਨੀ ਮਤਲਬ ਖੇਤਰਾਂ ਦੇ ਵਿੱਚ ਕਾਲ ਕਰਕੇ ਅੰਦਰੂਨੀ ਆਪਣੇ ਲਿੰਕ ਬਣਾ ਦੇਖ ਕੇ, ਮਤਲਬ ਪਤਾ ਹੈ ਵੀ ਕੌਣ ਲੈ ਕੇ ਗਏ ਆ। ਐਗਜ਼ੈਕਟਲੀ ਸਿੱਧੀ ਉਹਨਾਂ ਨਾਲ ਹੀ ਗੱਲਬਾਤ ਕਰ ਲਓ। ਹਾਂ, ਉਹ ਮਤਲਬ ਇੱਥੋਂ ਤੱਕ ਕਹਿ ਰਹੇ ਆ ਕਿ ਤੁਸੀਂ ਕੋਈ 2-4 ਦਿਨ ਵੇਟ ਕਰ ਲਓ, ਤੁਹਾਡਾ ਟ੍ਰੇਲਰ ਸੇਫ ਹੈ, ਕਾਰਗੋ ਅਸੀਂ ਰੱਖ ਲੈਂਦੇ ਆ ਤੇ ਕਾਰਗੋ ਫੜ ਲਾਂਗੇ, ਟ੍ਰੇਲਰ ਦੇ ਦਿਆਂਗੇ। ਬੜੇ ਭਲੇ ਮਾਨਸ। ਸੋ ਇਹੀ ਮੈਂ ਰਮਨ ਜੀ ਤੁਹਾਡੇ ਨਾਲ ਗੱਲ ਪਹਿਲਾਂ ਜਿਹੜੀ ਡਿਸਕਸ ਕਰ ਰਿਹਾ ਸੀ ਨਾ ਵੀ ਕਾਰਗੋ ਦੀ ਇੰਸ਼ੋਰੈਂਸ ਦਾ ਕਿਉਂ ਰੌਲਾ ਪੈ ਰਿਹਾ। ਉਹ ਇੰਸ਼ੋਰੈਂਸ ਜਰਨਲ ਮੈਗਜ਼ੀਨ ਉਹ ਇਹ ਕਹਿੰਦਾ ਵੀ ਇਹ ਕਾਰਗੋ ਚੋਰੀ ਹੋ ਰਿਹਾ ਆ, ਜਾਂ ਇਹ ਬੰਦਾ ਕੋਈ ਫਰਾਡ ਕਰ ਰਿਹਾ, ਜਾਂ ਸਾਈਬਰ ਇੰਟਰੂਜ਼ਨ ਹੈਗਾ, ਵਿੱਚੋਂ ਰਲੇ ਹੋਏ ਆ। ਕੌਣ ਇਹਦੇ 'ਚ ਫਾਲਟ ਤੇ ਹੈਗਾ ਆ?
ਠੀਕ ਹੈ ਕਿ ਨਹੀਂ? ਉਹ ਕਹਿੰਦੇ ਵੀ ਹੈਂਡਲ ਕਰਨਾ ਸਾਡੇ ਲਈ ਬਹੁਤ ਔਖਾ ਹੈਗਾ। ਉਹ ਠੀਕ ਆ, ਤੁਸੀਂ ਕਹਿੰਦੇ ਵੀ ਇੰਸ਼ੋਰੈਂਸ ਕੰਪਨੀਆਂ ਨੇ ਪੈਸੇ ਬਣਾਏ ਆ, ਪਰ ਤੁਸੀਂ ਉਸ ਹਿਸਾਬ ਨਾਲ ਦੇਖੋ ਵੀ ਜੇ $725 ਮਿਲੀਅਨ 1 ਸਾਲ ਦੇ ਵਿੱਚ ਕਾਰਗੋ ਥੈਫਟ ਹੋਇਆ ਹੋਊਗਾ, ਤੁਸੀਂ ਟਰੱਕਿੰਗ 'ਚ ਬਹੁਤ ਲੰਮੇ ਸਮੇਂ ਤੋਂ ਪਹਿਲਾਂ ਦੇਖੋ ਕਾਰਗੋ ਦੀ ਇੰਸ਼ੋਰੈਂਸ ਕਿੰਨੀ ਕੁ ਹੁੰਦੀ ਸੀ, 1000-1200, ਕਿੱਥੋਂ ਕਿੱਥੇ ਤੱਕ ਰੇਟ ਜਿਹੜੇ ਚੱਲ ਗਏ ਹੈਗੇ। ਸੋ ਅਲਟੀਮੇਟਲੀ ਜਦੋਂ ਉਹਨਾਂ ਨੂੰ ਪ੍ਰੋਫਿਟੇਬਲ ਨਾ ਹੋਇਆ ਤੇ ਉਹਨਾਂ ਨੇ ਇਹੀ ਕੰਮ ਕਰਨਾ। ਨਹੀਂ, ਕਿਆ ਬਿਲਕੁਲ ਨਹੀਂ, ਉਹ ਤਾਂ ਚਲੋ ਆਪਾਂ ਗੱਲ ਇੰਸ਼ੋਰੈਂਸ ਦੀ ਜਿਹੜੀ ਆ ਉਹ ਤਾਂ ਡਿਫਰੈਂਟ ਆਪਾਂ ਹੈਗੀ ਆ, ਪਰ ਜਿਹੜਾ ਇਹ ਹਾਲਾਤ ਆਪਣੇ ਬਣੇ ਹੋਏ ਆ ਕਿ ਆਪਣੀ ਕਮਿਊਨਿਟੀ ਦਾ ਇੰਨਾ ਕੁ ਜ਼ਿਆਦਾ ਨਾਂ ਜਿਹੜਾ ਵਿੱਚ ਆ ਰਿਹਾ ਹੈਗਾ, ਇੰਨੀ ਕੁ ਬਦਨਾਮੀ ਹੋ ਰਹੀ ਆ, ਉਹਦੇ ਨਾਲ ਮੈਨੂੰ ਇਹ ਲੱਗਦਾ ਕਿ ਸਾਡਾ ਜਿਹੜਾ ਇਸ ਇੰਡਸਟਰੀ ਦੇ ਵਿੱਚ ਸਾਡਾ ਜਿਹੜਾ ਕਿਰਦਾਰ ਆ, ਜਾਂ ਇਸ ਇੰਡਸਟਰੀ ਸਾਡੀ ਜਿਹੜੀ ਇੱਕ ਸਮੇਂ 'ਤੇ ਸਾਡੇ ਐਗਜ਼ਾਮਪਲ ਦਿੱਤੇ ਜਾਂਦੇ ਸੀਗੇ ਕਿ ਇਸ ਇੰਡਸਟਰੀ ਦੇ ਵਿੱਚ ਸਾਰਿਆਂ ਨਾਲੋਂ ਵਧੀਆ ਬੰਦੇ, ਇਮਾਨਦਾਰ ਔਰ ਕੰਮ ਕਰਨ ਵਾਲੇ ਬੰਦੇ ਆ, ਉਹ ਮੇਰੇ ਖਿਆਲ ਬਹੁਤ ਜ਼ਿਆਦਾ ਇਸ ਵੇਲੇ ਡੈਮੇਜ ਹੋ ਰਿਹਾ ਹੈਗਾ। ਬਹੁਤ ਜ਼ਿਆਦਾ ਤੇ ਉਹ ਤੇ ਡੈਂਟ 2 ਇੰਨਾ ਕੁ ਕਮਿਊਨਿਟੀਆਂ ਪਿਆ ਦਾ ਜਿੱਦਾਂ ਵੀ ਨਾਮ ਸਿੱਧਾ ਹੀ ਨਹੀਂ ਤੁਸੀਂ ਹੋ ਰਿਹਾ। ਦੇਖਦੇ ਆ ਹਮੇਸ਼ਾ ਹੀ, ਉਹ ਹੁਣ ਤਾਂ ਓਪਨਲੀ ਕਹਿ ਰਹੇ ਆ ਵੀ ਪੰਜਾਬੀ ਕਮਿਊਨਿਟੀ ਤੇ ਅਰਮੀਨੀਅਨ ਕਮਿਊਨਿਟੀ, 2 ਕਮਿਊਨਿਟੀਆਂ ਦਾ ਨਾਂ ਸ਼ਰੇਆਮ ਨਿਊਜ਼ਪੇਪਰਸ ਦੇ ਵਿੱਚ ਆ ਰਿਹਾ ਵੀ ਇਹ ਕਾਰਗੋ ਥੈਫਟ 'ਚ ਇਨਵੋਲਵ ਆ। ਜੀ, ਆਪਣੇ ਨਾਲ ਕਾਲਰਸ ਜੁੜੇ ਆ, ਆਪਾਂ ਉਹਨਾਂ ਦੇ ਵਿਚਾਰ ਵੀ ਜਿਹੜੇ ਉਹ ਲੈਂਦੇ ਆ। ਸੋ ਸਰੋਤਿਓ, ਕਾਲ ਕਰਨ ਦੇ ਲਈ ਨੰਬਰ 408 272 5200। ਸਤਨਾਮ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਨਾਮ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਜੀ? ਜੀ ਠੀਕ ਹੈ ਜੀ। ਅੱਛਾ ਭਾਜੀ, ਮੈਂ ਥੋੜਾ ਗੱਲ ਕਰਨੀ ਸੀਗੀ ਕਿ ਅੱਜ ਕੱਲ ਇੱਕ ਚੋਰੀ ਹੋਰ ਬਹੁਤ ਚੱਲ ਪਈ ਆ ਕਿ MC ਦੇ ਲੋਡ ਚੱਕ ਕੇ ਤੇ ਉਹ ਗਾਂ ਲੈ ਜਾਂਦੇ ਆ, ਬਾਅਦ ਚ ਫਿਰ ਉਹ ਪ੍ਰੋਬਲਮ ਖੜੀ ਕਰਦੇ ਆ ਬਹੁਤ ਜ਼ਿਆਦਾ। MC ਤੇ ਤੁਹਾਡੀ MC ਤੇ ਕੋਈ ਹੋਰ ਲੋਡ ਚੱਕ ਲੈਂਦਾ? ਹਾਂਜੀ, ਮੇਰੇ ਨਾਲ ਆਲਰੇਡੀ ਇਹ ਹੈਪਨ ਹੋ ਚੁੱਕਾ ਆ। ਮੇਰੇ ਕੋਲ 2 ਟਰੱਕ ਆ, ਮੈਂ ਚਲਾਉਣਾ ਹੈ। ਮੈਂ ਇੱਕ 14 ਨੂੰ ਚੱਕਿਆ, ਇੱਕ 15 ਨੂੰ ਚੱਕਿਆ, ਪਰ 16 ਨੂੰ ਕਿਸੇ ਬੰਦੇ ਨੇ ਮੇਰੀ MC ਹੈਕ ਕਰਕੇ ਤਾਂ ਲੋਡ ਚੱਕ ਲਿਆ ਫਲੋਰੀਡਾ ਤੋਂ ਟੈਂਸੀ ਵਾਸਤੇ। ਤਾਂ ਬਾਅਦ ਦੇ ਵਿੱਚ ਉਹ ਮੈਨੂੰ ਐਤਵਾਰ ਪੁੱਛਣ ਡਿਆ ਆ ਬਈ ਡਰਾਈਵਰ ਕਾਲ ਨਹੀਂ ਚੱਕਦੇ। ਮੈਂ ਕਿਹਾ ਡਰਾਈਵਰ ਤਾਂ ਮੇਰਾ ਨਵਾਡਾ 'ਚ ਹੈ ਨਾ ਜੀ, ਉੱਥੇ ਜਾ ਰਿਹਾ। ਬਟ ਉਹਨਾਂ ਨੇ ਮੰਗਲਵਾਰ ਜਾ ਕੇ ਮੇਰੇ ਨਾਲ ਗੱਲਬਾਤ ਕੀਤੀ, 2 ਡਿਲੀਵਰੀਆਂ ਉਹਨਾਂ ਨੇ ਅਨਲੋਡ ਨਹੀਂ ਕੀਤੀਆਂ। ਤਾਂ ਇੱਦਾਂ ਕਰਕੇ ਗੱਲ ਆ, ਤੇ ਤੁਸੀਂ ਲੋਡ ਸਾਡਾ ਦਿਓ, ਅਸੀਂ ਕੇਸ ਕਰਨੇ ਆ। ਹੁਣ ਉਹਨਾਂ ਨੇ ਚੱਕ ਕੇ ਮੇਰੇ ਤੇ ਫਰੇਡ ਗਾਰਡ ਲਾਤਾ। ਉਹ ਫਿਰ ਉਹਨਾਂ ਨੇ ਲਾ ਦੇਣਾ। ਨਾ ਮੈਨੂੰ ਪਤਾ ਆ ਕਿ ਉਹ ਟਰੱਕ ਕੌਣ ਆ, ਡਿਸਪੈਚਰ ਕੌਣ ਸੀਗਾ, ਕਿਹੜਾ ਸੀਗਾ, ਨਾ ਆਪਾਂ ਨੂੰ ਇਹ ਰੇਟ ਕੌਣ ਨਹੀਂ ਆਈ ਆ। ਬਿਲਕੁਲ ਜੀ, ਇਹ ਕੰਮ ਬਹੁਤ ਚੱਲ ਰਿਹਾ ਜੀ। ਹੁਣ ਆਈ ਡੋਂਟ ਨੋ ਕੀ ਆ, ਤੇ ਮੈਂ ਬੜਾ ਪਰੇਸ਼ਾਨ ਆ। ਹੁਣ ਉਹ ਤੁਹਾਡੀ ਕਾਲ ਸੁਣ ਕੇ ਮੈਂ ਉਦੋਂ ਭਾਜੀ ਨਿਸ਼ਾਨ ਦਾ ਨੰਬਰ ਲਿਆ, ਉਹਨਾਂ ਨਾਲ ਕੰਟੈਕਟ ਕੀਤਾ। ਹੁਣ ਉਹਨਾਂ ਨਾਲ ਕੰਟੈਕਟ ਕੀਤਾ, ਉਹ ਕਹਿੰਦੇ ਵੀ ਆਪਾਂ ਕੋਸ਼ਿਸ਼ ਕਰਦੇ ਆ। ਠੀਕ ਹੈ ਜੀ, ਬਿਲਕੁਲ। ਤੇ ਇਹ ਜਿਹੜੀ ਆ ਪ੍ਰੋਬਲਮ ਬਹੁਤ ਜ਼ਿਆਦਾ ਵੱਡੀ ਹੋ ਰਹੀ ਆ, ਔਰ ਖਾਸ ਕਰਕੇ ਇਸ ਵੇਲੇ FMCSA ਵੱਲੋਂ ਇੱਕ ਵਾਰਨਿੰਗ ਦਿੱਤੀ ਜਾ ਰਹੀ ਹੈ ਕੈਰੀਅਰਸ ਨੂੰ ਕਿ ਇੱਕ ਬਹੁਤ ਅਗਰੈਸਿਵ ਫਿਸ਼ਿੰਗ ਸਕੀਮ ਚੱਲ ਰਹੀ ਹੈਗੀ, ਈਮੇਲ ਸਕੀਮ ਜਿਹੜੀ ਚੱਲ ਰਹੀ ਹੈਗੀ ਆ, ਬਹੁਤ ਅਗਰੈਸਿਵ ਹੈਗੀ ਆ, ਜਿਹਦੇ ਵਿੱਚ ਕਿ ਕੈਰੀਅਰਸ ਨੂੰ ਈਮੇਲ ਲੁੱਕ ਲਾਈਕ DOT FMCSA ਤੋਂ ਆ ਰਹੀ ਹੈਗੀ ਆ। ਸੋ ਪਲੀਜ਼, ਜੇ ਤੁਹਾਨੂੰ ਇੱਦਾਂ ਦੀ ਕੋਈ ਈਮੇਲ ਆਈ ਹੈਗੀ ਆ ਜਿਹੜੀ ਤੁਹਾਨੂੰ ਮਾੜਾ ਜਿਹਾ ਵੀ ਸ਼ੱਕ ਪੈਂਦਾ ਹੈਗਾ ਕਿ ਇਹ FMCSA DOT ਤੋਂ ਨਹੀਂ ਹੈਗੀ, ਕਿਉਂਕਿ .org.gov ਇਹਨਾਂ ਤੋਂ ਈਮੇਲ ਜਿਹੜੀ ਸਪੈਸ਼ਲ ਕਰੈਕਟਰ ਉਹਨਾਂ ਨੇ ਵਰਤੇ ਹੁੰਦੇ, ਵੇਖਣ ਨੂੰ ਉਹ M ਲੱਗਦਾ ਹੈ ਜਾਂ A ਲੱਗਦਾ, ਵੀ ਉਹ ਧਿਆਨ ਦੇ ਨਾਲ ਜਿਹੜੀ ਆ ਈਮੇਲ ਦੇਖਣੀ ਆ। ਜੇ ਤੁਹਾਨੂੰ ਕੋਈ ਈਮੇਲ ਇਦਾਂ ਦੀ ਆਉਂਦੀ ਆ, ਉਹਦੀ ਕੋਈ ਅਟੈਚਮੈਂਟ ਓਪਨ ਨਹੀਂ ਕਰਨੀ, ਉਹਦਾ ਕੋਈ ਲਿੰਕ ਓਪਨ ਨਹੀਂ ਕਰਨਾ। ਜਿਹੜੇ FMCSA ਨੂੰ ਰਿਪੋਰਟ ਕਰਨ ਦੇ ਲਈ ਜਿਹੜੀ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈਗੀ ਆ, ਉਹ ਆਪਣੀ ਨਾਪਟਾ ਦੇ ਰਿਸੋਰਸ ਸੈਂਟਰ ਦੇ ਵਿੱਚ ਅਸੀਂ ਪਾਈ ਹੋਈ ਆ। ਤੁਸੀਂ ਉਹ ਈਮੇਲ ਦੀ ਉਹਦੇ ਬਾਰੇ 'ਚ ਰਿਪੋਰਟ ਜ਼ਰੂਰ ਕਰਨੀ ਹੈਗੀ ਆ, ਤਾਂ ਕਿ ਇਹਨਾਂ 'ਤੇ ਕਾਬੂ ਪਾਇਆ ਜਾ ਸਕੇ। ਸੋ ਇਹ ਜਿਹੜੀਆਂ ਕਈ ਚੀਜ਼ਾਂ ਹੈਗੀਆਂ ਰਾਜਕਰਨ, ਜਿਨ੍ਹਾਂ ਦੇ ਨਾਲ ਤੁਸੀਂ ਆਪਣੀ ਜਿਹੜੀ ਇਨਫੋਰਮੇਸ਼ਨ ਆ ਉਹ ਲੀਕ ਹੋ ਜਾਂਦੀ ਆ। ਤੁਹਾਡੀ ਇਨਫੋਰਮੇਸ਼ਨ ਜਿਹੜੀ ਆ ਉਹ ਫਿਰ MC ਹੈਕ ਕੀਤੇ ਜਾਂਦੇ ਆ ਕਿੱਦਾਂ? ਮਤਲਬ ਇਹਨੂੰ ਨੇਪਰੇ ਚਾੜ ਦਿੰਦੇ ਆ। ਰਾਜਕਰਨ, ਇਹਦੇ ਵਿੱਚ ਦੇਖੋ, ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਆ। ਦੇਖੋ, ਮੈਂ ਇਹ ਨਹੀਂ ਕਹਿੰਦਾ ਕਿ ਭਾਈ ਸਾਹਿਬ ਹੁਣੀ ਜਿਹੜੇ ਕਾਲ ਕਰ ਰਹੇ ਹੈਗੇ ਉਹਨਾਂ ਦੀ ਨਹੀਂ ਗੱਲ ਕਰ ਰਿਹਾ, ਪਰ ਮੈਂ ਓਵਰਆਲ ਗੱਲ ਕਰ ਰਿਹਾ ਹੈਗਾ ਇਸ ਵੇਲੇ। ਓਵਰਆਲ ਦੇ ਵਿੱਚ ਇਹ ਦੇਖਣ ਤੇ ਪਤਾ ਲੱਗਾ ਹੈਗਾ ਕਿ ਜਦੋਂ ਅਸੀਂ ਡੀਟੇਲ, ਜਦੋਂ ਆਪਾਂ ਨੂੰ ਇਹ ਕਾਲਸ ਆਉਂਦੀਆਂ ਹੈਗੀਆਂ, ਠੀਕ ਆ, ਆਪਾਂ ਉਹਨਾਂ ਨਾਲ ਡੀਟੇਲ ਜਦੋਂ ਗੱਲ ਕਰੀਦੀ ਆ, ਪੁੱਛੀ ਦਾ ਕਿ ਤੁਸੀਂ ਕਿਹਦੇ ਨਾਲ ਕੰਮ ਕਰਦੇ ਆ, ਤੁਸੀਂ ਲੋਡ ਆਪਦੇ ਸਟੇਟ ਚੱਕਦੇ ਹੈਗੇ ਆ। 10% ਦੇ ਕਰੀਬ ਜਿਹੜੇ ਲੋਕੀ ਆ ਉਹ ਕਹਿੰਦੇ ਆ ਕਿ ਅਸੀਂ ਲੋਡ ਆਪਣੇ ਸਟੇਟ ਚੱਕਦੇ ਹੈਗੇ। 90% ਜਿਹੜੇ ਆ ਉਹ ਲੋਡ ਕਿਸੇ ਦੇ
ਕੋਈ ਉਹਨਾਂ ਦੇ ਲੋਡ ਬੁੱਕ ਕਰਦਾ ਆ ਜਾਂ ਕੋਈ ਕਿਸੇ ਦੇ ਥਰੂ ਚੱਕਦੇ ਕੁਛ ਕਰਦੇ ਹੈਗੇ ਆ। ਠੀਕ ਹੈ। ਸੋ ਜਦੋਂ ਤੁਸੀਂ ਕਿਸੇ ਕੋਲੋਂ ਲੋਡ ਚੱਕਦੇ ਹੈਗੇ ਆ, ਕਿੰਨੀ ਕੁ ਇਨਫੋਰਮੇਸ਼ਨ ਤੁਸੀਂ ਉਸ ਬੰਦੇ ਨੂੰ ਦਿੱਤੀ ਹੈਗੀ ਆ, ਕਿੰਨੀ ਕੁ ਉਹਦੇ ਕੋਲ ਕੈਪੇਬਿਲਿਟੀ ਹੈਗੀ ਆ ਤੁਹਾਡੀ ਇਨਫੋਰਮੇਸ਼ਨ ਗਾਂ ਵੇਚਣ ਦੀ, ਗਾਂ ਚੇਂਜ ਕਰਨ ਦੀ, ਕਿੰਨੇ ਕੁ ਰਿਲਾਇਬਲ ਲੋਕੀ ਹੈਗੇ ਜਿਨ੍ਹਾਂ ਨੂੰ ਤੁਸੀਂ ਆਪਣਾ ਡਾਟਾ ਸ਼ੇਅਰ ਕੀਤਾ ਹੈਗਾ। ਰਾਜਕਰਨ, ਮੈਂ ਤਾਂ ਇੱਥੇ ਤੈਨੂੰ ਦੱਸ ਦਿੰਦਾ, ਸਾਡੇ ਕੋਲ ਮਤਲਬ ਸਾਡੀਆਂ ਕੰਪਨੀਆਂ ਦੇ ਵਿੱਚ ਇੰਨੀ ਕੈਪੇਬਿਲਿਟੀ ਨਹੀਂ ਹੈਗੀ। ਲੋਕੀ ਆਪਦੀ ਈਮੇਲ ਪਾਸਵਰਡ ਸਾਰਾ ਦੇ ਦਿੰਦੇ ਆ ਲੋਕਾਂ ਨੂੰ ਵੀ ਮੇਰੇ ਨਾਂ ਤੇ ਲੋਡ ਬੁੱਕ ਕਰਦੇ, ਆਹ ਕਰਦੇ, ਉਹ ਕਰਦੇ, ਇਹ ਕਰਦੇ। ਅਸੀਂ ਇਹ ਚੀਜ਼ ਕਿਉਂ ਦੇਖ ਰਹੇ ਇੰਨੀ ਜ਼ਿਆਦੀ? ਕਿਉਂਕਿ ਸਾਡੇ 'ਚ ਟੈਂਡੈਂਸੀ ਇਹੋ ਹੀ ਆ ਕਿ ਅਸੀਂ ਅਗਲੇ ਤੇ ਵਿਸ਼ਵਾਸ ਕਰਕੇ ਉਹਨੂੰ ਇਨਫੋਰਮੇਸ਼ਨ ਸਾਰੀ ਪ੍ਰੋਵਾਈਡ ਕਰ ਦਿੰਦੇ ਆ। ਠੀਕ ਹੈ। ਉਹ ਧੋਖਾ ਦੇ ਜਾਂਦੇ ਫਿਰ ਉਹ। ਹਾਂ, ਔਰ ਇਹਦੇ ਵਿੱਚ ਵੀ ਮੈਂ ਕਹਿੰਦਾ ਕਿ ਜਦੋਂ ਸਾਡੀ ਇਨਫੋਰਮੇਸ਼ਨ ਆਊਟ ਆਫ ਕੰਟਰੀ ਅਸੀਂ ਦਿੰਨੇ ਆ ਕਿਸੇ ਨੂੰ, ਜੀ। ਉੱਥੇ ਉਸ ਬੰਦੇ ਨੂੰ ਕੋਈ ਡਰ ਨਹੀਂ ਰਹਿ ਜਾਂਦਾ ਤੁਹਾਡੇ ਨਾਲ ਧੋਖਾ ਕਰਨ ਦੇ ਵਿੱਚ, ਤੁਹਾਡੇ ਨਾਲ ਠੱਗੀ ਕਰਨ ਦੇ ਵਿੱਚ, ਕਿਉਂਕਿ ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨ ਲਾਗੂ ਨਹੀਂ ਹੁੰਦਾ। ਸੋ ਲਾਇਬਿਲਿਟੀ ਕੋਈ ਨਹੀਂ ਉਹਨਾਂ ਦੀ। ਬਿਲਕੁਲ, ਇਸ ਕਰਕੇ ਜਿਹੜੀਆਂ ਵੀ ਕੈਰੀਅਰ ਕੰਪਨੀਆਂ ਹੈਗੀਆਂ, ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਇਦਾਂ ਦੇ ਆ, ਪਰ ਆਪਣੇ ਘੱਟੋ ਘੱਟ 70-80% ਕੰਪਨੀਆਂ ਐਸੀਆਂ ਹੈਗੀਆਂ ਜਿਨ੍ਹਾਂ ਦੀ ਆਪ ਦੀ ਕਿਸੇ ਨਾ ਕਿਸੇ ਅਣਜਾਣਪੁਣੇ ਕਰਕੇ, ਗਲਤੀ ਕਰਕੇ ਇਨਫੋਰਮੇਸ਼ਨ ਲੀਕ ਹੁੰਦੀ ਆ, ਜਿਹਦੇ ਕਰਕੇ ਇਹ ਚੀਜ਼ਾਂ ਜਿਹੜੀਆਂ ਆ ਇਹ ਕਿਤੇ ਨਾ ਕਿਤੇ ਵਰਸ ਹੁੰਦੀਆਂ, ਖਰਾਬ ਹੁੰਦੀਆਂ ਆ। ਕਿਉਂ ਆਪਾਂ ਨੂੰ ਕਿਉਂ ਬਹੁਤ ਜ਼ਿਆਦੀਆਂ ਜਿਹੜੀਆਂ ਇਸ ਵੇਲੇ ਚੋਰੀਆਂ ਹੈਗੀਆਂ, ਬਹੁਤ ਜ਼ਿਆਦਾ ਜਿਹੜੇ ਇਸ ਵੇਲੇ ਲਿੰਕ ਆ, ਕਿਉਂ ਆਪਾਂ ਨੂੰ ਆਊਟ ਆਫ ਕੰਟਰੀ, ਇਹ ਇੰਡੀਆ ਤੋਂ, ਪਾਕਿਸਤਾਨ ਤੋਂ, ਹੋਰ ਕਿਸੇ ਕੰਟਰੀ, ਯੂਕਰੇਨ, ਮਤਲਬ ਹਰ ਕਿਸੇ ਕੰਟਰੀ ਤੋਂ ਲਿੰਕ ਕਿਉਂ ਮਿਲਦੇ ਆ? ਕਿਉਂ ਇਹ ਬਾਹਰ ਲਿੰਕ ਜਾ ਰਹੇ ਆ? ਕਿਉਂਕਿ ਅਸੀਂ ਖੁਦ ਪਹਿਲਾਂ ਕਿਸੇ ਨਾ ਕਿਸੇ ਧਾਰਨ ਨਾਲ, ਕਿਸੇ ਨਾ ਕਿਸੇ ਤਰੀਕੇ ਨਾਲ ਚੀਜ਼ਾਂ ਦਿੱਤੀਆਂ ਹੈਗੀਆਂ, ਤੇ ਹੁਣ ਜਿਹੜੀ ਆ FMCSA ਵੱਲੋਂ ਜਿਹੜੀ ਈਮੇਲ ਆ, ਜਿਹੜੀ ਨਿਊਜ਼ ਆ ਇਹ ਦਿੱਤੀ ਗਈ ਹੈ ਕਿ ਕਾਫੀ ਜਿਹੜਾ ਅਗਰੈਸਿਵ ਇਹ ਈਮੇਲ ਸਕੈਮ ਚੱਲ ਰਿਹਾ ਹੈਗਾ। ਸੋ ਜੇ ਤੁਹਾਨੂੰ ਕੋਈ ਵੀ ਈਮੇਲ ਆਉਂਦੀ ਆ ਜਿਹੜੀ ਕਿ ਤੁਹਾਡੀ FMCSA ਵੱਲੋਂ, DOT ਵੱਲੋਂ ਤੁਹਾਨੂੰ ਲੱਗਦੀ ਆ, ਬਿਲਕੁਲ ਧਿਆਨ ਦੇ ਨਾਲ ਪੜ੍ਹੋ, ਧਿਆਨ ਦੇ ਨਾਲ ਦੇਖੋ। ਔਰ ਜਿਹੜੇ ਤੁਹਾਡੇ MCS 150 ਹੈਗੇ ਆ, ਜਿਹੜੀ ਤੁਹਾਡੀ ਇਨਫੋਰਮੇਸ਼ਨ ਆ MCS 150 ਆ, ਪਲੀਜ਼ ਉਹਨਾਂ ਨੂੰ ਟਾਈਮ ਟੂ ਟਾਈਮ, ਐਵਰੀਡੇ, ਮੈਂ ਕਹੂੰਗਾ ਐਵਰੀਡੇ, ਭਾਵੇਂ ਸੇਫਰ ਦੀ ਸਾਈਟ ਖੋਲ ਕੇ ਐਵਰੀਡੇ ਚੈੱਕ ਕਰ ਲਓ, ਕੋਈ ਫਰਕ ਨਹੀਂ ਪੈਂਦਾ, ਪਰ ਕੀਪ ਯੋਰ ਆਈਜ਼ ਐਂਡ ਈਅਰਸ ਓਪਨ ਸੋ ਦੈਟ ਯੂ ਨੋ ਕਿ ਤੁਹਾਡੇ ਨਾਲ ਕੀ ਹੋ ਰਿਹਾ ਹੈਗਾ। ਥੈਂਕ ਯੂ ਵੀਰ ਜੀ ਕਾਲ ਦੇ ਲਈ। ਜੀ ਰਮਨ ਜੀ, ਤੁਸੀਂ ਕੁਝ ਕੁ ਮਹੀਨੇ ਪਹਿਲਾਂ ਇੱਕ ਟਰੱਕ ਸ਼ੋਅ ਤੇ ਗਏ ਸੀ, ਉੱਥੇ FMCSA ਵਾਲੇ ਤੁਹਾਨੂੰ ਕਹਿ ਰਹੇ ਸੀ ਵੀ ਫੇਸ ID ਲਾਉਣੀ ਆ MC ਦੇ ਲਈ, ਉਹਨੂੰ ਓਪਨ ਕਰਨ ਦੇ ਲਈ, ਉਹ ਸਾਰਾ ਕੁਝ, ਉਹ ਗੱਲ ਕਿੱਥੇ ਤੱਕ ਪਹੁੰਚੀ ਇਹਨਾਂ ਦੀ? ਬਿਲਕੁਲ ਰਾਜਕਰਨ, ਇਟਸ ਇਨ ਦਾ ਪ੍ਰੋਸੈਸ। ਜਿਹੜਾ ਹੁਣ ਨਵੀਂ ਕੰਪਨੀ ਖੁੱਲ੍ਹਣੀ ਹੈਗੀ ਆ, ਉਹਦੇ ਵਿੱਚ ਕਾਫੀ ਚੀਜ਼ਾਂ ਇਹ ਜਿਹੜੀਆਂ ਇਹ ਕੀਤੀਆਂ ਜਾ ਰਹੀਆਂ ਹੈਗੀਆਂ, ਕਾਫੀ ਚੀਜ਼ਾਂ ਜਿਹੜੀਆਂ ਇਹ ਅਪਲਾਈ ਹੋ ਰਹੀਆਂ ਹੈਗੀਆਂ। US DOT ਨੰਬਰ ਕੱਲਾ ਰਹਿ ਜਾਣਾ ਹੈਗਾ, MC ਨੰਬਰ ਐਕਚੁਅਲੀ ਐਲੀਮੀਨੇਟ ਹੋ ਜਾਣਾ ਹੈਗਾ। ਮੈਂ ਕਪਲ ਆਫ ਡੇਜ਼ ਅਗੋ ਵੀ ਮੈਂ ਪੜ੍ਹ ਰਿਹਾ ਸੀਗਾ ਕਿ ਜਿਹੜਾ MC ਨੰਬਰ ਹੈਗਾ ਆ, ਇਟ ਇਜ਼ ਗੋਨਾ ਗੋ ਅਵੇ, ਹੁਣ ਸਿਰਫ US DOT ਨੰਬਰ ਰਹਿ ਜਾਣਾ ਹੈਗਾ। ਸੋ ਕਾਫੀ ਕੰਮ ਚੱਲ ਰਿਹਾ ਹੈਗਾ, ਕਾਫੀ ਅਗਰੈਸਿਵ ਕੰਮ, ਖਾਸ ਕਰਕੇ ਪਿਛਲੇ 6-7 ਮਹੀਨੇ ਤੋਂ ਅਗਰੈਸਿਵ ਹੋਏ ਹੈਗੇ ਆ। ਜਿਹੜਾ ਕਾਰਗੋ ਥੈਫਟ ਹੈਗਾ, ਉਹਦੇ ਲਈ ਤਾਂ ਕਾਂਗਰਸ ਦੇ ਵਿੱਚ ਵੀ ਜਿਹੜਾ ਇਸ ਵੇਲੇ ਇੱਕ ਲਾਅ, ਜਿਹੜਾ ਬਿੱਲ ਹੈਗਾ ਆ, ਉਹ ਗੋ ਥਰੂ ਹੋ ਰਿਹਾ ਹੈਗਾ। ਸੋ ਕਈ ਚੀਜ਼ਾਂ ਜਿਨ੍ਹਾਂ ਤੇ ਕੰਮ ਚੱਲ ਰਿਹਾ ਹੈਗਾ ਇਸ ਵੇਲੇ। ਜੀ, ਜਸਵੀਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿੱਦਾਂ ਨਾ ਭਾਜੀ ਹੁਣੀ ਕਹਿ ਕੇ ਗਏ ਮੋਰੇ ਵੀ MC ਦੇ ਉੱਤੇ ਲੋਡ ਚੁੱਕਦੇ, ਸਾਡੇ ਨਾਲ ਏਦਾਂ ਦਾ ਇੱਕ ਵਾਕਿਆ ਹੋਇਆ। ਸਾਡੇ ਕਿਸੇ ਨੇ ਸਾਡੀ DOT ਦੇ ਉੱਤੇ ਜਿਹੜਾ ਨਿਊ ਮੈਕਸੀਕੋ ਦਾ ਬਾਰਡਰ ਆ, ਉਹਦੇ ਉੱਤੇ ਪਰਮਿਟ ਲੈ ਲਿਆ 1 ਦਿਨ ਦੇ ਲਈ, ਤੇ ਜਿਹੜਾ ਸਾਡਾ ਟਰੱਕ ਆ ਉਹ ਕਿਤੇ ਵੀ ਨਹੀਂ ਸੀਗਾ, ਉਹ ਸਾਡਾ ਇੱਥੇ ਹੀ ਜਾੜ ਦੇ ਵਿੱਚ ਸੀਗਾ। ਤੇ ਸਾਨੂੰ ਈਮੇਲ ਆਈ ਜਨਵਰੀ 29 ਨੂੰ, ਬਟ ਅਸੀਂ ਉਹ ਦੇਖੀ 30 ਤਰੀਕ ਨੂੰ, ਜਨਵਰੀ ਦੀ ਨੂੰ ਸਵੇਰ ਨੂੰ, ਤੇ ਅਸੀਂ ਜਦੋਂ ਦੇਖਿਆ ਕਿ ਇਹ ਕਿੱਦਾਂ ਉਹਦੇ ਉੱਤੇ ਉਹ ਇਸ਼ੂ ਹੋਇਆ ਪਰਮਿਟ, ਤੇ ਉਹਦਾ ਨੰਬਰ ਵੀ ਤੇ ਸਾਡੀ DOT ਦਿਖਾ ਉੱਪਰ ਸ਼ੋ ਅਪ ਹੋਈ, ਸਾਡਾ ਸਾਰਾ ਮਤਲਬ ਕਿ ਐਡਰੈਸ ਵਗੈਰਾ ਸਾਰਾ ਕੁਛ। ਤੇ ਬਟ ਜਿਹੜਾ ਦੂਜਾ ਸੀਗਾ ਟਰੱਕ, ਉਹ ਸੀਗਾ ਪੀਟਰਵੈਲਟ, ਤੇ ਸਾਡਾ ਕੈਨਵਰਥ ਲਿਖਿਆ ਉੱਤੇ, ਤੇ ਜਿਹੜਾ ਉਹ 2021 ਦਾ, ਸਾਡਾ 14 ਦਾ ਸੀ, ਬਿਨ ਨੰਬਰ ਵੀ ਡਿਫਰੈਂਟ ਸੀਗਾ। ਤੇ ਅਸੀਂ ਉਹਨਾਂ ਦੇ ਨਾਲ ਫਰਾਈਡੇ ਫਿਰ ਕੀਤੀ, ਉਹਨਾਂ ਨੂੰ ਕਾਲ ਕੀਤੀ,
ਤੇ ਨਿਊ ਮੈਕਸੀਕੋ ਜਿਹੜਾ ਉੱਪਰ ਨੰਬਰ ਉਹਨੇ ਭੇਜਿਆ ਸੀ ਈਮੇਲ ਦੇ ਵਿੱਚ, ਹੈ ਨਾ। ਤੇ ਉਹ ਕਹਿੰਦੇ ਕਿ ਤੁਸੀਂ ਉਹਨਾਂ ਨੇ ਸਾਨੂੰ ਈਮੇਲ ਦਿੱਤੀ ਇੱਕ, ਵੀ ਉਹਦੇ ਉੱਤੇ ਤੁਸੀਂ ਇਹ ਹੈ ਨਾ ਉਹਨਾਂ ਨਾਲ ਕੰਟੈਕਟ ਕਰੋ। ਅਸੀਂ ਉਹਨਾਂ ਨੂੰ ਕਿਹਾ, ਉਹਨਾਂ ਨੇ ਸਾਨੂੰ ਈਮੇਲ ਦੇ ਵਿੱਚ ਇੱਕ ਹੋਰ ਨੰਬਰ ਪਾਤਾ ਕਿ ਜਿੱਥੋਂ ਹੋਇਆ ਜਿਸ ਪੋਸਟ ਦੇ ਉੱਤੋਂ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ। ਉਹਨਾਂ ਨਾਲ ਅਸੀਂ ਫੋਨ 3-4 ਵਾਰੀ ਕੀਤਾ, ਸਿੱਧਾ ਵੌਇਸ ਮੇਲ ਤੇ ਚਾਈ ਜਾਵੇ, ਤੇ ਬਟ ਉਹ ਕੋਈ ਮੁੜ ਕੇ ਸਾਨੂੰ ਰਿਸਪੌਂਸ ਉਹਨਾਂ ਦਾ ਕੋਈ ਨਹੀਂ ਆਇਆ ਹੈਗਾ। ਤੇ ਹਾਲੇ ਤੱਕ ਵੀ ਅਸੀਂ ਉਹਨਾਂ ਗੱਲਾਂ ਵਿੱਚ ਹੀ ਘੁੰਮੀ ਜਾਂਦੇ ਹਾਂ। ਤੇ ਇਹਦੇ ਲਈ ਕੁਛ ਕੀ ਹੋ ਸਕਦਾ ਜਾਂ ਅਸੀਂ ਕੀ ਕਰ ਸਕਦੇ ਹਾਂ, ਹੈ ਕੋਈ ਪਤਾ? ਪਰ ਸੋ ਪ੍ਰੋਬਲਮ ਕੁਛ ਇੱਕ ਇਹ ਵੀ ਹੈਗੀ ਆ ਕਿ ਜਦੋਂ ਇੱਦਾਂ ਦਾ ਕੋਈ ਮਤਲਬ ਕਿ ਜਿਹੜੀ ਇੱਦਾਂ ਦੀ ਸਿਚੁਏਸ਼ਨ ਹੁੰਦੀ ਆ, ਤੇ ਮੋਸਟਲੀ ਸਾਡੇ ਕੋਲ ਕੋਈ ਐਸਾ ਖਾਸ ਇਹਦਾ ਸਟ੍ਰੇਟ ਫਾਰਵਰਡ ਆਨਸਰ ਨਹੀਂ ਹੁੰਦਾ ਕਿ ਅਸੀਂ ਇੱਥੇ ਜਾਓ ਜਾਂ ਆਹ ਕਰੋ। ਮੋਸਟਲੀ ਇਹ ਹੁੰਦਾ ਕਿ FMCSA DOT ਨੂੰ ਰਿਪੋਰਟ ਕਰੋ, FMCSA ਨੂੰ ਰਿਪੋਰਟ ਕਰੋ। ਮੇਰੇ ਖਿਆਲ ਦੇ ਵਿੱਚ ਰਾਜਕਰਨ ਕਿ ਆਹ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇਹ ਬਹੁਤ ਈਜ਼ੀ ਸੀਗੀਆਂ, ਕਿਉਂਕਿ ਹਰ ਇੱਕ ਟਰੱਕ ਦੇ ਬਾਅਦ DOT MC ਨੰਬਰ ਲਿਖਿਆ ਹੈਗਾ। ਕੋਈ ਵੀ ਤੁਹਾਡਾ DOT ਨੰਬਰ ਨੋਟ ਕਰਕੇ ਜਦੋਂ ਪਰਮਿਟ ਲੈਣ ਜਾਂਦਾ ਆਪਣਾ DOT ਨੰਬਰ ਦੱਸ ਦਿੰਦਾ, ਆਪਣੀ ਕੰਪਨੀ ਦਾ ਨਾਮ ਵੀ ਤੁਹਾਡਾ ਲਿਖਿਆ, ਐਵਰੀ ਇਨਫੋਰਮੇਸ਼ਨ ਤੁਹਾਡੀ ਅਵੇਲੇਬਲ ਹੈਗੀ ਆ। ਸੋ ਇਹ ਚੀਜ਼ਾਂ ਜਿਹੜੀਆਂ ਆ, ਇਹ ਚੀਜ਼ਾਂ ਪਹਿਲਾਂ ਵੀ ਮੈਨੂੰ ਪਿਛਲੇ ਸਾਲ ਵੀ ਇੱਕ ਕੇਸ ਹੋਇਆ ਸੀਗਾ ਜਿਹਦੇ ਵਿੱਚ ਉਹ ਕੰਪਨੀ ਜਿਹੜੀ ਆ, ਉਹਨਾਂ ਕੋਲ ਇੱਕ ਟਰੱਕ ਸੀਗਾ ਤੇ ਉਹਨਾਂ ਦੀ ਕੰਪਨੀ ਦੇ ਨਾਂ ਤੇ ਇੱਕ ਕੋਈ ਚਾਈਨੀਜ਼ ਬੰਦਾ ਸੀਗਾ ਜਿਹੜਾ ਕਿ ਪੈਰਲਲ ਉਹਨਾਂ ਦੀ ਕੰਪਨੀ ਦੇ ਵਿੱਚ ਟਰੱਕ ਚਲਾ ਰਿਹਾ, ਕਿਸੇ ਦੀ ਕੰਪਨੀ ਦੇ ਵਿੱਚ ਟਰੱਕ ਚਲਾ ਰਿਹਾ। ਉਹ ਇੰਸ਼ੋਰੈਂਸ ਵੀ ਆਪਣੀ ਦੇ ਰਿਹਾ, ਸਭ ਕੁਝ ਦੇ ਰਿਹਾ, ਪਰ ਉਹ ਸਾਰੇ ਨਾਂ ਪਰਮਿਟ ਸਾਰੇ ਉਹਨਾਂ ਦੇ ਯੂਜ਼ ਕਰ ਰਿਹਾ ਹੈਗਾ। ਸੋ ਉਹ I-10 ਤੇ ਚੱਲਦਾ ਹੈਗਾ, ਉਹਨੂੰ 2-3 ਟਿਕਟਾਂ ਮਿਲੀਆਂ, ਉਹ ਵੀ ਇਸ ਕੰਪਨੀ ਨੂੰ ਆ ਗਈਆਂ, ਪਰ ਉਹਦਾ ਬਹੁਤ ਜਿਹੜਾ ਪੁਸ਼ ਕਰਨ ਦੇ ਉੱਤੇ ਸਾਰਾ ਸਿਰਫ ਇਹੋ ਹੀ ਲੱਗਾ ਕਿ ਸਿਰਫ FMCSA ਨੂੰ ਰਿਪੋਰਟ ਕਰੋ, ਉਹਦੀ FMCSA ਨੂੰ ਰਿਪੋਰਟ ਕਰੋ। ਸੋ ਉਹ ਜਿਹੜੀ ਪ੍ਰੋਬਲਮ ਹੈਗੀ ਆ, ਇਹ ਮੇਰੇ ਖਿਆਲ ਕਾਫੀ ਇੱਕ ਗੁੰਝਲਦਾਰ ਪ੍ਰੋਬਲਮਾਂ ਹੈਗੀਆਂ, ਜਿੱਥੇ ਕਿ ਟੂ ਈਜ਼ੀ ਹੈਗਾ ਇਹ ਚੀਜ਼ਾਂ ਕਰਨੀਆਂ, ਤੇ ਇਹਨਾਂ ਦੀ ਰਿਪੋਰਟਿੰਗ ਤੇ ਇਹਨਾਂ ਦੀ ਜਿਹੜੀ ਕਾਰਵਾਈ ਆ ਉਹ ਕਾਫੀ ਗੁੰਝਲਦਾਰ ਹੈਗੀ ਆ। ਸੋ ਕੋਈ ਠੋਸ ਆਨਸਰ ਨਹੀਂ ਹੈਗਾ, ਸਿੰਪਲ ਹੈਗਾ ਕਿ ਤੁਸੀਂ FMCSA ਨੂੰ ਕਾਲ ਕਰੋ, ਡਾਇਰੈਕਟਲੀ FMCSA ਨਾਲ ਕਾਲ ਕਰਕੇ ਉਹਨਾਂ ਦੀ ਟਿਕਟ ਜਿਹੜੀ ਆ ਉਹ ask.fmcsa.gov/app/ticket ਜਾਂ ਉਹਨਾਂ ਦਾ ਫੋਨ ਨੰਬਰ ਹੈਗਾ 800-832-5660। ਸੋ ਇਹ ਜਿਹੜੇ ਨੰਬਰ ਹੈਗੇ ਆ, ਇਹਨਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਆ, ਉਹਨਾਂ ਨਾਲ ਗੱਲ ਕਰੋ, FMCSA ਨੂੰ ਸਾਰੀ ਜਿਹੜੀ ਆਪਣੀ ਦੱਸੋ ਕਹਾਣੀ, ਤੇ ਤਾਂ ਜਾ ਕੇ ਥੋੜੀ ਬਹੁਤ ਜਿਹੜੀ ਆ ਗੱਲ ਉੱਥੇ ਸੁਣੀ ਜਾ ਸਕਦੀ ਆ। ਥੈਂਕ ਯੂ ਭੈਣ ਜੀ ਕਾਲ ਦੇ। ਮਿੰਟ ਜੀ ਹਾਂਜੀ, ਜੇ ਹੁਣ ਉਹਨਾਂ ਵੱਲੋਂ ਸਾਨੂੰ ਕੋਈ ਨਹੀਂ ਕੁਝ ਵੀ ਦੱਸਦੇ ਤੇ ਫਿਰ ਅਸੀਂ ਸਿੱਧਾ FMSA ਵਾਲਿਆਂ ਨੂੰ ਹੀ ਕੰਟੈਕਟ ਕਰੀਏ, ਨਹੀਂ ਤਾਂ ਅਸੀਂ ਸੋਚਦੇ ਸੀਗੇ ਕਿ ਸਾਨੂੰ ਉਹਨਾਂ ਵੱਲੋਂ ਕੋਈ ਪੇਪਰ ਥੋੜਾ ਬਹੁਤਾ ਕੁਛ ਨਾ ਕੁਛ ਮਿਲ ਜਾਂਦਾ ਤੇ ਸਾਡੇ ਈਜ਼ੀ ਹੋ ਜਾਂਦਾ, ਨਹੀਂ ਤਾਂ ਐਫਟਾ ਦੇ ਵਿੱਚ ਉਹ ਸਾਨੂੰ ਪੁੱਛ ਸਕਦੇ ਜਾਂ ਕਿੱਦਾਂ ਆਡਿਟ ਆ ਸਕਦਾ, ਤੇ ਜੇ ਨਹੀਂ ਕੁਛ ਦਿੰਦੇ ਇਟਸ ਓਕੇ, ਅਸੀਂ ਸਿੱਧਾ FMSA ਵਾਲਿਆਂ ਨੂੰ ਹੀ ਕੰਟੈਕਟ ਕਰ ਸਕਦੇ। ਬਿਲਕੁਲ ਜੀ। ਤੁਸੀਂ ਕਿਹਨਾਂ ਕੋਲੋਂ ਕੋਈ ਲੈਟਰ ਲੈਣ ਦੀ ਕੋਸ਼ਿਸ਼ ਕਰ ਰਹੇ ਆ ਜੀ? ਅਸੀਂ ਉਹੀ ਸੀਗਾ ਵੀ ਜੇ ਸਪੋਰਟ ਦੇ ਉੱਤੇ ਉਹਨਾਂ ਨੇ ਉਹ ਕੀਤਾ, ਇਸ਼ੂ ਕੀਤਾ ਵੀ ਜੇ ਉਹ ਕੁਛ ਰੋਂਗ ਜਾਂ ਉਹ ਕਿਹੜੀ ਕੰਪਨੀ ਨੇ ਲਿਆ ਹੈਗਾ ਆ, ਜਾਂ ਵੀ ਉਹ ਉੱਦਾਂ ਉਹਨੇ ਸਾਨੂੰ ਇਹ ਗੱਲ ਕਹੀ ਕਿ ਅਸੀਂ ਵੀ ਦੇਖ ਸਕਦੇ ਹਾਂ। ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਉਹ ਉਸ ਟਾਈਮ ਦੇ ਉੱਤੇ ਜਦੋਂ ਟਰੱਕ ਜਿਹੜਾ ਵੀ ਸੀਗਾ ਲੰਘਿਆ, ਆਪਾਂ ਕੈਮਰਿਆਂ ਤੋਂ ਚੈੱਕ ਕਰ ਸਕਦੇ ਹਾਂ, ਪਰ ਉਹ ਮੁੜ ਕੇ ਸਾਨੂੰ ਫੇਰ ਨਹੀਂ ਉਹਨੇ ਕੁਛ ਵੀ ਦੱਸਿਆ। ਵੀ ਜੇ ਨਹੀਂ ਕੁਛ ਵੀ ਦੱਸਦੇ ਸੌਕੇ ਵੀ ਅਸੀਂ ਉਹਨਾਂ ਨੂੰ ਜੇ ਤੁਸੀਂ FMCSA ਨੂੰ ਕਾਲ ਕਰੋ ਜੀ, ਬਸ ਉਹ ਤੁਹਾਡੀ ਏਜੰਸੀ ਜਿਹੜੀ ਉਹਨਾਂ ਨੇ ਇੰਨਾ ਨਹੀਂ ਦੱਸਣਾ ਹੈਗਾ ਤੁਹਾਨੂੰ। ਓਕੇ ਥੈਂਕ ਯੂ ਜੀ, ਮਿਹਰਬਾਨੀ ਜੀ। ਅਗਲੀਆਂ ਕਾਲ ਲੈਣ ਤੋਂ ਪਹਿਲਾਂ ਇੱਕ ਦੋ ਚੀਜ਼ਾਂ ਜਿਹੜੀਆਂ ਆਪਾਂ ਰਮਨ ਜੀ ਜਿਹੜੀਆਂ ਉਹ ਦੱਸ ਦਈਏ। FMCSA ਨੇ ਜਿਹੜੀ ਆਵਰ ਆਫ ਸਰਵਿਸ ਵਾਲਾ ਵੇਵਰ ਆ, ਉਹ ਐਮਰਜੈਂਸੀ ਆਵਰਸ ਜਿਹੜੇ ਆ ਉਹ ਐਕਸਟੈਂਡ ਕਰ ਦਿੱਤੇ ਆ, 20 ਫਰਵਰੀ ਤੱਕ ਉਹਨਾਂ ਨੇ ਕਰ ਦਿੱਤੇ ਆ, ਕਿਉਂਕਿ ਸਭ ਨੂੰ ਪਤਾ ਵੀ ਈਸਟ ਕੋਸਟ ਸਦਰਨ ਸਟੇਟਸ ਉੱਧਰ ਦੇ ਵਿੱਚ ਮੌਸਮ ਦੇ ਕਰਕੇ ਖਰਾਬੀ ਜਿਹੜੀ ਉਹ ਚੱਲ ਰਹੀ ਆ। ਸੋ ਆਵਰਸ ਆਫ ਸਰਵਿਸ ਨੂੰ ਉਹਨਾਂ ਨੇ ਉੱਥੇ ਵੇਵਰ ਦਿੱਤਾ ਹੋਇਆ ਆ, ਤੇ 20 ਫਰਵਰੀ ਤੱਕ ਇਹ ਜਿਹੜਾ ਵੇਵਰ ਆ ਉਹ ਐਕਸਟੈਂਡ ਜਿਹੜਾ ਉਹਨਾਂ ਨੇ ਕਰ ਦਿੱਤਾ ਆ। ਸੋ ਫਰੇਟ ਆਪਰੇਸ਼ਨਸ ਨੂੰ ਰਿਲੀਫ ਦੇਣ ਦੇ ਲਈ, ਟਰੱਕਰਸ ਨੂੰ ਮਦਦ ਕਰਨ ਦੇ ਲਈ ਸਵੀਅਰ ਵੈਦਰ ਦੇ ਕਰਕੇ ਉਹਨੂੰ ਵਧਾਇਆ ਆ। ਇੱਕ ਜਿਹੜੀ ਖਬਰ ਹੋਰ ਕਰਕੇ ਤੇ ਫਿਰ ਆਪਾਂ ਕਾਲ ਲੈਂਦੇ ਆ।
ਆਟੋਮੇਸ਼ਨ ਦਾ ਕਾਫੀ ਰੌਲਾ ਰੱਪਾ ਆ, ਆਟੋਨੋਮਸ ਟਰੱਕਾਂ ਦਾ। ਇਸੇ ਦਰਮਿਆਨ ਇੱਕ ਫਰਾਡੂਲੈਂਟ ਜਿਹੜੀ ਆਟੋਨੋਮਸ ਟਰੱਕਿੰਗ ਕੰਪਨੀ ਆ, ਉਹਨੇ ਵਾਹਵਾ ਕਹਿੰਦੇ ਵੀ ਲੋਕਾਂ ਨੂੰ ਹੜਕੰਪ ਜਿਹੜਾ ਆ ਉਹ ਮਚਾਇਆ ਸੀ। ਫਲੋਰੀਡਾ ਦੀ ਸੀਗੀ ਇੱਕ ਰਿਵੈਕਸ ਕਰਕੇ, ਉਹਦੇ ਖਿਲਾਫ FTC ਤੇ ਸਟੇਟ ਆਫ ਫਲੋਰੀਡਾ ਨੇ ਲਾਸੂਟ ਜਿਹੜਾ ਉਹ ਫਾਈਲ ਕੀਤਾ ਸੀਗਾ, ਤੇ ਕਹਿੰਦੇ ਵੀ ਟਰੱਕਿੰਗ ਆਟੋਮੇਸ਼ਨ ਕੰਪਨੀ ਨੂੰ ਹੁਣ ਪੱਕਿਆਂ ਹੀ ਜਿਹੜਾ ਉਹਨਾਂ ਨੇ ਸ਼ਟ ਡਾਊਨ ਕਰ ਦਿੱਤਾ। ਮਿਲੀਅਨਸ ਆਫ ਡਾਲਰ ਜਿਹੜੇ ਕੰਜ਼ਿਊਮਰਸ ਦੇ ਉਹਨਾਂ ਨੂੰ ਇਹ ਡੀਫਰਾਡ ਕਰ ਗਏ। ਝੂਠੇ ਵਾਅਦੇ ਜਿੱਦਾਂ ਨਿਕਲਾ ਵਾਲੇ ਕਰਦੇ ਰਹੇ ਵੀ ਸਾਡਾ ਟਰੱਕ ਤਾਂ ਹਾਈਡਰੋਜਨ ਤੇ ਪਤਾ ਨਹੀਂ ਕਿਹਦੇ ਤੇ ਚਲਾ ਲੈਣਾ ਇਹਨਾਂ ਨੇ, ਤੇ ਉਹ ਸਲਾਂਟ ਤੇ ਚਲਾ ਕੇ ਹੀ ਬੜਾ ਕੁਝ ਜਿਹੜਾ ਗਲਤ ਮਲਤ ਸ਼ੋਅ ਕਰਦੇ ਰਹੇ ਸੀ। ਤੇ ਹੁਣ ਇਹ ਕੰਪਨੀ ਕਹਿੰਦੇ ਪੱਕੀ ਸ਼ਟਡਾਊਨ ਕਰਤੀ ਆ, ਤੇ ਨਾਲ $8.3 ਮਿਲੀਅਨ ਦਾ ਜਿਹੜਾ ਇਹਨਾਂ ਨੂੰ ਜੁਰਮਾਨਾ ਜਿਹੜਾ ਆ ਪੈਨਲਟੀ ਪੇ ਕਰਨ ਦੇ ਲਈ ਆਖਿਆ ਜਿਹੜਾ ਹੋ ਗਿਆ ਆ। ਸੋ ਕੋਰਟ ਦੇ ਆਰਡਰ ਦੇ ਮੁਤਾਬਕ ਜੋ 28 ਜਨਵਰੀ ਨੂੰ ਆਇਆ, ਰਿਵੈਕਸ ਨੂੰ ਕਿਸੇ ਵੀ ਤਰੀਕੇ ਦਾ ਬਿਜ਼ਨਸ ਜਾਂ ਇਨਵੈਸਟਮੈਂਟ ਓਪਰਚੁਨਿਟੀ ਉਹ ਕਰਨ ਤੋਂ ਜਿਹੜਾ ਟੋਟਲੀ ਰੋਕ ਜਿਹੜੀ ਉਹ ਲਗਾ ਦਿੱਤੀ ਆ, ਤੇ 8.3 ਮਿਲੀਅਨ ਜੱਜਮੈਂਟ ਪੈਨਲਟੀ ਜਿਹੜੀ ਇਹਨਾਂ ਦੇ ਉਲਟ ਜਿਹੜੀ ਉਹ ਕੀਤੀ ਜਿਹੜੀ ਉਹ ਗਈ ਹੈਗੀ ਆ। ਸੋ ਆਟੋਨੋਮਸ ਆ ਰਹੀ ਆ, ਇਹਦਾ ਮਤਲਬ ਇਹ ਆ, ਪਰ ਇਹ ਵੀ ਉਹਦੀ ਆੜ ਦੇ ਵਿੱਚ ਇਹਦਾ ਤੇ ਫਰਾਡ ਵਾਲੇ ਵੀ ਬੜੇ ਬੈਠੇ ਆ ਜੀ। ਬਿਲਕੁਲ ਜੀ, ਬਿਲਕੁਲ। ਇਹ ਤਾਂ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿਣੀਆਂ ਆ, ਇਹ ਕੰਮ ਚੱਲਦੇ ਰਹਿਣੇ ਆ। ਜਿਹੜੀ ਇੱਕ ਮੈਂ ਨਿਊਜ਼ ਕੀਤੀ ਤੁਹਾਨੂੰ ਦੱਸੀ ਸੀਗੀ ਕਿ ਜਿਹੜੀ 15 ਮਾਈਲ ਦਾ ਉਹ ਐਕਚੁਅਲੀ 20 ਮਾਈਲ ਦਾ 3 ਮਾਈਲ ਟੂ 20 ਮਾਈਲ ਹਾਂਜੀ CDL ਲਾਈਫ ਬਾਰਡਰ ਤੇ ਜਿਹੜਾ ਹੈਗਾ ਆ ਉਹ ਐਗਜ਼ੰਪਸ਼ਨ ਹੈਗੀ ਆ ਇੰਗਲਿਸ਼ ਪ੍ਰੋਫੀਸ਼ੀਐਂਸੀ ਦੀ, ਪਰ ਮਤਲਬ ਚੇਤੇ ਰੱਖੇ ਹੋਏ ਸਿਰਫ ਬਾਰਡਰ ਦੇ ਲਾਗੇ ਲਾਗੇ ਹੈਗੀ ਆ। No out of service order for truck drivers who fail English proficiency in border commercial zones. ਸੋ FMCS ਨੇ ਜਿਹੜਾ ਦੱਸਿਆ ਹੈ। ਮੈਨੂੰ ਸੇਫ ਜ਼ੋਨ ਕਿਹਾ ਗਿਆ, ਉੱਥੇ ਜਿਹੜੇ ਹੈਗੇ ਡਰਾਈਵਰ ਕੰਮ ਕਰਦੇ ਹੈਗੇ, ਲੋਕਲ ਡਰਾਈਵਰ ਜਿਹੜੇ ਅਕ੍ਰੋਸ ਦਾ ਬਾਰਡਰ ਕੰਮ ਕਰਦੇ ਹੈਗੇ, ਚਾਹੇ ਉਹ ਕੈਨੇਡਾ 'ਚ ਹੈ, ਚਾਹੇ ਉਹ ਕੈਨੇਡਾ ਬਾਰਡਰ ਹੈ, ਚਾਹੇ ਉਹ ਮੈਕਸੀਕੋ ਬਾਰਡਰ, ਦੋਨੋਂ ਸਾਈਡ ਤੇ ਐਗਜ਼ੰਪਸ਼ਨ ਜਿਹੜੀ ਲਾਗੂ ਹੈਗੀ ਆ ਜੀ। ਜਗਰੂਪ ਜੀ ਆਪਣੇ ਨਾਲ ਜੁੜੇ ਨੇ ਅਗਲੇ ਕਾਲਰ। ਹਾਂਜੀ ਜਗਰੂਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਪਹਿਲੀ ਵਾਰ ਕਾਲ ਕੀਤੀ ਆ ਪੰਜਾਬੀ ਜਿਹੜੀ US ਦੇ ਜੀ। ਟਰਾਈ ਬਹੁਤ ਵਾਰ ਕੀਤਾ, ਲੇਕਿਨ ਲੱਗੀ ਨਹੀਂ ਕਦੇ ਗੱਲ ਮੇਰੀ, ਅੱਜ ਲੱਗੀ ਆ। ਤੇ ਮੈਂ ਚਲੋ ਜੀ ਦੱਸੋ ਜੀ, ਪੁੱਛੋ ਜੀ ਕੀ ਸਵਾਲ ਹੈ ਤੁਹਾਡਾ। ਜਿਹੜੀ ਕੰਪਨੀ ਭਾਜੀ ਮੈਂ ਕੰਮ ਕਰਦਾ ਨਾ, ਮੈਂ ਜਿੱਦਾਂ ਮੈਨੂੰ 5 ਸਾਲ ਹੋਣੇ ਵਾਲੇ ਆ ਟਰੱਕ ਲਾਇਸੈਂਸ ਲਏ ਨੂੰ ਚਲਾਉਂਦੇ ਨੂੰ ਜੀ। ਤੇ ਇੱਕ ਦਿਨ ਮੈਂ ਇੱਧਰੋਂ ਆਪਣੇ ਵਾਸ਼ਿੰਗਟਨ ਤੋਂ ਲੋਡ ਲੈ ਕੇ ਆ ਰਿਹਾ ਸੀਗਾ, ਤੇ ਮੈਨੂੰ ਬੀੜ ਵਾਲੀ ਸਕੇਲ ਤੇ ਨਹੀਂ ਕੱਢਿਆ, ਜਿੱਦਾਂ ਆਪਾਂ ਇੰਸਪੈਕਸ਼ਨ ਵਗੈਰਾ ਕਰਵਾਉਂਦੇ ਹੀ ਆ, ਕਰਦੇ ਹੀ ਆ। ਤੇ ਉੱਥੇ ਉਹ ਮੈਂ ਕੱਢਣ ਤੋਂ ਬਾਅਦ ਉਹ ਜਿਹੜਾ ਅੰਦਰ ਇੰਸਪੈਕਟਰ ਹੁੰਦਾ ਆ, ਉਹਨੇ ਮੇਰੀ ਇੰਸਪੈਕਸ਼ਨ ਵਗੈਰਾ ਅੱਧ ਵਿੱਚ ਜਿਹੜੀ ਅੱਧ ਤੱਕ ਪਹੁੰਚੀ ਸੀਗੀ, ਤੇ ਜਾਨੂੰ ਪਿਓ ਮੈਨੂੰ ਕਹਿੰਦਾ ਥੱਲੇ ਆ ਜਾ। ਤੇ ਮੈਨੂੰ ਪੂਰੀ ਇੰਗਲਿਸ਼ ਵੀ ਨਹੀਂ ਆਉਂਦੀ ਸੀਗੀ, ਤੇ ਮੈਂ ਥੋੜਾ ਡਰਦਾ ਜਿਹਾ ਵੀ ਸੀਗਾ। ਤੇ ਮੈਂ ਅੱਜ ਜਿੱਦਾਂ ਮਤਲਬ ਜਿੰਨਾ ਕੁ ਸਿੱਖਿਆ 54 ਸਾਲਾਂ ਵਿੱਚ, ਤੇ ਉਹਦੇ ਵਿੱਚ ਮੈਂ ਕਿ ਮੈਂ ਵੀ ਜਿੱਦਾਂ ਬਾਅਦ ਵਿੱਚ ਹੁੱਡ ਖੋਲ ਕੇ ਆਪਣਾ ਚੈੱਕ ਕਰਾਉਣਾ ਹੁੰਦਾ, ਕੋਈ ਉਹ ਸ਼ਾਇਦ ਉਹਦੇ ਲਈ ਸੱਦਿਆ ਮੈਨੂੰ ਥੱਲੇ। ਤੇ ਜਦੋਂ ਮੈਂ ਥੱਲੇ ਆ ਕੇ ਟਰੱਕ ਤੋਂ ਉਤਰ ਕੇ ਅੰਦਰ ਖੜਾ ਹੋਇਆ, ਤਾਂ ਮੈਂ ਦੇਖਿਆ ਤਾਂ ਇਹਦਾ ਪਿੱਛੇ ਨੂੰ ਮੁੜ ਕੇ ਤਾਂ 3-4 ਪੁਲਿਸ ਵਾਲੇ ਭਾਜੀ ਹੋਰ ਉੱਤੇ ਕਾਲੀਆਂ ਵਰਦੀਆਂ ਵਾਲੇ ਖੜੇ। ਤੇ ਜਦੋਂ ਉਹਨੇ ਉਹ ਯਾਨੀ ਕਿ ਜਿਹੜਾ ਇੰਸਪੈਕਸ਼ਨ ਵਾਲਾ ਬੰਦਾ ਸੀਗਾ, ਉਹ ਪਿੱਛੇ ਨੂੰ ਚਲ ਗਿਆ, ਤੇ ਉਹਨਾਂ ਵਿੱਚੋਂ ਫਿਰ ਇੱਕ ਪੁਲਿਸ ਵਾਲਾ ਮੇਰੇ ਕੋਲ ਨੂੰ ਆ ਗਿਆ। ਤੇ ਉਸ ਪੁਲਿਸ ਵਾਲੇ ਨੇ, ਜਿਹੜੇ 3 ਪੁਲਿਸ ਵਾਲੇ ਹੋਰ ਸੀਗੇ, ਉਹ ਪਿੱਛੇ ਖੜੇ ਰਹੇ। ਤੇ ਉਹ ਪੁਲਿਸ ਵਾਲੇ ਨੇ ਆ ਕੇ ਯਾਨੀ ਕਿ ਜਿੱਦਾਂ ਮੈਨੂੰ ਪਹਿਲਾਂ ਤਾਂ ਹੌਸਲਾ ਦਿੱਤਾ, ਇੰਗਲਿਸ਼ ਵਿੱਚ ਨਹੀਂ ਸਾਰੀ ਗੱਲਬਾਤ ਮੈਨੂੰ ਉਹਨੂੰ ਕੀਤੀ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ, ਡਰਨ ਦੀ ਲੋੜ ਨਹੀਂ ਹੈਗੀ, ਵੀ ਮੈਂ ਤੇਰਾ ਇੰਗਲਿਸ਼ ਪ੍ਰੋਫੀਸ਼ੀਐਂਸੀ ਦਾ ਟੈਸਟ ਲੈਣਾ ਆ, ਉਹਦੇ 15 ਕੁਐਸਚਨ ਹੁੰਦੇ ਆ, ਵੀ ਤੂੰ ਮੈਨੂੰ ਉਹ ਆਨਸਰ ਕਰ ਦੇ। ਤੇ ਉਹ ਮੈਂ ਜਦੋਂ ਮੈਂ ਉੱਦਾਂ ਮੈਂ ਘਬਰਾ ਗਿਆ ਸੀਗਾ, ਡਰ ਗਿਆ ਸੀਗਾ। ਤੇ ਉਹਨੂੰ ਜਾਣੀ ਕਿ ਜਿੱਦਾਂ ਮੈਂ ਸਿਰਫ ਇਹੀ ਆਪਣੇ ਭਰਾਵਾਂ ਨੂੰ, ਵੀਰਾਂ ਨੂੰ ਦੱਸਣਾ ਚਾਹੁੰਦਾ ਵੀ ਮਤਲਬ ਇੰਨੀ ਡਰਨ ਦੀ ਲੋੜ ਨਹੀਂ ਹੈਗੀ। ਤੇ ਉਹ ਜਾਣੀ ਕਿ ਜਿਹੜੇ ਪੁਲਿਸ ਵਾਲਾ ਸੀਗਾ, ਉਸ ਪੁਲਿਸ ਵਾਲੇ ਨੇ ਮੈਨੂੰ ਮੇਰੇ ਖਿਆਲ 10-12 ਕੁਐਸਚਨ ਕੀਤੇ, ਜਿੱਦਾਂ ਉਹਦੇ ਕੋਲ ਗੱਤਾ ਹੁੰਦਾ ਹੀ ਆ, ਤੇ ਉਹਦੇ ਉੱਪਰ ਉਹ ਪੇਪਰ ਹੁੰਦਾ, ਉਹਦੇ ਉੱਪਰ ਉਹ ਟਿਕ ਮਾਰ ਕਰੀ ਗਿਆ। ਤੇ ਉਹ ਤੋਂ ਬਾਅਦ ਤੁਹਾਨੂੰ ਪਾਸ ਕਰਤਾ ਫਿਰ ਉਹਨੇ? ਹਾਂਜੀ, ਉਹਨੇ ਸਿਰਫ ਜਾਣੀ ਕਿ ਮੈਂ ਸਿਰਫ ਇਹੀ ਦੱਸਣਾ ਚਾਹੁੰਦਾ ਵੀ ਉਹ ਉਹਨੇ ਮੈਨੂੰ ਸਿਰਫ ਇੰਨੀਆਂ ਗੱਲਾਂ ਪੁੱਛੀਆਂ ਵੀ ਤੂੰ ਕਿੱਥੋਂ ਲੋਡ ਚੱਕਿਆ, ਕਿੰਨੇ ਵਜੇ ਚੱਕਿਆ, ਇਹ ਵੀ ਨਾਲ ਪੁੱਛਦੇ ਆ, ਟਾਈਮ ਵੀ ਪੁੱਛਦੇ ਆ, ਤੇ ਕੱਲ ਕਿੰਨੇ ਵਜੇ ਲੋਡ ਲਾਇਆ ਸੀਗਾ, ਤੇ ਅੱਜ ਤੱਕ ਕਿੰਨੇ ਸਟਾਪ ਕੀਤੇ ਆ। ਠੀਕ ਹੈ। ਤੇ ਉਹ ਫਿਰ ਮੈਨੂੰ ਉਹਨੇ ਸਾਰੇ ਕਰ ਕੁਰ ਕੇ ਬਾਅਦ ਮੈਨੂੰ ਸਟੇਟਸ ਪੁੱਛਿਆ, ਤਾਂ ਮੈਂ ਕਿਹਾ ਜੀ ਗ੍ਰੀਨ ਕਾਰਡ ਹੋਲਡਰ। ਤੇ ਉਹ ਇੰਨੀ ਆ ਕਿ ਮੇਰੇ ਕੋਲ ਯਾਨੀ ਕਿ 10-12 ਗੱਲਾਂ ਪੁੱਛ ਕੇ ਯਾਨੀ ਕਿ ਜਦੋਂ ਮੈਨੂੰ ਸਾਰੇ ਤਕਰੀਬਨ ਮੇਰੇ ਆਈਡੀ ਮੁਤਾਬਕ ਤਾਂ ਮੈਂ ਇੱਕ ਅੱਧਾ ਵਿੱਚ ਤਸੱਲੀ ਹੋ ਗਈ ਉਹਦੀ, ਉਹਨੇ ਫਿਰ ਤੁਹਾਨੂੰ ਜਾਣ ਦਿੱਤਾ। ਹਾਂ
ਹਾਂ ਉਹ ਫਿਰ ਉਹ ਚਲ ਗਿਆ ਤਿੰਨੇ ਚਾਰੇ ਪੁਲਿਸ ਵਾਲੇ, ਤੇ ਫਿਰ ਉਹ ਜਿਹੜਾ ਦੂਜਾ ਇੰਸਪੈਕਟਰ ਸੀਗਾ ਜਿਹੜਾ ਇੰਸਪੈਕਸ਼ਨ ਕਰਨ ਵਾਲਾ, ਉਹਨੇ ਮੈਨੂੰ ਮੇਰਾ ਲਾਇਸੈਂਸ ਲਿਆ ਕੇ ਦਿੱਤੇ, ਉਹ ਪੇਪਰ ਦਿੱਤਾ ਤੇ ਮੈਨੂੰ ਕਹਿੰਦਾ ਯੂ ਕੈਨ ਗੋ। ਠੀਕ ਹੈ ਜੀ, ਤੇ ਥੈਂਕ ਯੂ ਮਤਲਬ ਕਿ ਜਗਰੂਪ ਜੀ। ਡਰਨੇ ਦੀ ਨਹੀਂ ਲੋੜ ਹੈਗੀ। ਮਤਲਬ ਜਿਹੜੇ ਆਪਣੇ ਬੰਦੇ ਆ ਸਿਰਫ ਆਪਣੇ ਦਿਮਾਗ ਦੇ ਵਿੱਚ ਇਹੀ ਚੀਜ਼ ਰੱਖਣੀ ਆ ਵੀ ਆਪਾਂ ਕਿੰਨੇ ਵਜੇ ਲੋਡ ਲਾਇਆ, ਟਾਈਮ ਵੀ ਜ਼ਰੂਰ ਆਪਣੇ ਦਿਮਾਗ ਵਿੱਚ ਰੱਖਣਾ, ਤੇ ਕਿੰਨੇ ਵਜੇ ਚੱਕਿਆ, ਕਿੰਨੇ ਸਟਾਪ ਕੀਤੇ, ਬਸ ਐਵਰੀਥਿੰਗ ਓਕੇ ਆ। ਥੈਂਕ ਯੂ ਜਗਰੂਪ ਜੀ, ਮਿਹਰਬਾਨੀ ਜੀ। ਜੀ ਬਿਲਕੁਲ, ਇਹ ਹੈ ਵੀ ਘਬਰਾਹਟ ਤਾਂ ਬੰਦੇ ਨੂੰ ਹੋ ਜਾਂਦੀ ਆ, ਸੋ ਜੇ ਇੰਨੇ ਕੁ ਚਿਰ ਚਲਾਇਆ ਆ ਤਾਂ ਤੁਸੀਂ ਦੱਸ ਸਕਦੇ ਆ, ਸੋ ਸਹੀ ਢੰਗ ਦੇ ਨਾਲ ਜਿਹੜਾ ਉਹ ਦੱਸ ਦਿਓ ਜੀ। ਹੈਪੀ, ਭਾਈ ਸਾਧਨ, ਹਾਂਜੀ ਹੈਪੀ, ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਰੋਹਨ ਭਾਈ, ਆਪਣੇ PSP ਐਪਲੀਕੇਸ਼ਨ ਬਾਰੇ ਸਰ ਜੀ ਪੁੱਛਣਾ, ਮੈਂ ਕੰਪਨੀ ਡਰਾਈਵਰ ਹਾਂ ਸਰ ਜੀ, ਅਕਾਊਂਟ ਸਾਰਿਆਂ ਵਾਸਤੇ ਜ਼ਰੂਰੀ ਆ ਸਰ ਜੀ? ਕਿਹੜੀ ਐਪਲੀਕੇਸ਼ਨ? ਕਿਹੜੀ? ਹਾਂਜੀ PSP ਐਪਲੀਕੇਸ਼ਨ। TFT? ਨਹੀਂ PSP ਨਹੀਂ ਸਰ ਜੀ, PSP। TF ਤੇ T? ਪੀ ਰਾਜ P, ਅੱਛਾ PFT, ਓਕੇ। ਕਿਹੜੀ ਐਪਲੀਕੇਸ਼ਨ ਜੀ, ਮੈਨੂੰ ਸਮਝ ਨਹੀਂ ਆਈ ਇਹਦੀ। ਸਰ ਜੀ PSP। ਉਹ PSP ਜਿਹੜੀ ਪ੍ਰੀ ਇੰਪਲੋਇਮੈਂਟ ਹੈਗੀ ਹੈ, ਰਿਪੋਰਟ ਹੈਗੀ ਹੈ PSP। ਹਾਂਜੀ ਹਾਂਜੀ, ਉਹ ਸਰ ਜੀ ਡਰਾਈਵਰਾਂ ਵਾਸਤੇ ਜ਼ਰੂਰੀ ਅਕਾਊਂਟ ਸਰ ਜੀ, ਉਹ ਵੈਬਸਾਈਟ? ਦੇਖੋ ਜਿਹੜੀ PSP ਰਿਪੋਰਟ ਹੈ ਨਾ, ਪ੍ਰੀ ਇੰਪਲੋਇਮੈਂਟ ਸਕਰੀਨਿੰਗ ਪ੍ਰੋਗਰਾਮ ਇਹਨੂੰ ਕਹਿੰਦੇ ਆ, ਪ੍ਰੀ ਇੰਪਲੋਇਮੈਂਟ ਸਕਰੀਨਿੰਗ ਪ੍ਰੋਗਰਾਮ। ਜਿਹੜੀ PSP ਰਿਪੋਰਟ ਆ ਉਹ ਹਰ ਇੱਕ ਕੰਪਨੀ ਨੂੰ, ਤੁਹਾਨੂੰ ਜਦੋਂ ਤੁਸੀਂ ਐਪਲੀਕੇਸ਼ਨ ਕਿਸੇ ਕੰਪਨੀ 'ਚ ਕਰਦੇ ਆ ਤਾਂ ਤੁਸੀਂ ਉੱਤੇ ਸਾਈਨ ਕਰਦੇ ਆ ਕਿ ਸਾਡੀ PSP ਰਿਪੋਰਟ ਤੁਸੀਂ ਪੁੱਲ ਕਰ ਸਕਦੇ ਆ। PSP ਰਿਪੋਰਟ ਜਿਹੜੀ ਆ ਉਹ FMCSA ਤੋਂ ਡਾਇਰੈਕਟਲੀ ਆਉਂਦੀ ਹੈਗੀ ਆ, ਡਰਾਈਵਰ ਦੀ ਬੈਕਗਰਾਊਂਡ ਜਿਹੜੀ ਆ, ਡਰਾਈਵਰ ਲਾਇਸੈਂਸ ਦੀ ਰਿਪੋਰਟ ਜਿਹੜੀ ਆ। ਸੋ ਉਹਦੇ ਤੇ ਤੁਹਾਡਾ ਡਰਾਈਵਰ ਲਾਇਸੈਂਸ ਤੇ ਕੋਈ ਵੀ ਤੁਹਾਡੀ ਪ੍ਰੋਬਲਮ ਹੈਗੀ ਆ, ਕੋਈ ਟਿਕਟ, ਕੋਈ ਇਸ਼ੂ ਹੈਗਾ, ਉਹ PSP ਰਿਪੋਰਟ ਦੇ ਵਿੱਚ ਆਉਂਦਾ ਹੈਗਾ। ਸੋ ਲੇਕਿਨ ਇਹਦੇ ਵਿੱਚ ਇੱਦਾਂ ਹੈਗਾ ਕਿ ਜਿਹੜੇ ਡਰਾਈਵਰ ਆ ਉਹ ਆਪਣਾ FMCSA ਦੀ ਸਾਈਟ ਤੇ ਜਾ ਕੇ PSP ਦੀ ਜਿਹੜੀ ਪ੍ਰੋਗਰਾਮ ਹੈਗਾ ਉਹਦੇ 'ਚ ਫ੍ਰੀ ਆਪਣਾ ਅਕਾਊਂਟ ਕ੍ਰੀਏਟ ਕਰ ਸਕਦੇ ਆ, ਤੇ ਫ੍ਰੀ ਮੋਨੀਟਰਿੰਗ ਹੈਗੀ ਆ ਡਰਾਈਵਰ ਦੇ ਲਈ। ਸੋ ਡਰਾਈਵਰ ਨੂੰ ਜੇ ਕਈ ਵਾਰੀ ਕਹਿ ਦਿੰਦੇ ਆ ਕਿ ਸਾਡੇ ਲਾਇਸੈਂਸ ਤੇ ਕੋਈ ਗਲਤੀ ਨਾਲ ਇੱਦਾਂ ਦੀ ਚੀਜ਼ ਹੋ ਗਈ, ਉੱਦਾਂ ਦੀ ਹੋ ਗਈ, ਜੇ ਤੁਸੀਂ ਆਪਣਾ ਲਾਇਸੈਂਸ ਮੋਨੀਟਰ ਕਰਦੇ ਆ, ਆਪਣਾ PSP ਪ੍ਰੋਗਰਾਮ ਦੇ ਵਿੱਚ ਆਪਣਾ ਅਕਾਊਂਟ ਬਣਾ ਕੇ ਆਪਣੇ ਲਾਇਸੈਂਸ ਨੂੰ ਮੋਨੀਟਰਿੰਗ ਕਰਦੇ ਆ, ਤੇ ਕੋਈ ਐਸੀ ਜਿਹੜੀ ਪ੍ਰੋਬਲਮ ਆ ਤੁਹਾਡੇ ਲਈ ਆਉਂਦੀ ਹੈ, ਤੁਹਾਨੂੰ ਪਹਿਲਾਂ ਪਤਾ ਲੱਗ ਜਾਂਦੀ ਹੈ, ਇਸ ਤੋਂ ਪਹਿਲਾਂ ਕਿ ਤੁਹਾਡੀ ਕੰਪਨੀ ਨੂੰ ਪਤਾ ਲੱਗੇ, ਤੁਸੀਂ ਉਹਦੀ ਟੇਕ ਕੇਅਰ ਕਰ ਸਕਦੇ ਆ। ਸੋ PSP ਪ੍ਰੋਗਰਾਮ ਦੇ ਵਿੱਚ ਇਨਰੋਲਮੈਂਟ ਜਿਹੜੀ ਆ ਉਹ ਫ੍ਰੀ ਹੈਗੀ ਆ। ਐਂਡ ਆਲਸੋ ਜਿਹੜਾ ਹੈਗਾ ਆ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਡਰਾਈਵਰ ਅਕਾਊਂਟ, ਉਹ ਵੀ ਫ੍ਰੀ ਹੈਗਾ ਤੁਹਾਡੇ ਲਈ। ਉਹ ਵੀ ਤੁਸੀਂ ਆਪਣਾ ਟਾਈਮ ਟੂ ਟਾਈਮ ਜਿਹੜਾ ਆ ਆਪਣਾ ਕਲੀਅਰਿੰਗ ਹਾਊਸ ਦਾ ਅਕਾਊਂਟ ਆ ਉੱਤੇ ਲੌਗਇਨ ਕਰਕੇ ਚੈੱਕ ਕਰਦੇ ਰਹੋ ਕਿ ਤੁਹਾਡਾ ਅਕਾਊਂਟ ਜਿਹੜਾ ਕਲੀਨ ਹੈਗਾ। ਕਿਉਂਕਿ ਅੱਜ ਕੱਲ੍ਹ ਇੱਕ ਇਹ ਵੀ ਫਰੋਡ ਚੱਲ ਰਿਹਾ ਹੈਗਾ, ਜਿੱਥੇ ਕਿ ਕਈ ਜਿਹੜੇ ਮਤਲਬ ਕਿ ਡਾਕਟਰਸ ਹੈਗੇ ਆ, ਉਹ ਕਈ ਡਾਕਟਰਸ ਦਾ ਜਿਹੜਾ ਡਾਟਾ ਲੀਕ ਹੁੰਦਾ ਆ, ਉਹ ਬਾਅਦ ਦੇ ਵਿੱਚ ਤੁਹਾਡੇ ਨਾਂ ਦੇ ਉੱਤੇ ਕੋਈ ਵਾਇਲੇਸ਼ਨ ਪਾ ਦਿੰਦਾ ਪੋਜ਼ਿਟਿਵ, ਉਹ ਮੁੜ ਕੇ ਫਿਰ ਸੈਪ ਤੁਹਾਨੂੰ ਕਾਲ ਕਰਦਾ, ਸੈਪ ਤੁਹਾਨੂੰ $1000-1500 ਦੇ ਵਿੱਚ ਠੱਗਦਾ। ਉਹ ਸਾਰੀ ਦੀ ਸਾਰੀ ਜਿਹੜੀ ਸਾਈਕਲ ਹੈਗਾ ਆ, ਉਹ ਜਿਹੜਾ ਆ ਉਹਨੂੰ ਰੋਕਣ ਵਾਸਤੇ ਵੀ ਤੁਸੀਂ ਆਪਣਾ ਜਿਹੜਾ ਆ ਇਹ 2 ਅਕਾਊਂਟ ਜਿਹੜੇ ਡਰਾਈਵਰਾਂ ਦੇ ਆ ਇਹ ਫ੍ਰੀ ਹੈਗੇ ਆ। ਆਪਣੀ ਜਿਹੜੀ ਵੈਬਸਾਈਟ ਹੈਗੀ ਆ ਨਾਪਟਾ ਦੀ ਰਿਸੋਰਸ ਸੈਂਟਰ, ਉਹਦੇ ਉੱਤੇ ਦੋਨੋਂ ਹੀ ਵੈਬਸਾਈਟਾਂ ਜਿਹੜੇ ਆ ਉਹਨਾਂ ਦੇ ਸਾਈਨ ਅਪ ਕਰਨ ਦਾ ਜਿਹੜਾ ਆ ਲਿੰਕ ਪਾਇਆ ਹੋਇਆ। ਸੋ ਤੁਸੀਂ ਜਿਹੜੀ ਤਾਂ ਹੈਗੀ ਆ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਆ, ਉਹ ਤਾਂ ਹਰ ਡਰਾਈਵਰ ਨੂੰ ਸਾਈਨ ਅਪ ਕਰਨਾ ਲਾਜ਼ਮੀ ਹੈਗਾ। ਉਸ ਤੋਂ ਬਿਨਾਂ ਤੁਸੀਂ ਜੌਬ ਤੇ ਨਹੀਂ ਲੱਗ ਸਕਦੇ ਹੈਗੇ, ਮਤਲਬ ਜੌਬ ਤੇ ਲੱਗਣ ਲਈ ਤੁਹਾਨੂੰ ਮਹੀਨਿਆਂ ਬੱਧੀ ਇੰਤਜ਼ਾਰ ਕਰਨਾ ਪੈ ਸਕਦਾ। ਸੋ ਉਹ ਰਿਕੁਆਇਰਡ ਹੈਗਾ ਹਰ ਇੱਕ ਡਰਾਈਵਰ ਨੂੰ। ਪਰ ਜਿਹੜਾ PSP ਪ੍ਰੋਗਰਾਮ ਹੈਗਾ ਆ ਉਹਦੇ ਵਿੱਚ ਰਿਕੁਆਇਰਡ ਨਹੀਂ ਹੈਗਾ, ਪਰ ਮੈਂ ਰਿਕਮੈਂਡ ਕਰੂੰਗਾ ਕਿਉਂਕਿ ਫ੍ਰੀ ਅਕਾਊਂਟ ਹੈਗਾ, ਤੁਸੀਂ ਆਪਣਾ ਲਾਇਸੈਂਸ ਜਿਹੜਾ ਉਹ ਮੋਨੀਟਰ ਕਰ ਸਕਦੇ ਆ। ਠੀਕ ਹੈ ਜੀ। ਅੱਜ ਤਾਂ ABC ਨੇ ਚੱਕਰਾਂ 'ਚ ਪਾਤਾ ਸੀ, ਸਮਝ ਨਹੀਂ ਸੀ ਆਉਂਦੀ T ਆ ਕਿ P ਆ ਤਾਂ ਕੀ ਆ। ਇਹ ਤਾਂ ਏਦਾਂ ਚੱਲ ਰਿਹਾ ਸੀਗਾ। ਜਸ ਕੌਰ ਜੀ, ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਆ ਕਿ ਜਿਵੇਂ ਬ੍ਰੋਕਰ ਬਿਨਾਂ ਮਤਲਬ ਤੋਂ ਹੀ ਤੁਹਾਨੂੰ ਬਲੌਕ ਕਰ ਦਿੰਦੇ ਆ ਤੇ ਰੀਜ਼ਨ ਵੀ ਨਹੀਂ ਦੱਸਦੇ, ਬਿਕਾਜ਼ TQL ਨਾਲ ਤਾਂ ਮੈਂ ਪਿਛਲੇ ਅਰਾਊਂਡ 10 ਈਅਰ ਤੋਂ ਚੱਲਦੇ, ਤੇ ਹੁਣ ਉਹਨਾਂ ਨੇ ਨਿਊ ਕੰਟਰੈਕਟ ਕੀਤਾ ਸਾਨੂੰ ਤੇ ਕਹਿੰਦੇ ਅਸੀਂ ਤੁਹਾਡੇ ਨਾਲ ਕੰਮ ਨਹੀਂ ਕਰ ਸਕਦੇ, ਐਂਡ ਰੀਜ਼ਨ ਵੀ ਨਹੀਂ ਦੱਸਦੇ ਪਏ। ਇਹਦਾ ਕੁਝ ਹੋ ਸਕਦਾ ਆ ਕਿ ਆਪਾਂ ਨੂੰ ਕਿੱਥੋਂ ਪਤਾ ਲੱਗੇ ਕਿ ਕਿਵੇਂ ਆ, ਇਹ ਕਿਉਂ ਉਹਨਾਂ ਨੇ ਕੀਤਾ ਬਲੌਕ? ਦੇਖੋ ਜੀ, ਸਾਰਿਆਂ ਨਾਲੋਂ ਪਹਿਲੀ ਚੀਜ਼ ਹੈ ਕਿ ਇਹ ਇੰਡੀਪੈਂਡੈਂਟ ਬਿਜ਼ਨਸ ਹੈਗਾ, ਤੁਸੀਂ ਕਿਸੇ ਨਾਲ ਬਿਜ਼ਨਸ ਕਰਨ ਤੋਂ ਨਾ ਕਰ ਸਕਦੇ, ਕੋਈ ਤੁਹਾਡੇ ਨਾਲ ਬਿਜ਼ਨਸ ਕਰਨ ਤੋਂ ਨਾ ਕਰ ਸਕਦਾ, ਔਰ ਰੀਜ਼ਨ ਦੱਸਣਾ ਨਾ ਦੱਸਣਾ ਉਹਨਾਂ ਦੀ ਆਪਣੀ ਮਰਜ਼ੀ ਹੈਗੀ ਆ।
ਸੋ ਇਹ ਇੱਕ ਚੀਜ਼ ਕੋਈ ਉਹਨਾਂ ਦੀ ਕੋਈ ਇਹ ਰਿਕੁਆਇਰਮੈਂਟ ਨਹੀਂ ਹੈਗੀ ਉਹਨਾਂ ਦੇ ਲਈ ਕਿ ਤੁਹਾਨੂੰ ਜੇ ਤੁਹਾਡਾ ਉਹਨਾਂ ਨੇ ਬਿਜ਼ਨਸ ਨਹੀਂ ਕਰਨਾ ਤੇ ਉਹਨਾਂ ਨੂੰ ਦੱਸਣ ਦੀ ਲੋੜ ਹੈ ਕਿ ਕਿਉਂ ਨਹੀਂ ਕਰਨਾ। ਸੋ ਦੈਟ ਇਜ਼ ਅ ਵਨ ਥਿੰਗ ਤੁਹਾਨੂੰ ਆਪਣੇ ਮਾਈਂਡ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਜੇ ਕੋਈ ਤੁਹਾਡੇ ਨਾਲ ਬਿਜ਼ਨਸ ਨਹੀਂ ਕਰਨਾ ਚਾਹੁੰਦਾ ਦੈਨ ਯੂ ਨੀਡ ਟੂ ਮੂਵ ਔਨ ਐਂਡ ਫਾਈਂਡ ਅਨਦਰ ਬ੍ਰੋਕਰ। ਦੂਸਰੀ ਗੱਲ, ਜਿਹੜੇ ਇੱਦਾਂ ਦੇ ਕੋਈ ਵੀ ਰੀਜ਼ਨ ਹੈਗੇ, ਇੱਦਾਂ ਦੀ ਕੋਈ ਪ੍ਰੋਬਲਮ ਹੈਗੀ ਆ, ਉਹਦੇ ਵਿੱਚ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਕੰਪਨੀ ਹੈਗੀ ਆ ਉਹਦੇ IP ਐਡਰੈਸਿਸ ਜਾਂ ਕਈ ਚੀਜ਼ਾਂ ਐਸੀਆਂ ਹੈਗੀਆਂ ਜਿਹੜੀਆਂ ਕਿ ਤੁਹਾਡੇ ਅੱਜ ਦੀ ਤਰੀਕ ਦੇ ਵਿੱਚ ਹਰ ਇੱਕ ਬ੍ਰੋਕਰ ਜਿਹੜਾ ਆ ਹੁਣ ਉਹ ਕੋਈ ਨਾ ਕੋਈ ਕੈਰੀਅਰ ਦੀ ਜਿਹੜੀ ਆ ਉਹ ਜਿਹੜੀ ਰਿਸਰਚ ਆ ਉਹਨੂੰ ਰਿਸਰਚ ਕਰਨ ਤੋਂ ਬਿਨਾਂ ਉਹਨਾਂ ਨੂੰ ਲੋਡ ਨਹੀਂ ਦਿੰਦਾ ਹੈਗਾ। ਜਿੱਦਾਂ ਕਿ ਹਾਈਵੇ ਐਪ ਹੈਗੀ ਆ, ਹੋਰ ਐਪਸ ਹੈਗੀਆਂ ਜਿਹੜੀਆਂ, ਹੋਰ ਸਰਵਿਸਿਜ਼ ਹੈਗੀਆਂ ਜਿਹੜੀਆਂ ਕੈਰੀਅਰ ਦੀ ਬੈਕਗਰਾਊਂਡ ਚੈੱਕ ਕਰਦੀਆਂ ਹੈਗੀਆਂ, ਔਰ ਜੇ ਕੈਰੀਅਰ ਦੀ ਬੈਕਗਰਾਊਂਡ ਦੇ ਵਿੱਚ ਕੋਈ ਵੀ 19 ਗੱਲ ਆਉਂਦੀ ਆ ਤੇ ਉਹ ਬ੍ਰੋਕਰ ਨੂੰ ਦੱਸ ਦਿੰਦੇ ਕਿ ਕੈਰੀਅਰ ਯੂਜ਼ੇਬਲ ਹੈਗਾ ਕਿ ਨਾਨ ਯੂਜ਼ੇਬਲ ਹੈਗਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਚੱਲ ਰਹੀਆਂ ਹੈਗੀਆਂ ਔਰ ਜਿਹੜੇ ਹਾਲਾਤ ਹੈਗੇ ਉਹਨਾਂ ਦੇ ਵਿੱਚ ਇਹ ਚੱਲਣੀਆਂ ਚਾਹੀਦੀਆਂ ਹੈਗੀਆਂ। ਸੋ ਇਸ ਕਰਕੇ ਆਪਾਂ ਕਿਸੇ ਨੂੰ ਇਹ ਨਹੀਂ ਫੋਰਸ ਕਰ ਸਕਦੇ ਕਿ ਮੈਨੂੰ ਦੱਸੋ ਤੁਸੀਂ ਮੇਰੇ ਨਾਲ ਬਿਜ਼ਨਸ ਕਿਉਂ ਨਹੀਂ ਕਰਨਾ ਹੈਗਾ। ਇਹ ਉਹਨਾਂ ਦਾ ਰਾਈਟ ਹੈਗਾ, ਇਟਸ ਅ ਓਪਨ ਮਾਰਕੀਟ ਆ, ਦੇ ਕੈਨ ਚੂਜ਼ ਨਾਟ ਟੂ ਡੂ ਬਿਜ਼ਨਸ ਵਿਦ ਯੂ ਐਂਡ ਨਾਟ ਟੂ ਟੈਲ ਯੂ ਵਟ why they are not doing business with you. So ਇਹਦੇ ਲਈ I don't think so ਕਿ ਤੁਸੀਂ ਉਹਨਾਂ ਨੂੰ ਫੋਰਸ ਕਰ ਸਕਦੇ ਆ। ਹਾਂਜੀ, ਹਾਈਵੇ ਤੇ ਰਜਿਸਟਰ ਹੈ ਤੇ ਬਾਕੀ ਜੇ ਆਪਾਂ ਮੋਨੀਟਰ ਕਰਨਾ ਹੋਵੇ ਕੰਪਨੀ ਨੂੰ ਕਿ ਉੱਤੇ ਕੰਪਨੀ ਤੇ ਕੋਈ ਹੈ ਤੇ ਨਹੀਂ ਆ, ਉਹ ਕਿੱਦਾਂ ਕਰ ਸਕਦੇ? ਤੁਸੀਂ ਜਿਹੜਾ ਸੇਫਰ ਦੇ ਉੱਤੇ ਆਪਣੀ ਇਨਫੋਰਮੇਸ਼ਨ ਮੋਨੀਟਰ ਕਰੋ। ਤੁਸੀਂ ਕਈ ਸਰਵਿਸਿਜ਼ ਹੈਗੀਆਂ ਹਾਈਵੇ ਦੇ ਨਾਲ, ਸਰਵਿਸਿਜ਼ ਹੈਗੀਆਂ ਜਿਹਦੇ 'ਚ ਤੁਸੀਂ ਆਪਣੇ ਕੈਰੀਅਰ ਮੋਨੀਟਰ ਵਿੱਚ ਪਾ ਸਕਦੇ ਆ, ਉਹਨਾਂ ਦੀ ਸਰਵਿਸ ਲੈ ਸਕਦੇ ਆ। ਹੋਰ ਵੀ ਕਈ ਸਰਵਿਸਿਜ਼ ਹੈਗੀਆਂ ਜਿਸ 'ਚ ਕੈਰੀਅਰ ਮੋਨੀਟਰ ਹੁੰਦਾ ਹੈਗਾ। ਸੋ ਇਹ ਚੀਜ਼ਾਂ ਤੁਸੀਂ ਖੁਦ ਕਰ ਸਕਦੇ ਹੈਗੇ ਆ। ਪਰ ਅਗੇਨ ਤੁਸੀਂ ਹਾਈਵੇ ਦੇ ਨਾਲ ਸਾਈਨ ਅਪ ਹੈਗੇ ਆ। ਜੇ ਹਾਈਵੇ ਤੇ ਤੁਹਾਡੀ ਕੋਈ ਕਲੀਨ ਰਿਪੋਰਟ ਹੈਗੀ ਆ, ਤੁਹਾਡਾ ਕੋਈ ਐਸਾ ਨਹੀਂ ਹੈਗਾ, ਦੈਨ ਆਈ ਡੋਂਟ ਥਿੰਕ ਸੋ ਕਿ ਉਹਨਾਂ ਨੂੰ ਮਨਾ ਕਰਨਾ ਚਾਹੀਦਾ। ਪਰ ਜੇ ਮਨਾ ਕਰ ਰਹੇ ਹੈਗੇ ਆ ਦੈਨ ਆਪਣੇ YouTube ਦੇ ਉੱਤੇ ਜਿਹੜਾ ਚੈਨਲ ਹੈਗਾ ਉੱਤੇ ਹਰਨੇਕ ਸਿੰਘ ਹੁਣੀ ਕਹਿ ਰਿਹਾ ਕਿ ਕਾਲ TQL ਕੰਪਲਾਇੰਸ ਟੀਮ। ਸੋ ਤੁਸੀਂ TQL ਦੀ ਕੰਪਲਾਇੰਸ ਟੀਮ ਨਾਲ ਵੀ ਗੱਲ ਕਰ ਸਕਦੇ ਆ। ਮੈਂ ਤਾਂ ਵੈਸੇ ਰਿਕਮੈਂਡ ਹੀ ਨਹੀਂ ਕਰਦਾ ਹੁਣ ਇਸ ਵੇਲੇ TQL ਨਾਲ ਕੰਮ ਕਰਨਾ, ਬਿਕੋਜ਼ ਜਿਹੜੇ ਹਿਸਾਬ ਨਾਲ ਉਹ ਕੰਮ ਕਰਦੇ ਹੈਗੇ ਆ। ਹਾਂਜੀ, ਜਾਂ ਬਿਕਾਜ਼ ਇਦਾਂ ਤਾਂ ਕੋਈ ਵੀ ਬ੍ਰੋਕਰ ਤੁਹਾਨੂੰ ਰਿਫਿਊਜ਼ ਕਰ ਸਕਦਾ। ਦੈਟਸ ਵਾਈ ਮੈਂ ਪੁੱਛਦੀ ਸੀ ਕਿ ਇਦਾਂ ਇੱਕ ਨੇ ਅੱਜ ਕੀਤਾ ਕੱਲ ਨੂੰ ਹੋਰ ਕੋਈ ਕਰ ਸਕਦਾ, ਦੈਨ ਵੇਅਰ ਯੂ ਗੋਣਾ ਵਰਕ? That's why that's the bottom line। ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਅਗੇਨ ਹੁਣ ਤੁਸੀਂ ਤੁਹਾਡੇ ਕੋਲ ਕੋਈ ਆਉਂਦਾ ਆ ਬ੍ਰੋਕਰ, ਤੁਹਾਨੂੰ ਪੈਸੇ ਨਹੀਂ ਦਿੰਦਾ, ਤੁਸੀਂ ਉਹ ਤੋਂ ਕੰਮ ਕਰਨ ਤੋਂ ਮਨਾ ਕਰ ਦਿੰਦੇ ਹੋ। ਬ੍ਰੋਕਰ ਤੁਹਾਨੂੰ ਇਹ ਤਾਂ ਨਹੀਂ ਕਹਿ ਸਕਦਾ ਵੀ ਤੁਸੀਂ ਮੇਰੇ ਨਾਲ ਕੰਮ ਕਰਨ ਤੋਂ ਕਿਉਂ ਮਨਾ ਕੀਤਾ। ਤੁਸੀਂ ਕਹੋ ਤੁਸੀਂ ਪੈਸੇ ਨਹੀਂ ਦਿੰਦੇ, ਅਸੀਂ ਮਨਾ ਕਰਤਾ, ਠੀਕ ਹੈ ਨਾ। ਸੋ ਹੁਣ ਜੇ ਕੋਈ ਇਸ਼ੂ ਹੈਗਾ, ਕੋਈ ਪ੍ਰੋਬਲਮ ਹੈਗੀ ਆ, ਕੋਈ ਵੀ ਇਹ ਪ੍ਰੋਬਲਮ ਮੈਂ ਇਹ ਨਹੀਂ ਕਹਿ ਰਿਹਾ, ਮੈਂ ਤੁਹਾਨੂੰ ਡਿਸਕਰੇਜ ਨਹੀਂ ਕਰ ਰਿਹਾ, ਇਹ ਪ੍ਰੋਬਲਮ ਹੈਗੀ ਆ। ਇਹ ਪ੍ਰੋਬਲਮ ਦੇ ਵਿੱਚ ਕਈ ਕੰਪਨੀਆਂ ਜਿਹੜੀਆਂ ਬੰਦ ਹੋ ਚੁੱਕੀਆਂ, ਇਹਦੇ ਵਿੱਚ ਇਹ ਇਸ਼ੂ ਹੈਗਾ। ਜਿੱਥੇ ਕਿ ਜਿਹੜਾ ਆਪਣੀ ਦੂਸਰੀ ਐਪ ਸੀਗੀ ਆਪਣੀ ਫਰੇਟ ਗਾਰਡ ਵਾਲੀ, ਉਹ ਜਦੋਂ ਫਰੇਟ ਗਾਰਡ ਪਹਿਲਾਂ ਰਿਪੋਰਟ ਚੱਲਦੀ ਹੁੰਦੀ ਉਹ ਬੰਦ ਕਰਵਾ ਦਿੰਦੀਆਂ ਸੀ ਕੰਪਨੀਆਂ। ਉਹਦੇ ਨਾਲ ਇੰਨਾ ਬੁਰਾ ਹਾਲ ਹੋ ਜਾਂਦਾ ਸੀਗਾ। ਪਰ ਜਿਹੜੀ ਹੁਣ ਹਾਈਵੇ ਐਪ ਹੈਗੀ ਆ, ਐਟਲੀਸਟ ਇਹ ਤੁਹਾਡੀਆਂ ਗੱਲਾਂ ਸੁਣਦੇ ਹੈਗੇ, ਤੁਹਾਡੀ ਗੱਲ ਮੰਨਦੇ ਹੈਗੇ ਆ, ਤੁਹਾਨੂੰ ਅਪਡੇਟ ਦਿੰਦੇ ਹੈਗੇ, ਚਾਹੇ ਥੋੜਾ ਲੇਟ ਦਿੰਦੇ ਆ ਪਰ ਦਿੰਦੇ ਆ। ਜੀ, ਥੈਂਕ ਯੂ ਜੀ। ਅਗਲੇ ਜਿਹੜੇ ਆਪਣੇ ਕਾਲਰ ਨੇ ਰਾਜ ਸਿੰਘ ਜੀ। ਹਾਂਜੀ ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਤਿੰਨੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਤੇ ਭਾਜੀ ਮੈਂ ਨਾ ਇਨਫੋਰਮੇਸ਼ਨ ਦੇਣੀ ਸੀ ਲਾਸਟ ਵੀਕ ਥਰਸਡੇ ਦੀ ਗੱਲ ਆ। ਅਸੀਂ ਏਰੀਏ 'ਚ ਡੰਪ ਟਰੱਕ ਚਲਾਉਂਦੇ ਹਾਂ ਤੇ ਸਾਡਾ ਨਾਲ ਹੀ ਇੱਕ ਡਰਾਈਵਰ ਸੀ ਤੇ ਹਾਈਵੇ 80 ਤੇ ਫੇਅਰਫੀਲਡ ਉਹਨੂੰ ਕੱਢ ਲਿਆ, ਅਸੀਂ ਉਹਦੇ ਪਿੱਛੇ ਸੀ। ਹਾਂਜੀ, ਆਵਾਜ਼ ਆ ਰਹੀ ਹੈ ਜੀ? ਜੀ ਹਾਂਜੀ। ਉਹ ਗ੍ਰੀਨ ਕਾਰਡ ਹੈਗਾ ਸੀ ਸਾਡੇ ਸਾਹਮਣੇ, ਉਹਨੂੰ ਕੱਢ ਲਿਆ ਤੇ ਉਹਨੂੰ ਅੰਦਰ ਲੈ ਕੇ ਉਹਦਾ ਟੈਸਟ ਵਾਸਤੇ, ਤੇ ਉਹਨੂੰ ਪਹਿਲਾਂ ਹੀ ਉਹਨੂੰ ਕਹਿਤਾ ਜੀ ਕਿ 5 ਸਵਾਲ ਤੇਰੇ ਠੀਕ ਹੋਣੇ ਚਾਹੀਦੇ ਆ, ਤੇ ਬਟ ਉਹਨੂੰ 4 ਸਵਾਲ ਉਹਨੂੰ ਨਹੀਂ ਸਮਝ ਨਹੀਂ, ਬਾਅਦ ਵਗੈਰਾ ਵਿਖਾਏ ਆ ਰੋਡ ਸਾਈਡ, ਉਹਨੂੰ ਉਹਦਾ ਕੁਛ ਨਹੀਂ ਪਤਾ ਲੱਗਾ। ਤੇ ਬਾਅਦ 'ਚ ਉਹਨੂੰ ਉਹਦਾ ਸਟੇਟਸ ਪੁੱਛਿਆ, ਉਹਨੇ ਕਿਹਾ ਕਿ ਮੈਂ ਗ੍ਰੀਨ ਕਾਰਡ ਹੈਗਾ ਵਾ, ਫੈਮਿਲੀ ਬੇਸ ਤੇ ਆਇਆ। ਬਟ ਉਹਨਾਂ ਨੇ ਉਹਦਾ ਫਿਰ ਸਾਰਾ ਕੈਂਸਲ ਕਰਤਾ ਜੀ, ਉਹ ਤੋਂ ਕਾਰ ਦਾ ਲਾਇਸੈਂਸ ਵੀ ਨਹੀਂ ਰਹਿ ਗਿਆ। ਤੇ ਜਸਟ ਮੈਂ ਇਹੀ ਇਨਫੋਰਮੇਸ਼ਨ ਦੇਣੀ ਸੀ। ਤੇ ਇੱਕ ਹੋਰ ਮੈਕਸੀਕਨ ਪੀਪਲ ਥੱਲੇ ਉਹਨਾਂ ਭਾਇਆ ਸੀ, ਉਹ ਉੱਚੀ ਉੱਚੀ ਰੋਂਦਾ ਪਿਆ ਸੀ ਹਾਈਵੇ 80 ਦੀਆਂ ਸਕੇਲਾਂ ਤੇ। ਤੇ ਉਹ ਬਾਅਦ 'ਚ ਉਹਨੂੰ ਤਾਂ ਉਹਨਾਂ ਅਰੈਸਟ ਕਰ ਲਿਆ ਸੀ ਕਿ ਹੁਣ ਤੈਨੂੰ ਵਾਪਸੀ ਭੇਜਣਾ ਵਾ। ਤੇ ਉਹ ਵੇਟ ਕਰਦੇ ਪਏ ਸੀ ਜਿਨ੍ਹਾਂ ਨੇ ਉਹਨੂੰ ਲੈ ਕੇ ਜਾਣਾ ਸੀ ਮੈਕਸੀਕਨ ਪੀਪਲ ਨੂੰ। ਤੇ ਬਸ ਇਹੀ ਇਨਫੋਰਮੇਸ਼ਨ ਦੇਣੀ ਸੀ ਕਿ ਇੱਕ ਭਾਈ ਸਾਹਿਬ ਕਹਿੰਦੇ ਡਰਨ ਦੀ ਲੋੜ ਨਹੀਂ, ਡਰਨ ਦੀ ਬਹੁਤ ਲੋੜ ਆ ਜੀ।
ਧੰਨਵਾਦ ਦੇਖੋ ਜੀ, ਇੱਕ ਸਾਡੇ ਤਾਂ ਕਿਸੇ ਇਹ ਨੇ ਤਾਂ ਕਮੈਂਟ ਵੀ ਪਾਇਆ ਸੀ ਰਮਨ ਜੀ ਵੀ ਉਹ ਜਿਹੜੀ ਆਪਣੀ ਸਕੇਲ ਹੈਗੀ ਆ ਜਦੋਂ 580 ਤੇ ਪਹਾੜੀਆਂ ਤੋਂ ਟ੍ਰੇਸੀ ਵੱਲੋਂ ਆਨੇ ਆ ਆਪਣਾ ਬੇ ਏਰੀਏ ਨੂੰ ਤੇ ਉੱਥੇ ਆਈਸ ਵਾਲੇ ਅੱਜ ਖੜੇ ਸੀ ਕਿਸੇ ਨੇ ਕਮੈਂਟ ਪਾਇਆ ਸੋ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਸੋ ਦੇਖੋ ਜੀ, ਗੱਲ ਡਰਨ ਜਾਂ ਨਾ ਡਰਨ ਦੀ ਨਹੀਂ ਗੀ, ਗੱਲ ਹੈਗੀ ਆ ਡਰਨਾ ਜ਼ਰੂਰੀ ਹੈਗਾ ਲੇਕਿਨ ਕੌਨਫੀਡੈਂਸ ਚਾਹੀਦਾ ਆ। ਜਦੋਂ ਤੁਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਹੈਗੇ ਤੁਹਾਡੇ 'ਚ ਕੌਨਫੀਡੈਂਸ ਹੋਣਾ ਚਾਹੀਦਾ। ਉਹ ਸ਼ਾਇਦ ਗਲਤ ਕਹਿ ਗਏ ਕਿ ਡਰਨ ਦੀ ਲੋੜ ਨਹੀਂ ਹੈਗੀ। ਯੈਸ, ਡਰਨਾ ਤਾਂ ਜਿਹੜਾ ਆ ਉਹ ਕੋਈ ਏਡੀ ਵੱਡੀ ਗੱਲ ਨਹੀਂ ਗੀ। ਡਰ ਹੁੰਦਾ, ਹਰ ਇੱਕ ਦੇ ਮਨ 'ਚ ਡਰ ਆ ਜਾਂਦਾ ਜਦੋਂ ਇੱਦਾਂ ਦੀ ਸਿਚੁਏਸ਼ਨ ਆਉਂਦੀ ਆ, ਪਰ ਕੌਨਫੀਡੈਂਸ ਹੋਣਾ ਚਾਹੀਦਾ ਕਿ ਤੁਸੀਂ ਕਿਹੜਾ ਕੋਈ ਗਲਤ ਕੰਮ ਕੀਤਾ ਹੈਗਾ, ਤੁਸੀਂ ਕਿਹੜਾ ਕੋਈ ਕਿਸੇ ਭਰੋਸਾ ਨੂੰ ਰੱਖੋ ਆਪਣੇ ਆਪ ਤੇ। ਠੀਕ ਹੈ ਨਾ, ਆਪਣੇ ਆਪ ਤੋਂ ਕੌਨਫੀਡੈਂਸ ਜਿਹੜਾ ਹੈ ਉਹ ਬਿਲਡ ਕਰਕੇ ਰੱਖੋ ਵੀ ਠੀਕ ਹੈ, ਮੈਂ ਆਪਣਾ ਸਹੀ ਜਵਾਬ ਦੇਣੇ ਆ। ਸੋ ਜੇ ਤੁਸੀਂ ਉਹ 'ਚ ਥੋੜ੍ਹਾ ਜਿਹਾ ਹਿਲਦੇ ਆ ਤੇ ਡੈਫੀਨੇਟਲੀ ਤੁਹਾਨੂੰ ਪ੍ਰੋਬਲਮ ਆਉਂਦੀ ਆ। ਬਾਕੀ ਰਾਜਕਿਰਨ ਕੁਛ ਕਾਲਾਂ ਆ ਰਹੀਆਂ ਹੈਗੀਆਂ ਮੈਨੂੰ ਵੀ ਪਿਛਲੇ ਵੀਕ ਦੇ ਵਿੱਚ ਕਿ ਜਿਹਦੇ ਵਿੱਚ ਡਰਾਈਵਰ ਲਾਇਸੈਂਸਿਸ ਜਿਹੜੇ ਆ ਉਹਨਾਂ ਦੀਆਂ ਡੇਟਸ ਆ ਰਹੀਆਂ ਹੈਗੀਆਂ ਜਾਂ ਡਰਾਈਵਰ ਲਾਇਸੈਂਸ ਵਿੱਚ ਲੈਟਰਸ ਆ ਰਹੇ ਹੈਗੇ ਆ ਕਿ DMV 'ਚ ਪੇਸ਼ ਹੋ ਕੇ ਆਪਣਾ ਇੰਗਲਿਸ਼ ਦਾ ਟੈਸਟ ਦਿਓ ਜਾਂ ਆਪਣੀ ਇਨਫੋਰਮੇਸ਼ਨ ਅਪਡੇਟ ਕਰੋ। ਜਿਹੜਾ ਐਡਰੈਸ ਹੈਗਾ ਉਹ ਤੁਸੀਂ ਔਨਲਾਈਨ ਵੀ ਅਪਡੇਟ ਕਰ ਸਕਦੇ ਹੈਗੇ, ਉਹਦਾ ਪ੍ਰਿੰਟ ਆਊਟ ਲੈ ਕੇ ਆਪਣੇ ਕੋਲ ਰੱਖ ਸਕਦੇ ਹੈਗੇ। ਸੋ ਉਹ ਚੀਜ਼ ਤੁਸੀਂ ਔਨਲਾਈਨ ਕਰ ਸਕਦੇ ਆ। ਪਰ ਜੇ ਤੁਹਾਨੂੰ DMV ਦੇ ਵਿੱਚੋਂ ਲੈਟਰ ਆਇਆ ਹੈਗਾ ਤੇ ਪਲੀਜ਼ ਕੰਪਲਾਈ। ਜਿੱਦਾਂ ਹੁਣ ਇਹਨਾਂ ਦਾ ਕਾਰ ਦਾ ਲਾਇਸੈਂਸ ਵੀ ਜਾਂਦਾ ਲੱਗਾ ਹੈਗਾ, ਇੱਦਾਂ ਕਈ ਲੋਕਾਂ ਦੇ ਜਿਹੜੇ ਲਾਇਸੈਂਸ ਹੈਗੇ ਉਹ ਨਾ ਜਾਣ ਕਰਕੇ ਉਹਨਾਂ ਦੇ ਕਾਰ ਦੇ ਲਾਇਸੈਂਸ ਵੀ ਜਿਹੜੇ ਆ ਉਹ ਜਾਂਦੇ ਲੱਗੇ ਹੈਗੇ ਆ। ਸੋ ਇਹ ਮੇਰੇ ਖਿਆਲ ਦੇ ਵਿੱਚ ਕੰਪਲਾਈ ਜਿਹੜਾ ਕਰਨਾ ਆ ਉਹ ਜ਼ਰੂਰੀ ਹੈਗਾ। ਜੀ, ਸਮਾਂ ਸਮਾਪਤ ਹੋ ਗਿਆ ਜੀ ਅੱਜ ਦੇ ਪ੍ਰੋਗਰਾਮ ਦਾ ਇੱਥੇ ਤੇ ਬਹੁਤ ਧੰਨਵਾਦ ਰਮਨ ਜੀ, ਬਹੁਤ ਧੰਨਵਾਦ ਹਰਜੋਤ ਜੀ, ਤੁਸੀਂ ਜੁੜੇ ਸਾਡੇ ਨਾਲ ਤੇ ਅਹਿਮ ਗੱਲਾਂ ਦੇ ਬਾਰੇ ਜਾਣਕਾਰੀ ਦਿੱਤੀਆਂ ਤੇ ਸਾਰੇ ਦਰਸ਼ਕਾਂ ਸਰੋਤਿਆਂ ਦਾ ਵੀ ਧੰਨਵਾਦ, ਕਾਲਰ ਦਾ ਵੀ ਧੰਨਵਾਦ। ਮਿਲਦੇ ਹਾਂ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।